ਸਾਡੀਆਂ ਤਾੜੀਆਂ ਕਿ ਮੈਂ ਜਨਾਬ ਲੈਣ ਤੋਂ ਸੱਦਾ ਦੇਣਾ ਕਿ ਅੱਜ ਦੇ ਇਕੱਠ ਦੀ ਪ੍ਰਧਾਨਗੀ ਕਰਨ ਔਰ ਨਵੇਂ ਮੁੰਡਿਆਂ ਨਵੀਆਂ ਜੀਆਂ ਨਵੇਂ ਲਿਖਾਰੀਆਂ 'ਚ ਇੱਕ ਨਾਂ ਹੈ ਸ਼ਾਮ ਕਾਜ਼ਮ ਦਾ, ਜਿਹਨੇ ਬੜੀ ਜਗਤ ਲਿਟਰੇਚਰ ਦੀ ਪੜ੍ਹਤ ਦੇ ਨਾਲ ਨਾਲ ਪੰਜਾਬੀ ਬੋਲੀ ਨਾਲ ਵੀ ਆਪਣਾ ਗੂੜਾ ਸਾਂਗਾ ਬਣਾਇਆ। ਅਤੇ ਉਹਦੇ ਅੱਜ ਇੱਕ ਅਨਪਬਲਿਸ਼ਡ ਨਾਵਲ ਲੂਰ ਲੂਰ, ਉਹਦਾ ਇੱਕ ਚੈਪਟਰ ਇਹਨਾਂ ਪਿੱਛੇ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਦੇ ਇੱਕ ਸੈਸ਼ਨ 'ਚ ਪੜ੍ਹਿਆ ਸੀ, ਅਤੇ ਅੱਜ ਇੱਕ ਹੋਰ ਚੈਪਟਰ ਜਿਹੜਾ ਹੈ ਉਹ ਸਾਡੇ ਸਾਹਮਣੇ ਅੱਜ ਦੇ ਇਕੱਠ 'ਚ ਉਹ ਪੇਸ਼ ਕਰਨਗੇ। ਪਤਾ ਲੱਗਦਾ ਫਿਰ ਇੱਕ ਚੀਜ਼ਾਂ ਦੋਸਤਾਂ ਦੇ ਵਿਚਾਰ ਔਰ ਸਲਾਹ ਦੇ ਨਾਲ ਉਹ ਆਪਣੀ ਲਿਖਤ ਨੂੰ ਜਿਹੜੇ ਪੂਰੀਆਂ ਕਰਨਗੇ, ਅਤੇ ਹੋ ਸਕਦਾ ਉਹਦੇ ਵਿੱਚ ਉਹ ਮੁਮਕਿਨ ਘਾਟੇ ਵਾਧੇ ਕਰਕੇ ਉਸ ਨੂੰ ਹੋਰ ਸਵਾਰ ਸਕੇ। ਬਹੁਤ ਸੀਨੀਅਰ ਲੋਕ ਵੀ ਆਏ ਨੇ, ਪੰਜਾਬੀ ਦੇ ਕਹਾਣੀਕਾਰ ਵੀ ਆਏ ਨੇ। ਅੱਜ ਇੱਕ ਨਾਵਲ ਦਾ ਇੱਕ ਚੈਪਟਰ ਜਿਹੜਾ ਉਹ ਪੜ੍ਹਿਆ ਜਾਏਗਾ। ਐਹਤਸ਼ਾਮ ਕਾਜ਼ਮ ਹੋਰਾਂ ਨੂੰ ਮੈਂ ਕਹਾਂਗਾ ਕਿ ਉਹ ਵੀ ਸਟੇਜ 'ਤੇ ਤਸ਼ਰੀਫ ਲੈ ਆਓ। ਅਗਲੀ ਕੁਰਸੀ ਦੇ ਉੱਤੇ ਸਾਡੇ ਮਿੱਤਰ ਫਾਰੂਕ ਸ਼ਾਦ ਹੋਰੀ ਤਸ਼ਰੀਫ ਲਿਆਉਣਗੇ। ਇਹਨਾਂ ਨੇ ਸੈਂਕੜਿਆਂ ਫਿਲਮਾਂ ਦੇ ਵਿੱਚ ਪਲੇਬੈਕ ਸਿੰਗਿੰਗ ਕੀਤੀ, ਮੈਡਮ ਨੂਰਜਹਾਂ ਦੇ ਨਾਲ ਵੀ ਕੀਤੀ, ਬਹੁਤ ਸਾਰੀਆਂ ਫਿਲਮਾਂ, ਅਤੇ ਬੜਾ ਇਹਨਾਂ ਦਾ ਖਾਸ ਬੜਾ ਮੈਲੋਡੀਅਸ ਅੰਦਾਜ਼ ਹੈ। ਇਹਨਾਂ ਦਾ ਬਹਰਹਾਲ ਇੱਕ ਪਲੇਬੈਕ ਸਿੰਗਿੰਗ ਦੇ ਵਿੱਚ ਇੱਕ ਬਹੁਤ ਵੱਡਾ ਹਵਾਲਾ ਹੈ, ਇੱਕ ਨਾਂ ਹੈ। ਪਰ ਸਭ ਤੋਂ ਸੋਹਣਾ ਹਵਾਲਾ ਇਹਨਾਂ ਦਾ ਹੈ ਕਿ ਇਹਨਾਂ ਨੇ ਖੁਦ ਸ਼ਿਵ ਕੁਮਾਰ ਬਟਾਲਵੀ ਹੋਰ ਪੰਜਾਬੀ ਸ਼ਾਇਰਾਂ ਨੂੰ ਕੰਪੋਜ਼ ਕੀਤਾ, ਗਾਇਆ। ਪਰ ਸ਼ਿਵ ਕੁਮਾਰ ਬਟਾਲਵੀ ਦੇ ਬੜੇ ਆਸ਼ਿਕ ਹੋਏ ਨੇ, ਅਤੇ ਉਹਨਾਂ ਦੀ ਸਾਰੀ ਸ਼ਾਇਰੀ ਨੂੰ ਇਹਨਾਂ ਨੇ ਪੜ੍ਹਿਆ ਜਾਣਿਆ, ਅਤੇ ਜੋ ਇਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੰਪੋਜ਼ ਵੀ ਕੀਤਾ। ਅਤੇ ਮੈਂ ਮਾਣਯੋਗ ਫਾਰੂਕ ਸ਼ਾਦ ਹੋਰਾਂ ਨੂੰ, ਜਿਹੜੇ ਕਿ ਰੀਡਿੰਗ ਦੇ ਵਨ ਆਫ ਦਾ ਡਾਇਰੈਕਟਰਸ ਵੀ ਨੇ, ਰੀਡਿੰਗ ਜਿਹੜਾ ਅੰਗਰੇਜ਼ੀ ਕਿਤਾਬਾਂ ਦਾ ਅਦਾਰਾ ਹੈ ਉਹਦੇ ਡਾਇਰੈਕਟਰਸ ਵੀ ਸ਼ਾਮਲ ਨੇ, ਅਤੇ ਮੈਂ ਇਹਨਾਂ ਨੂੰ ਵੀ ਕਹਾਂਗਾ ਕਿ ਤਸ਼ਰੀਫ ਲੈ ਆਉਣ। ਪਹਿਲੇ ਤਾਂ ਪ੍ਰਧਾਨਗੀ ਦੇ ਨਾਲ ਜਿਹੜਾ ਉਹ ਸੈਸ਼ਨ ਨੂੰ ਚਲਾਉਣਗੇ ਐਜ਼ ਏ ਸਦਰ, ਔਰ ਉਸ ਤੋਂ ਬਾਅਦ ਉਹਨਾਂ ਦੇ ਉਚੇਚੇ ਵਿਚਾਰ ਔਰ ਨਵੇਂ ਲਿਖਣ ਵਾਲਿਆਂ ਦੀ ਕਿਰਤ ਬਾਰੇ ਵੀ ਉਹਨਾਂ ਦੇ ਵਿਚਾਰ, ਔਰ ਪੰਜਾਬੀ ਫਿਕਸ਼ਨ ਦੇ ਕੀ ਮੁਹਾਰ ਨੇ ਇਸ ਵੇਲੇ ਉਸ ਦੇ ਉੱਤੇ ਵੀ ਚਾਹਾਂਗੇ ਕਿ ਸਾਡੇ ਸਦਾਰਤ ਗੱਲਬਾਤ ਕਰਨ। ਸੋ ਮੇਰੀ ਗੁਫ਼ਤਗੂ ਇੰਨੀ ਜਿਹੜੀ ਕਾਫੀ ਲੰਬੀ ਹੋ ਗਈ, ਮੈਂ ਐਵੇਂ ਟਿਕਾਉਣ ਵਾਸਤੇ ਵਧਾਈਏ ਗੱਲ। ਅਤੇ ਹੁਣ ਤੁਹਾਨੂੰ ਸੁਣਾਉਣ ਵਾਸਤੇ ਸੁਰੰਗਲਾ, ਇੱਕ ਬੜਾ ਹੀ ਆਈਕੋਨਿਕ, ਬੜੀ ਲੈਜੈਂਡਰੀ ਸਾਡੇ ਪੰਜਾਬੀ ਦੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਕਲਾਮ ਵੀ, ਅਤੇ ਅੱਗੋਂ ਇਹਨਾਂ ਦੀ ਮਰਜ਼ੀ ਦਾ ਵੀ ਗਾਉਣ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਮੈਂ ਦਾਵਤ ਦੇਣਾ ਫਾਰੂਕ ਸ਼ਾਦ ਹੋਰਾਂ ਨੂੰ ਕਿ ਉਹ ਆਉਣ ਔਰ ਸਾਨੂੰ ਸੁਰੰਗਲਾ ਕਰ ਦੇਣ ਇਸ ਵੇਲੇ। ਹਾਂ, ਜਦੋਂ ਮੈਨੂੰ ਪਤਾ ਚੱਲਿਆ ਕਿ ਸ਼ਿਵ ਕੁਮਾਰ ਬਟਾਲਵੀ ਸਾਡੇ ਪਾਕਿਸਤਾਨ ਦੇ ਹੁੰਦੇ ਸਨ, 1999 ਦੇ ਵਿੱਚ ਇੰਡੀਆ ਜਾਣ ਦਾ ਇਤਫਾਕ ਹੋਇਆ। ਮੇਰੇ ਵਾਸਤੇ ਇੱਕ ਸਮਝ ਲਓ ਕਿ ਚੈਲੰਜ ਸੀ ਕਿ ਸ਼ਾਰਟ ਟਾਈਮ 'ਤੇ ਮੈਂ ਕੋਈ ਨਾ ਸ਼ਿਵ ਕੁਮਾਰ ਬਟਾਲਵੀ ਨੂੰ ਕੰਪੋਜ਼ ਕਰਨਾ, ਅਤੇ ਮੈਂ ਪੰਜਾਬੀ ਦੀ ਲੁਗਤ ਲੈ ਕੇ ਆਇਆ, ਕਿਉਂਕਿ ਉਹ ਟਿਪੀਕਲੀ ਪੰਜਾਬੀ ਜਿਹੜੀ ਹੈ ਉਹਨੂੰ ਸਿੱਖਣਾ ਮੇਰੇ ਵਾਸਤੇ ਥੋੜ੍ਹਾ ਜਿਹਾ ਮੁਸ਼ਕਿਲ ਸੀ। ਅਸੀਂ ਕਿਉਂਕਿ ਰਾਓ ਬਰਾਦਰੀ ਨਾਲ ਸਾਡਾ ਤਾਲੁਕ ਉਰਦੂ ਸਪੀਕਿੰਗ ਫੈਮਿਲੀ ਹੈ, ਲੇਕਿਨ ਫਿਰ ਵੀ ਮੈਂ ਉਹਨੂੰ ਉਹਦੇ ਲਫ਼ਜ਼ ਜਿਹੜੇ ਨੇ ਉਹਨੂੰ ਉਤਾਰ ਕੇ, ਹਾਰਮੋਨੀਅਮ ਖੋਲ੍ਹ ਕੇ ਔਰ ਪੂਰੀ ਉਹਦੀ ਟਰਾਂਸ ਜਿਹੜੀ ਹੈ ਉਹਨੂੰ ਐਕਟਿਵ ਕਰਕੇ, ਅਤੇ ਮੈਂ ਫਿਰ ਉਹਨੂੰ ਕੰਪੋਜ਼ ਕੀਤਾ, ਅਤੇ ਕੁਛ ਲੋਕਾਂ ਨੇ ਉਹਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ। ਇੰਡੀਆ ਦੇ ਵਿੱਚ ਵੀ ਜਾ ਕੇ ਪਰਫੋਰਮ ਕਰਨ ਦਾ ਮੌਕਾ ਮਿਲਿਆ। ਪੱਠੀ ਵਾਲੀ ਚੰਬੇ ਦੀ ਡਾਲੀਏ, 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 ਤੈਨੂੰ ਦੇਵਾਂਗਾ ਮੈਂ ਹੰਝੂਆਂ ਦਾ ਪਾੜਾ, ਤੂੰ ਪੀੜਾਂ ਦਾ ਪਰਾਗਾ ਪੁੰਨ ਦੇ, ਤੈਨੂੰ ਦੇਵਾਂਗਾ ਮੈਂ ਹੰਝੂਆਂ ਦਾ ਪਾੜਾ, ਤੂੰ ਪੀੜਾਂ ਦਾ ਪਰਾਗਾ ਪੁੰਨ ਦੇ, ਤੂੰ ਪੀੜਾਂ ਦਾ ਪਰਾਗਾ ਪੁੰਨ ਦੇ, ਤੂੰ ਪੀੜਾਂ ਦਾ ਪਰਾਗਾ ਪੁੰਨ ਦੇ, ਪੱਠੀ ਵਾਲੀਏ
चंबे दिए डालिए। छेती छेती करी मैं ते जाना बड़ी दूर ने। छेती छेती करी मैं ते जाना बड़ी दूर ने। जिथे मेरे हानियां दा टुर गया पूरने। जिथे मेरे हानियां दा टुर गया पूरनी। उस पिंड दा सुनींदा रामाड़ा तू पीड़ां दा परागा पुन दे। उस पिंड दा सुनींदा रामाड़ा तू पीड़ां दा परागा पुन दे। तू पीड़ां दा परागा पुन दे। तू पीड़ां दा परागा पुन दे। पट्ठियां दी पंड तेरी कानू गिली हो गई। पट्ठियां दी पंड तेरी कानू गिली हो गई। मेरी वारी अग तेरी कानू सिली हो गई। मेरी वारी अग तेरी कानू सिली हो गई। तेरे सेक नू की वजया दुगाड़ा तू पीड़ां दा परागा पुन दे। तेरे सेक नू की वजया दुगाड़ा तू पीड़ां दा परागा पुन दे। तू पीड़ां दा परागा पुन दे। तू पीड़ां दा परागा पुन दे। सो गईयां हवावां रो रो कर वरलापनी। सो गईयां हवावां रो रो कर वरलापनी। तारियां नू चढ़ गया मट्ठा मट्ठा तापनी। तारियां नू चढ़ गया मट्ठा मट्ठा तापनी। ते जंज सावां दी दा रुस गया लाड़ा तू पीड़ां दा परागा पुन दे। जंज सावां दी दा रुस गया लाड़ा तू पीड़ां दा परागा पुन दे। तू पीड़ां दा परागा पुन दे। तू पीड़ां दा परागा पुन दे। पट्ठी वाली चंबे दिए डालिए। पट्ठी वाली चंबे दिए डालिए। तेनू देवांगा मैं हंजुआं दा पाड़ा तू पीड़ां दा परागा पुन दे। तू पीड़ां दा परागा पुन दे। तू पीड़ां दा परागा पुन दे। अब एक हुण मैं तुहानूं शिव कुमार दा एक होर सुना देना। ये मैं 14 मात्रे दे विच एक कंपोजिशन कीती सी। ਇਹ आइटम है इंडिया दे विच मैं जो परफॉर्म किया तो इनू बहुत ज़्यादा लाइक किया गया। शिकर दोपहर सिर ते मेरा टल चलिया परछावां। शिकर दोपहर सिर ते
मेरा टल चलिया परछावां कबरां उड़ीक दिया हो कबरां उड़ीक दिया मैनू जो पुत्रां नूं मावां शिकर दोपहर सिर ते मेरा टल चलिया परछावां जिंदड़ी दा थल तपदा कल्ले रुख दी होंद विच मेरी जिंदड़ी दा थल तपदा कल्ले रुख दी होंद विच मेरी दुखां वाली गैर चढ़ी वगे गमां वाली तेज हनेरी दुखां वाली गैर चढ़ी वगे गमां वाली तेज हनेरी मैं भी कैसा रुख चंद्रा हो मैं भी कैसा रुख चंद्रा जिन्नू खा गईया ओदियां छावां शिकर दोपहर सिर ते मेरा टल चलिया परछावां हिजरां च सड़दे ने सुक्के रोड ते सुक्कियां चूरियां हो हिजरां च सड़दे ने सुक्के रोड ते सुक्कियां चूरियां उमरां तां मुक चलियां पर मुकियां न तेरियां वे दूरियां उमरां तां मुक चलियां पर मुकियां न तेरियां वे दूरियां रज रज के झूठ बोलिया हो रज रज के झूठ बोलिया मेरे नाल है चंदरिया कावां हिजर दोपहर सिर ते मेरा टल चलिया परछावां मकता है लोकां मेरे गीत सुन ले है पर दुखड़ा किसे भी न जाने लोकां मेरे गीत सुन ले पर दुखड़ा किसे भी न जाने लोकां मेरे सीस चूम ले पर मुखड़ा किसे भी ना पछाणिया
ਲੋਕਾਂ ਮੇਰੇ ਗੀਤ ਸੁਣ ਲੈ ਪਰ ਮੁਖੜਾ ਕਿਸੇ ਵੀ ਨਾ ਪਛਾਣਿਆ। ਹੁਣ ਇਸ ਮੁਖੜੇ ਤੋਂ ਹੁਣ ਇਸ ਮੁਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ। ਸ਼ਿਕਰ ਦੁਪਹਿਰ ਸਿਰ ਤੇ ਮੇਰਾ ਢਲ ਚੱਲਿਆ परछावा। हमारे जड़ावाला से एक शायर गुजरे हैं, सरदार अहमद सरदार, आप जानते हैं। उनकी कुछ बोलियां हैं, वो मैं सुनाता हूँ। सरदार अहमद सरदार बहुत अच्छा कलाम है। एवें बोल कबूल ना बोल बैठी, एवें बोल कबूल ना बोल बैठी। हुंदे खसम नाराज बड़ बोलियां दे, एवें बोल कबूल न बोल बैठी। हुंदे खसम नाराज बड़ बोलियां दे। कोयल ठंड पावे ते कां सिर खावे, हुंदे फर्क बड़े यारा बोलियां दे। कोयल ठंड पावे ते कां सिर खावे, हुंदे फर्क बड़े यारा बोलियां दे। ते जेड़ियां बिच खसमां दी रज़ा रमण, हुंदे भाग चंगे उन्हां गोलियां दे। ते आप हुदरिया होण सरदार खज्जल, शर्मा वालियां नू हूटे डोलियां दे। ते शर्मा वालियां नू हूटे डोलियां दे। शर्मा वालियां नू हूटे डोलियां दे। ते बैठा होवे जे शायनायत अगे, हो बुला करके हार सिंगार नचे। ते बैठा होवे जे शायनायत अगे, ओ बुला करके हार सिंगार नचे। ते क्यों ना पत्थर भी पिघल के होवण पानी, हो जदों सामने यार दे यार नचे। ते मिले ताल नाल ताल ते ओ नाच होंदा, ओ की नाच होया जो बेताल नचे। ते बुला इक दे सामने ओ नचिया सी, अगे बुले दे कई हजार नचे। अगे बुले दे कई हजार नचे। ते बीबा तेरे दर्शन नू चुक चरखा गली दे विच डामा, वे माया तेरे वेखण नू चुक चरखा गली दे विच डामा। वे बीबा तेरे वेखण नू चुक चरखा गली दे विच डामा। चरखे दी
ਕੂਕਰ ਦੇ ਓਲੇ ਚਰਖੇ ਦੀ, ਕੂਕਰ ਦੇ ਓਲੇ ਪਿਆਰ ਤੇਰੇ ਦਾ, ਤੂੰ ਬਾ ਬੋਲੇ ਪਿਆਰ ਤੇਰੇ ਦਾ, ਤੂੰ ਬਾ ਬੋਲੇ ਤੇ ਨਿੰਮਾ ਨਿੰਮਾ ਗੀਤ ਛੇੜ ਕੇ ਤੰਦ ਖਿੱਚਦੀ ਗੁਲਾਰੇ ਖਾਵਾਂ ਵੇ ਬੀਬਾ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਤੇ ਚਰਖਾ ਮੇਰਾ ਰੰਗ ਰੰਗੀਲਾ, ਚਰਖਾ ਮੇਰਾ ਰੰਗ ਰੰਗੀਲਾ ਬਣ ਗਈ ਤੇਰੀ ਯਾਦ ਵਸੀਲਾ, ਬਣ ਗਈ ਤੇਰੀ ਯਾਦ ਵਸੀਲਾ, ਤਲੀ ਤੇ ਤੇਰਾ ਨਾਮ ਲਿਖ ਕੇ ਨਾਲੇ ਚੁੰਮਾ ਤੇ ਨਾਲੇ ਸ਼ਰਮਾਵਾਂ ਵੇ ਬੀਬਾ ਤੇਰੇ ਦਰਸ਼ਨ ਲਈ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਮਾਇਆ ਤੇਰੇ ਵੇਖਣ ਲਈ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ। ਬਹੁਤ ਸਾਰੇ ਲਫ਼ਜ਼ ਸ਼ਿਵ ਦੇ ਜਿਵੇਂ ਬਦਲੇ ਹੈ ਜੇ ਸਾਡੇ ਸਿੰਗਰ ਦੋਸਤ ਨੇ, ਉਹਦੇ ਵਿੱਚ ਥੋੜ੍ਹਾ ਜਿਹਾ ਆਉਂਦਾ ਕਿ ਵੀ ਕਿਉਂਕਿ ਉਹ ਹੁਣ ਤੇ ਸਾਡੇ 'ਚ ਨਹੀਂ ਹੈ, ਸਾਡੇ ਕੋਲ ਤਾਂ ਕੋਈ ਰਾਈਟ ਨਹੀਂ ਕਿਸੇ ਲਫ਼ਜ਼ ਨੂੰ ਵੀ, ਭਾਵੇਂ ਉਹ ਬਾਬਿਆਂ ਦਾ ਹੋਵੇ ਤੇ ਭਾਵੇਂ ਕਿਸੇ ਵੀ ਸ਼ਾਇਰ ਦਾ ਹੋਵੇ, ਤੇ ਉਹ ਅਸੀਂ ਅੱਗੇ ਪਿੱਛੇ ਕਰ ਲਈਏ, ਬਦਲ ਲਈਏ। ਔਰ ਉਹ ਸ਼ਾਇਰੀ ਕੀ ਹੈ ਵੀ ਜਿਹੜੀ ਵਜ਼ਨ 'ਚ ਬੈਰ 'ਚ ਨਾ ਹੋਵੇ, ਤੇ ਉਹ ਵਜ਼ਨ ਬੈਰ 'ਚ ਜਿਹੜੀ ਸ਼ੈ ਹੋਵੇ ਉਹਦੀ ਤਰਜ਼ ਨਾ ਬਣੇ ਪੂਰੀ, ਉਹ ਫਿਰ ਕੁਝ ਚੀਜ਼ਾਂ ਐਡ ਕਰ ਲੈਂਦੇ ਨੇ। ਸਾਰੇ ਨੇ ਕੀਤੀਆਂ ਨੇ, ਸਾਰੇ ਸਿੰਗਰਾਂ ਨੇ। ਉਹਨਾਂ ਨੇ ਕਿਹਾ ਕਿ ਇਹਨੂੰ ਸੌਖਾ ਕਰ ਦਿਓ, ਇਹ ਪੁਰਾਣਾ ਲਫ਼ਜ਼ ਹੈ, ਇਹ ਪੱਲੇ ਨਹੀਂ ਪੈਣਾ, ਤੇ ਪਿੱਲੀ ਨੂੰ ਸਿੱਲੀ ਨੂੰ ਕਿਵੇਂ ਬੋਲਣਾ ਉਹ ਤਾਂ ਸਾਨੂੰ ਨਹੀਂ ਪਤਾ ਲੱਗਦਾ। ਸੋ ਇਹ ਬਹਰਹਾਲ ਸਾਰੇ ਜਿੰਨੇ ਸਿੰਗਰਸ ਨੇ ਇਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਵੀ ਅਸਲ ਕੰਟੈਂਟ ਜਿਹੜਾ ਹੈ ਛਪਿਆ ਵੀ ਹੋਇਆ, ਲਿਖਿਆ ਵੀ ਹੋਇਆ, ਲੋਕਾਂ ਹੁਣ ਤੇ ਸੋਸ਼ਲ ਮੀਡੀਆ 'ਤੇ ਬੋਲਿਆ ਵੀ ਹੋਇਆ, ਆਲਮੋਸਟ ਸਾਰਾ ਕਲਾਮ ਉਹਦੀ ਡਿਜੀਟਲ ਫਾਈਲ ਲੱਭ ਜਾਂਦੀ ਹੈ। ਖੈਰ ਉਹ ਤਾਂ ਹੁਣ ਨਹੀਂ ਗੈਰ ਵਜੂਦ ਕਿ ਜ਼ਿਆਦਾ ਗੱਲਾਂ ਨਹੀਂ ਚੰਗੀਆਂ, ਉਹ ਚਲੇ ਗਏ ਨੇ ਜਦੋਂ ਬੰਦਾ ਸਾਹਮਣੇ ਕਰਦਾ। ਲੇਕਿਨ ਉਹ ਬਾਕੀਆਂ ਵਾਸਤੇ ਕੀਤਾ ਇੰਨਾ ਕਿ ਵੀ ਥੋੜ੍ਹਾ ਜਿਹਾ ਇਹ ਹੋਣਾ ਚਾਹੀਦਾ। ਲਓ ਜੀ, ਅੱਜ ਦੀ ਉਚੇਚੀ ਜਿਹੜੀ ਪੇਸ਼ਕਾਰੀ ਹੈ ਉਹ ਇੱਕ ਅਨਪਬਲਿਸ਼ਡ ਨਾਵਲ ਪੰਜਾਬੀ ਦਾ ਲੂਰ ਦੇ ਨਾਂ ਤੋਂ ਐਹਤਸ਼ਾਮ ਕਾਜ਼ਮ ਹੋਰਾਂ ਨੇ ਲਿਖਿਆ। ਉਹਦਾ ਇੱਕ ਚੈਪਟਰ ਜਿਹੜਾ ਹੈ 15 ਮਿੰਟ ਦੀ ਰੀਡਿੰਗ ਹੈ ਇਹਦੀ, ਉਹ ਤੁਹਾਡੇ ਸਾਹਮਣੇ ਪੇਸ਼ ਕਰਨਗੇ। ਉਸ ਤੋਂ ਬਾਅਦ ਸਾਰੇ ਓਪਨ ਗੱਲਬਾਤ ਦਾ ਸੱਦਾ ਹੋਏਗਾ। ਪਰ ਆਖਰ ਤੇ ਸਾਬੇ ਸਦਾਰਤ ਤੋਂ ਸਾਡੀ ਅਰਜ਼ੀ ਹੈ ਕਿ ਵੀ ਉਹ ਨਵੇਂ ਅਜੋਕੇ ਪੰਜਾਬੀ ਫਿਕਸ਼ਨ ਬਾਰੇ ਉਹਦੇ ਜੋ ਮੁਹਾਰ ਨੇ ਔਰ ਉਹ ਕਿੱਥੇ ਖੜਾ ਹੈ, ਕਿਸ ਪਾਸੇ ਜਾ ਰਿਹਾ ਹੈ, ਉਹਦੇ ਉੱਤੇ ਗੱਲਬਾਤ ਕਰਾਂਗੇ। ਸੋ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਦਾਵਤ ਦਿੰਦੇ ਹਾਂ ਐਹਤਸ਼ਾਮ ਕਾਜ਼ਮ ਨੂੰ ਕਿ ਉਹ ਆਉਣ ਔਰ ਆਪਣਾ ਨਾਵਲ ਦਾ ਚੈਪਟਰ ਜਿਹੜਾ ਉਹ ਸਾਨੂੰ ਪੜ੍ਹ ਕੇ ਸੁਣਾਉਣ। ਨਾਵਲ ਦੀ ਮੌਜੂਦਾ ਤਰਤੀਬ ਦੇ ਮੁਤਾਬਕ ਵੈਸੇ ਦੂਜਾ ਚੈਪਟਰ ਹੈ। ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਹੋਸਟਲ ਨੰਬਰ 14 ਦੇ ਕਮਰਾ ਨੰਬਰ 50 ਉੱਤੇ ਪਿੰਜਰੇ ਦਾ ਠੱਪਾ ਲੱਗਾ ਹੈ ਤੇ ਚੁਰਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ। ਇਸ ਪਿੰਜਰੇ ਵਿੱਚ ਕੈਦ ਪੰਛੀ ਦੇ ਦਿਲ ਵਿੱਚ ਡਿੱਠੇ ਤੇ ਅਣਡਿੱਠੇ ਖਾਬਾਂ ਦੇ ਨਕਸ਼ੇ ਉਲੀਕੇ ਹਨ। ਇਹ ਨਕਸ਼ੇ ਕਮਰੇ ਦੀ ਲੰਘ ਦੀ ਕੱਦ ਲੱਗੇ ਹੋਏ ਨਕਸ਼ੇ ਤੋਂ ਬਾਹਲੇ ਵੱਖ ਹਨ। ਕਿਤਾਬਾਂ ਦੀ ਦੁਨੀਆ 'ਚੋਂ ਨਿਕਲ ਕੇ ਉਸ ਹਮੇਸ਼ਾ ਆਪਣੇ ਦਿਲ ਵਾਲੇ ਨਕਸ਼ੇ ਦਾ ਕੱਦ ਵਾਲੇ ਨਕਸ਼ੇ ਨਾਲ ਤੁਲਨਾ ਕਰਨਾ। ਉਹਦੀ ਨਜ਼ਰ ਨੀਲੇ ਪਾਣੀਆਂ 'ਤੇ ਪਾਉਂਦੀ ਰਹਿਣੀ। ਇਹ ਨੀਲਾ ਰੰਗ ਉਹਦੇ ਦਿਲ 'ਤੇ ਬਣੇ ਨਕਸ਼ਿਆਂ ਦੇ ਰੰਗ ਨਾਲ ਵਾਹ ਵਹੀ ਰਲਦਾ ਹੈ ਤੇ ਅੱਖੀ ਰਾਹੀਂ ਦਿਲ ਵਿੱਚ ਲੱਥ ਜਾਂਦਾ ਹੈ। ਉਹਦੀ ਨਜ਼ਰ ਦਿਲ ਵਿੱਚੋਂ ਕੱਦ ਤੇ ਕੱਦ ਵਿੱਚੋਂ ਦਿਲ ਲੱਭਣ ਦੇ ਚਾਅ 'ਚ ਨੀਲੇ ਰੰਗ ਵਿੱਚ ਇੰਜ ਗੱਡੀ ਰਹਿੰਦੀ ਜਿਵੇਂ ਫਸਲਾਂ ਦੀ ਰਾਖੀ ਵਾਸਤੇ ਲੱਕੜ ਦਾ ਗੁੱਡਾ ਗੱਡਿਆ ਹੋਵੇ।
ਕਮਰੇ ਦੇ ਪਿਛਲੇ ਬੂਹੇ ਨੂੰ ਉਸ ਕਦੋਂ ਦਾ ਪੱਟ ਕੇ ਪਰਦਾ ਚਾ ਲਮਕਾਇਆ ਹਾ ਤੇ ਆਪਣੇ ਦਿਲ ਤੇ ਉਲੀਕੇ ਸੁਪਨਿਆਂ ਦੇ ਨਕਸ਼ੇ ਨੂੰ ਲੰਘਦੀ ਕੱਦ ਤੇ ਲੱਗੇ ਦੁਨੀਆ ਦੇ ਨਕਸ਼ੇ ਨਾਲ ਟੰਗ ਕੇ ਅੰਦਰ ਬਾਹਰ ਦੀ ਝਾਤੀ ਵਾਸਤੇ ਸੁਖਿਆਈ ਪੈਦਾ ਕੀਤੀ ਹੈ। ਹੁਣ ਬਾਹਰੋਂ ਆਉਣ ਵਾਲੇ ਚਾਨਣਾ ਦੀ ਰਾਹ ਨੰਗੀ ਨੇਤਰੀ ਸੀਨਾ ਤਾਣੀ ਆਜ਼ਾਦੀਆਂ ਦੇ ਨਾਰੇ ਮਾਰਦੀ ਹੈ ਤੇ ਪੱਖੂਆਂ ਦੀਆਂ ਚੂਕਾਂ ਚੁਰਕਾਂ ਕੂਕਾਂ ਤੇ ਗੁੱਟਾਂ ਨਕਸ਼ਿਆਂ ਉੱਤੇ ਕੀਤੇ ਡੂੰਘੇ ਗਾਹ ਨੂੰ ਸਾਹ ਕੱਢਣ ਦਾ ਸੁਨੇਹਾ ਦਿੰਦੀਆਂ ਹਨ। ਇਸ ਕਮਰੇ ਦਾ ਸਾਹਾਂ ਬੂਹਾ ਖੁੱਲ੍ਹਦਾ ਤੇ ਪਿੰਜਰਾ ਆਲਣੇ ਦਾ ਰੂਪ ਵਟਾ ਲੈਂਦਾ। ਇੰਜ ਜਾਪਦਾ ਜਿਵੇਂ ਇਹ ਪਿੰਡ ਦਾ ਟੱਫਰਾ ਹੈ ਜਿਹਦੀਆਂ ਸੱਜੇ ਖੱਬੇ ਦੋ ਕੰਧਾਂ ਤੇ ਉੱਤੇ ਛੱਤ ਤੇ ਇਸ ਆਲਣੇ ਵਿੱਚ ਇੱਕ ਆਜ਼ਾਦ ਪੰਛੀ ਰਹਿੰਦਾ ਹੈ ਜਿਹਨੂੰ ਉਹਦੇ ਮਾਪਿਆਂ ਮੁਕਾਬਲੇ ਦੇ ਇਮਤਿਹਾਨ ਦਾ ਫਾਹ ਪਾ ਕੇ ਦੋਵਾਂ ਖਰਬਾਟਾਂ ਨੂੰ ਕਿਤਾਬਾਂ ਨਾਲ ਬੰਨ੍ਹ ਛੱਡਿਆ ਹੈ। ਦਿਲ ਦੀ ਉਡਾਰੀ ਸੁਪਨਿਆਂ ਦੇ ਨਕਸ਼ੇ ਕੱਛਦੀ ਖੱਬੀ ਕੱਦ ਤੇ ਲੱਗੇ ਨਕਸ਼ੇ ਤੇ ਜਾ ਸਾਹ ਲੈਂਦੀ ਤੇ ਪਖੇਰੂ ਦੇ ਮਨ ਵਿੱਚ ਹਵਾਵਾਂ ਵਗਣ ਲੱਗ ਪਾਉਂਦੀਆਂ। ਪਿਛਲਾ ਪਰਦਾ ਚਾਹ ਤੇ ਸਾਹਮਣਾ ਬੂਹਾ ਖੋਲ੍ਹ ਕੇ ਚਾਨਣਾ ਨੂੰ ਜੱਫਾ ਮਾਰ ਲੈਂਦਾ। ਕਿਤਾਬਾਂ ਨਾਲ ਬੱਧੇ ਪਰਾਂ ਨੂੰ ਸੁਪਨਿਆਂ ਦੀ ਕੈਂਚੀ ਨਾਲ ਕੁਤਰਨ ਦੀ ਕੋਸ਼ਿਸ਼ ਕਰਦਾ ਪਰ ਜੇਰਾ ਨਾ ਪਾਉਂਦਾ। ਇਹ ਕਮਰਾ ਕਦੀ ਪਿੰਜਰਾ ਤੇ ਕਦੀ ਆਲਣੇ ਦਾ ਰੂਪ ਧਾਰਦਾ ਰਹਿੰਦਾ। ਬੇਸਵਾਦੀ ਬਣਦੀ ਮੁੱਕਦੀ ਰਹਿੰਦੀ। ਅਕਾ ਤੇ ਉਪਾ ਲੁਕਣ ਮਿੱਟੀ ਖੇਡਦੇ ਰਹਿੰਦੇ। ਨਾ ਪਿੰਜਰਾ ਵਾਰੇ ਛਾ ਤੇ ਨਾ ਆਲਣਾ। ਪਾਉਂਦੀ ਹੈ ਤੇ ਉਡਾਰੀ ਅੰਬਰਾਂ ਦਾ ਸੀਨਾ ਚੀਰਦੀ ਰੁੱਖਾਂ ਦੀਆਂ ਲਗਰਾਂ ਕੀਰਦੀ ਸੂਰਜ ਚੰਨ ਤੇ ਤਾਰਿਆਂ ਦੀਆਂ ਸਰਹੱਦਾਂ ਤੱਕ ਖਿਲਰੀ ਤੇ ਹੱਡੋਂ ਖਿਲਰਦੀ ਜਾਂਦੀ ਕਾਇਨਾਤ ਦੇ ਅੰਬਰਾਂ ਵਿੱਚ ਮਾਰੀ ਹੋਈ ਮਸਤ ਉਡਾਰੀ। ਦੇਹ ਦੀ ਕੰਨੀ ਨਿਕਲਦਿਆਂ ਸਾਰੀ ਉਹਦੀ ਅੱਖ ਉਗੜੀ ਤੇ ਉਹ ਬੌਂਦਲਿਆ ਬੁੰਦਲਾਇਆ ਖੱਬੀ ਕੱਦ ਤੇ ਲੱਗੇ ਨਕਸ਼ੇ ਨੂੰ ਘੂਰਨ ਲੱਗ ਪਿਆ। ਉਹਦੀ ਸਿਰਾਂਦੀ ਭਵਾਂਦੀ ਕਿਤਾਬਾਂ ਖਿਲਰੀਆਂ ਹਨ। ਤਵਾਰੀਖ ਉਹਦੇ ਗੋਡਿਆਂ ਹੇਠ ਆਈ ਤੇ ਸਾਹਤ ਸਿਰਾਣੇ ਥੱਲੇ। ਉਸ ਆਪਣੇ ਖੱਬ ਛੰਡੇ ਤੇ ਸਿਆਸਿਆਤ ਦਾ ਧਾਗਾ ਜਿਹੜਾ ਉਹਦੀ ਸੱਜੀ ਖਰਬਾਟ ਨਾਲ ਬੱਧਾ ਹਾ ਤਿੜਕ ਕਰਕੇ ਟੁੱਟ ਗਿਆ। ਰਾਤੀ ਉਹ ਸੁਫਨਾ ਵੇਂਦਾ ਰਿਹਾ ਹਾ। ਰੁੱਖਾਂ ਪੱਖੂਆਂ ਤੇ ਦਰਿਆਵਾਂ ਦੇ ਸੰਗ ਆਜ਼ਾਦੀਆਂ ਦੀ ਹਯਾਤੀ ਜੀਵਨ ਵਾਲਾ ਸੁਫਨਾ। ਉਹਦੀਆਂ ਅੱਖੀਂ ਅਜੇ ਵੀ ਉਸੇ ਸੁਫਨੇ ਦੇ ਨਸ਼ੇ ਨਾਲ ਰਤੀਆਂ ਹਨ ਤੇ ਉਹ ਕੱਦ ਤੇ ਲੱਗੇ ਨਕਸ਼ੇ ਨੂੰ ਦਿਲ ਤੇ ਲੱਗੇ ਨਕਸ਼ੇ ਨਾਲ ਬਾਰ-ਬਾਰ ਰਲਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਸਾਹਮਣਾ ਬੂਹਾ ਤੇ ਪਿਛਲਾ ਪਰਦਾ ਦੋਵੇਂ ਚੀਤੇ ਹਨ। ਅੱਜ ਉਹਦਾ ਦਿਲ ਬੁੱਝ ਗਿਆ ਹਾ। ਪਤਾ ਨਹੀਂ ਕਿਉਂ ਪਰ ਅੱਜ ਉਹਦਾ ਦਿਲ ਬੁੱਝ ਗਿਆ ਹਾ। ਚਾਨਣ ਅੱਜ ਵੀ ਪੌਂਧਾਰ ਸਗਵਾਂ ਤੇ ਪੂਰਾ ਹਾ। ਚਿੜੀਆਂ ਅੱਜ ਵੀ ਚੀਂ ਚੀਂ ਲਾਈ ਹੈ। ਬਿੱਲੀ ਅੱਜ ਵੀ ਬੰਨੀ ਤੇ ਬੈਠੀ ਛਾਈ ਲਾਉਂਦੀ ਹੈ। ਹਵਾ ਅੱਜ ਵੀ ਉਸੇ ਤਾਣ ਤੇ ਵਗਦੀ ਹੈ ਪਰ ਅੱਜ ਉਹਦਾ ਦਿਲ ਬੁੱਝ ਗਿਆ ਹਾ। ਚਾਨਣ ਹਵਾਵਾਂ ਚੂਕਾਂ ਚੁਰਕਾਂ ਤੇ ਛਾਈਆਂ ਸਭੇ ਬੁੱਝੇ ਦਿਲ ਦੇ ਹਨੇਰੇ 'ਚ ਖੜੀਚ ਗਏ ਹਨ। ਕਿੰਨਾ ਹੀ ਚਿਰ ਉਹ ਬੁੱਝੇ ਹੋਏ ਦਿਲ ਨਾਲ ਨਕਸ਼ੇ ਨੂੰ ਉੱਲੂਆਂ ਵਾਂਗ ਵੇਂਦਾ ਰਿਹਾ। ਉਹਦੇ ਅੰਦਰ ਦੇ ਸਾਰੇ ਨਕਸ਼ੇ ਘੁੱਪ ਹਨੇਰਿਆਂ ਵਿੱਚ ਗਵਾਚ ਗਏ। ਸੜਕਾਂ ਦਾ ਇੱਕ ਜਾਲ ਉਹਨੂੰ ਅੰਦਰੋਂ ਅੰਦਰੀ ਡੰਗਣ ਲੱਗ ਪਿਆ। ਖੁੱਲ੍ਹੇ ਅਸਮਾਨ ਤੇ ਛਤਰੀਆਂ ਤਣ ਗਈਆਂ। ਗੁੰਮਾ ਬਣ ਗਿਆ। ਕਾਇਨਾਤ ਸੁੰਗੜਨ ਲੱਗ ਪਈ ਤੇ ਸੁੰਗੜਦੀ ਇੱਕ ਪਿੰਜਰਾ ਬਣ ਗਈ। ਹੁਣ ਉਹ ਉਸੇ ਪਿੰਜਰੇ ਵਿੱਚ ਕੈਦ ਹਾਂ। ਉਹ ਫੜ ਗਿਆ। ਉਸ ਕੱਦ ਤੇ ਲੱਗਾ ਨਕਸ਼ਾ ਪਾੜਿਆ। ਨਿੱਕੀਆਂ ਨਿੱਕੀਆਂ ਕਰੂੰਬਲਾਂ ਕਰਕੇ ਕਮਰੇ ਦੇ ਪਿਛਵਾੜੇ ਨਿਕਲੇ ਹੋਏ ਛੇੜ ਤੇ ਖਲੋ ਕੇ ਫੂਕ ਮਾਰੀ ਤੇ ਕਾਗਜ਼ਾਂ ਦੀਆਂ ਕਰੂੰਬਲਾਂ ਉੱਡਦੀਆਂ ਡੋਲਦੀਆਂ ਹੌਸਟਲ ਦੇ ਬਿਰਾਂਡੇ ਦੀ ਛੱਤ ਤੇ ਪਨਾਹ ਲਈ। ਜ਼ਮੀਨ ਦੇ ਨਿੱਕੇ ਨਿੱਕੇ ਡਕਰੇ ਹੋ ਗਏ ਹਨ। ਬਹਿਰੇ ਹਿੰਦ ਅੱਧਾ ਉਹਦੇ ਕਮਰੇ 'ਚ ਤੇ ਅੱਧਾ ਹੇਠਲੇ ਬਿਰਾਂਡੇ ਦੀ ਛੱਤ ਤੇ ਮੁੱਦਾ ਪਿਆ ਹਾ। ਅਫਰੀਕਾ ਦੇ ਕਈ ਮੁਲਕ ਅਮਰੀਕਾ ਨੂੰ ਲੁਕਾਈ ਖੜੇ ਹਨ। ਪੰਜਾਬ ਤੇ ਸਿੱਧੀ ਧੁੱਪ ਪਾਉਂਦੀ ਆਈ ਤੇ ਇਹ ਲਾਂਘਦੇ ਚੜ੍ਹਦੇ ਹਿਮਾਚਲ ਹਰਿਆਣੇ ਸਣੇ ਵੱਖਰਾ ਹੋਇਆ ਹਾ। ਉਸ ਰਾਵੀ ਨੂੰ ਗੌਰ ਨਾਲ ਵੇਖਿਆ। ਧੁੱਪ ਦੇ ਲਿਸ਼ਕਾਰੇ ਨਾਲ ਰਾਵੀ ਵਗਦੀ ਹੋਈ ਜਾਪੀ। ਨਾਲ ਹੀ ਹਵਾ ਦਾ ਇੱਕ ਬੁੱਲਾ ਆਇਆ ਤੇ ਰਾਵੀ ਪੰਜਾਬ ਨੂੰ ਲੈ ਕੇ ਉੱਡ ਗਈ। ਉਹ ਵਾਪਸ ਪਿੰਜਰੇ 'ਚ ਆ ਕੇ ਤਵਾਰੀਖ ਦੇ ਉੱਤੇ ਬਹਿ ਗਿਆ। ਖੱਬੀ ਕੱਦ ਹੁਣ ਖਾਲੀ ਹੈ। ਪਿਛਲੇ ਕਈਆਂ ਦਿਨਾਂ ਤੋਂ ਉਹਦੇ ਜ਼ਿਹਨ ਵਿੱਚ ਸਿਆਸੀ ਤਵਾਰੀਖੀ ਸਮਾਜੀ ਤੇ ਫਲਸਫਿਆਨਾ ਨਜ਼ਰੀਆਂ ਦੀਆਂ ਕੁਰਬਲ ਹੋ ਰਹੀ ਹੈ। ਉਹਦੇ ਜ਼ਿਹਨ ਵਿੱਚ ਇਸਤਲਾਹਾਂ ਦੀਆਂ ਨਦੀਆਂ ਛੱਲਾਂ ਮਾਰਨ ਲੱਗ ਪਈਆਂ। ਉਸ ਇੱਕ ਗੋਤਾ ਲਾਇਆ ਤੇ ਉਹਨਾਂ ਛੱਲਾਂ ਵਿੱਚੋਂ ਟੂਰਿਜ਼ਮ ਨੂੰ ਬਾਹਰ ਕੱਢ ਲਿਆਂਦਾ। ਟੂਰਿਜ਼ਮ ਨਾਲ ਕਮਰਸ਼ੀਅਲਿਜ਼ਮ ਦਾ ਗਾਢਾ ਲੱਗਾ ਹਾ। ਉਹਨੂੰ ਇੰਝ ਲੱਗਾ ਜਿਵੇਂ ਇਹ ਸਾਰੇ ਲਫ਼ਜ਼ ਫੋਕੇ ਤੇ ਬੇਰੂਹ ਨੇ। ਉਹ ਨਦੀ 'ਚੋਂ ਬਾਹਰ ਨਿਕਲਿਆ। ਉਹਦੇ ਕਧਾੜਿਆਂ ਉੱਤੇ ਦੋ ਸ਼ਬਦ ਸਿਰ ਚਾਈ ਆਕੜ ਕੇ ਬੈਠੇ ਹਨ, ਵੰਜਾਰਾ ਤੇ ਸੁਫਨਾ। ਵੰਜਾਰੇ ਦੇ ਹੱਥ 'ਚ ਇੱਕ ਕਾਗਜ਼ ਉੱਤੇ ਸੁਪਨਿਆਂ ਦੀ ਦੁਨੀਆ ਦੇ ਨਕਸ਼ੇ ਤੇ ਮਨਸੂਬੇ ਉਲੀਕੇ ਹੋਏ।
ਇਹਨਾਂ ਮਨਸੂਬਿਆਂ ਦੀ ਸੁਰਖੀ ਬਾਬੇ ਫਰੀਦ ਦਾ ਮਿਸਰਾ, ਟੁਰਿਆ ਟੁਰਿਆ ਜਾ ਫਰੀਦਾ, ਟੁਰਿਆ ਟੁਰਿਆ ਜਾ। ਹੇਠਾਂ ਸਰਹੱਦਾਂ ਦੀ ਨਫੀ ਕਰਦਾ ਹੋਇਆ ਇੱਕ ਜਗਤ ਯਾਤਰਾ ਦਾ ਮਨਸੂਬਾ ਮਜ਼ਹਬੀ ਤੇ ਅਸਾਤੀਰੀ ਹਵਾਲਿਆਂ ਨਾਲ ਪਰੁੱਤਾ, ਸੀਰੂ ਫਿਲ ਅਰਜ਼ ਤੋਂ ਮਨ ਅਰਾਫਾ ਨਫਸਹੂ ਨਾਲ ਰਲਦਾ। ਹੈਮਨ ਸਾਂਗ ਤੇ ਡਾਨ, ਹੈਮਨ ਸਾਂਗ, ਇਬਨੇ ਬਤੂਤਾ, ਮਾਰਕੋ ਪੋਲੋ, ਵਾਸਕੋ ਡੀ ਗਾਮਾ ਤੇ ਜੋਗੀਆਂ ਵਰਗੇ ਤਵਾਰੀਖੀ ਮਨੁੱਖਾਂ ਤੋਂ ਲੈ ਕੇ ਡਾਨ ਕੇ ਹੋਟੇ ਤੇ ਗੁਲੀਵਰ ਦੇ ਕਿਤਾਬੀ ਪਾਤਰਾਂ ਤਾਈਂ ਦੇ ਨਾਵਲਾਂ ਨਾਲ ਉਲੀਕਿਆ ਲੂਰ ਲੂਰ ਦਾ ਮਨਸੂਬਾ ਜੋਗ ਪੰਥ ਦਿਆਂ ਜੋਗੀਆਂ ਤੇ ਤਸੱਵੁਫ ਦੇ ਸੂਫੀਆਂ ਦੀਆਂ ਤਬਲੀਗਾਂ ਦੇ ਰੀਸ ਕਰਦਾ ਹੋਇਆ ਉਹਨੂੰ ਬੁੱਧਾ ਤੋਂ ਨਾਨਕ ਤਾਈਂ ਸਾਰੇ ਬਾਬਿਆਂ ਦੇ ਪੈਰਾਂ ਤੇ ਪੈਰ ਧਰਨ ਦਾ ਚਾਹ ਆ। CSS ਦੀ ਤਿਆਰੀ ਉਹਨੂੰ ਰਾਸ ਨਾ ਹੀ ਆਉਣੀ। ਇੱਕ ਵਣਜਾਰਾ ਕਦੀ ਅਫਸਰ ਨਹੀਂ ਬਣ ਸਕਦਾ, ਨਾ ਹੀ ਅਫਸਰ ਵਣਜਾਰੇ ਹੁੰਦੇ ਨੇ। ਉਹ ਰਾਤੀ ਨਿੱਕੇ ਪਿੰਜਰੇ 'ਚੋਂ ਨਿਕਲ ਕੇ ਵੱਡੇ ਪਿੰਜਰੇ ਦੀ ਸੈਰ ਕਰਦਾ ਹਾਂ। ਕਮਰੇ ਨੂੰ ਉਹ ਪਿੰਜਰਾ ਨਿੱਕਾ ਪਿੰਜਰਾ ਤੇ ਯੂਨੀਵਰਸਿਟੀ ਨੂੰ ਵੱਡਾ ਪਿੰਜਰਾ ਆਖੇ। ਇਹ ਦੋਵੇਂ ਪਿੰਜਰੇ ਵੇਲੇ ਕਵੇੜੇ ਰੂਪ ਬਦਲੀ ਰੱਖਣ। ਪੂਰੀ ਯੂਨੀਵਰਸਿਟੀ ਉਹਦਾ ਘਰ ਹਾਈ। ਪਿੰਜਰਾ ਜਿਹੜਾ ਵੀ ਹੋਵੇ ਹੁੰਦਾ ਤੇ ਪਿੰਜਰਾ ਹੀ ਹੈ। ਫੈਸਲ ਆਡੀਟੋਰੀਅਮ ਦੀ ਨੀਲੀ ਬਿਲਡਿੰਗ ਸਮੁੰਦਰ ਬਣ ਜਾਂਦੀ। ਰਾਤ ਦੀ ਕਾਲੀ ਚਾਦਰ ਵਿੱਚ ਵਲਟੀਤਾ ਇਹ ਸਮੁੰਦਰ ਮਾਂ ਦੀ ਝੋਲੀ ਵਿੱਚ ਨਵੇਂ ਜਾਤਕ ਵਾਂਗ ਸੁੱਤਾ ਹੋਇਆ ਜਾਪਦਾ, ਜਿਵੇਂ ਦੁੱਧ ਦਾ ਨਸ਼ਾ ਰਗ ਰਗ ਵਿੱਚ ਸਮਿਚ ਗਿਆ ਹੋਵੇ। ਉਹਦੀ ਉਡਾਰ ਇਸ ਨਸ਼ੀਲੇ ਸਮੁੰਦਰ ਉੱਤੇ ਚੁੱਪ ਦੀ ਤਣੀ ਕਾਲੀ ਚਾਦਰ ਹੇਠ ਰੁੱਝੀ ਰਹਿੰਦੀ। ਕਦੀ ਕਦੀ ਇਹ ਨੀਲਾ ਸਮੁੰਦਰ ਛੂਕਦਾ ਵੀ। ਉਦੋਂ ਸਿਰ ਤੇ ਤਣੀ ਚਾਦਰ ਦੀਆਂ ਤੰਦਾਂ ਸੋਨੇ ਰੰਗੀਆਂ ਹੋ ਜਾਂਦੀਆਂ। ਚੰਨ ਦਾ ਚਾਨਣ ਇਸ ਵੱਡੇ ਪਿੰਜਰੇ ਦੇ ਹਰ ਡਿਪਾਰਟਮੈਂਟ ਨੂੰ ਲਿਸ਼ਕਾ ਛੱਡਦਾ। ਉਦੋਂ ਉਹਦੀ ਉਡਾਰ ਪੂਰੇ ਪਿੰਜਰੇ ਦਾ ਤਵਾਫ ਕਰਦੀ ਤੇ ਉਹ ਇਸ ਪਿੰਜਰੇ 'ਚੋਂ ਕਾਇਨਾਤ ਨੂੰ ਲੱਭਣ ਤੁਰ ਪਾਉਂਦਾ। ਕਾਲੀ ਚਾਦਰ ਹੇਠ ਵਗਦੀਆਂ ਨਦੀਆਂ ਤੇ ਸੁੰਨੇ ਰਾਹ ਜਦੋਂ ਚੰਨ ਦੀ ਚਾਨਣੀ ਹੇਠ ਲਿਸ਼ਕਦੇ ਅੰਦਰ ਬਾਹਰ ਰੌਲੇ ਪੈ ਜਾਂਦੇ। ਇਹ ਨਦੀਆਂ ਇਲਮ ਦੀਆਂ ਨਦੀਆਂ ਹਨ। ਇਹ ਰਾਹਾਂ ਖੋਜ ਦੀਆਂ ਰਾਹਾਂ ਹਨ। ਤਾਰੂਆਂ ਤੇ ਖੋਜੀਆਂ ਤੋਂ ਵਾਂਝੀਆਂ ਵਣਜਾਰਿਆਂ ਦੀਆਂ ਉਡੀਕਣ ਹਾਰ। ਇੱਕ ਨਿੱਕੀ ਜਿਹੀ ਦੁਨੀਆ ਜਿਹੜੀ ਵੱਡੀ ਕਾਇਨਾਤ ਦਾ ਨਿੱਕਾ ਜਿਹਾ ਪਰਛਾਵਾਂ ਹੈ। ਇਸ ਪਿੰਜਰੇ ਤੋਂ ਬਾਹਰਲੀਆਂ ਨਦੀਆਂ ਤੇ ਰਾਵੀ, ਚਨਾਹ, ਸਤਲੁਜ, ਬਿਆਸ ਤੇ ਜਿਹਲਮ ਦੇ ਨਾਵਾਂ ਤੋਂ ਜਾਣੀਆਂ ਜਾਂਦੀਆਂ ਹਨ। ਨੀਲ ਤੇ ਐਮਾਜ਼ੋਨ ਜਿਹੇ ਨਾਵਾਂ ਹੇਠ ਵਗਦੀਆਂ ਹਨ। ਦਜਲਾ ਤੇ ਫਰਾਤ ਦੇ ਠੱਪਿਆਂ ਨਾਲ ਫੱਬੀਆਂ ਹਨ। ਗੰਗਾ ਤੇ ਜਮਨਾ ਦੇ ਪਵਿੱਤਰ ਨਾਵਾਂ ਨਾਲ ਆਖਰਦੀਆਂ ਹਨ। ਟੇਮਜ਼ ਤੇ ਹਾਨ ਤੇ ਤਿਗੜਦੀਆਂ ਹਨ। ਪਰ ਇਹ ਨਦੀਆਂ ਤੇ ਰਾਹਾਂ ਬਾਹਰਲੀ ਦੁਨੀਆ ਦੀਆਂ ਸੜਕਾਂ ਤੇ ਨਦੀਆਂ ਤੋਂ ਉੱਕਾ ਵੱਖ ਹਨ। ਕੋਈ ਸਿਆਸਤ ਦੀ ਨਦੀ ਹੈ ਤੇ ਕੋਈ ਤਵਾਰੀਖ ਦੀ। ਕਿਸੇ ਦਰਿਆ ਵਿੱਚੋਂ ਥੇ ਖਟਾਈ ਦੀਆਂ ਛੱਲਾਂ ਉਭਰਦੀਆਂ ਤੇ ਕੋਈ ਫਲਸਫੇ ਦੀ ਡੂੰਘਾਈ ਜਰਦਿਆਂ ਚੁੱਪ ਚੁਪੀਤੀ ਖਲੋਤੀ ਰਹਿੰਦੀ। ਰਾਹਾਂ ਦੀ ਸੁੰਝ ਖੋਜਕਾਰਾਂ ਦੇ ਪੈਰਾਂ ਦੀ ਚਾਪ ਨੂੰ ਉਡੀਕਦੀ। ਕਾਲੀ ਚਾਦਰ ਹੇਠ ਵਗਦੀਆਂ ਨਦੀਆਂ ਤੇ ਸੁੰਝੇ ਰਾਹ ਜਦੋਂ ਚੰਨ ਦੀ ਚਾਨਣੀ ਹੇਠ ਲਿਸ਼ਕਦੇ ਉਹਦੇ ਅੰਦਰ ਬਾਹਰ ਰੌਲਾ ਪੈ ਜਾਂਦਾ। ਮਾਂ ਦੇ ਦੁੱਧ ਦੇ ਨਸ਼ੇ ਨਾਲ ਸੁੱਤਾ ਸਮੁੰਦਰ ਚੀਕਦਾ, ਰੌਲਾ ਪਾਉਂਦਾ, ਠਾਠਾਂ ਮਾਰਦਾ ਤੇ ਉਹਨੂੰ ਲੱਗਦਾ ਵੀ ਪਿੰਜਰੇ ਦੀਆਂ ਕੰਧਾਂ ਟਹਿ ਗਈਆਂ ਨੇ ਤੇ ਉਹ ਲਾ ਮਹਿਦੂਦ ਆਜ਼ਾਦੀਆਂ ਦਾ ਹਾਣੀ ਬਣ ਗਿਆ। ਇਹ ਖਿਆਲ ਉਹਦੀ ਉਡਾਰ ਨੂੰ ਚੰਨ ਤਾਈਂ ਲੈ ਜਾਂਦਾ। ਚੰਨ ਦਾ ਚਾਨਣ ਜਿਹੜਾ ਸੁੱਤੇ ਸਮੁੰਦਰਾਂ ਨੂੰ ਜਗਾਉਂਦਾ ਤੇ ਬੰਦ ਪਿੰਜਰਿਆਂ ਨੂੰ ਖੋਲ੍ਹਦਾ, ਉਹਨੂੰ ਆਪਣੇ ਨਾਲ ਛਿੱਕੀ ਰੱਖਦਾ। ਚੰਨ ਤੇ ਸਮੁੰਦਰ ਦੇ ਰਿਸ਼ਤੇ ਦਾ ਰੂਪ ਵਟਾਂਦਰਾ ਹੁੰਦਾ ਰਹਿੰਦਾ। ਪਾਤਰ ਬਦਲਦੇ ਰਹਿੰਦੇ। ਉਹ ਆਪ ਹੀ ਸਮੁੰਦਰ ਬਣ ਜਾਂਦਾ। ਇਲਮ ਦਾ ਚੰਨ ਚਾਨਣਾ ਦਾ ਵਰਤਾਵਾ ਹਾ। ਹੇਠ ਨੀਲਾ ਸਮੁੰਦਰ ਤੇ ਉੱਤੇ ਸੁਨਹਿਰੀ ਚਾਨਣਾ ਨਾਲ ਗੁੱਤਾ ਨੀਲਾ ਅਸਮਾਨ, ਜਾਦੂ ਨਗਰੀਆਂ ਦੇ ਮੁੱਢ। ਉਹ ਉੱਡਦਾ, ਕੂਕਦਾ, ਸ਼ੂਕਦਾ ਤੇ ਹੂਕਦਾ ਹੋਇਆ ਇਲਮ ਦੀਆਂ ਨਿੱਕੀਆਂ ਨਿੱਕੀਆਂ ਨਦੀਆਂ ਵਿੱਚ ਟੋਬੇ ਲਾਉਂਦਾ ਅਗਾਂਹ ਦੀ ਅਗਾਂਹ ਹੀ ਨਿਕਲ ਜਾਂਦਾ। ਉਹਦੀਆਂ ਰਾਤਾਂ ਯੂਨੀਵਰਸਿਟੀ ਵਿੱਚ ਲੂਰ ਲੂਰ ਕਰਦਿਆਂ ਲੱਗਦੀਆਂ। ਉਸ ਯੂਨੀਵਰਸਿਟੀ ਦੀਆਂ ਦੁਪਹਿਰਾਂ ਹੰਡਾਈਆਂ ਹਨ, ਸ਼ਾਮਾਂ ਸਮੁੱਚੀਆਂ ਹਨ ਤੇ ਰਾਤਾਂ ਜੀਵੀਆਂ ਹਨ। ਯੂਨੀਵਰਸਿਟੀ ਦੇ ਮੌਸਮ ਉਹਦੇ ਮਿੱਤਰ ਹਨ। ਰੁੱਖ ਬੂਟੇ ਤੇ ਫੁੱਲ ਉਹਦੇ ਨਾਂ ਦੇ ਜਾਣੂ। ਗੁਸਤਾਨ ਦੀਆਂ ਕਬਰਾਂ ਉਹਦੇ ਮਨ ਮੰਦਰ ਦੀ ਚੁੱਪ ਤੇ ਹੌਸਟਲ ਨੂੰ ਜਾਂਦੇ ਅੰਡਰਪਾਸ ਵੇਲਿਆਂ ਦੇ ਬੂਹੇ ਹਨ। ਯੂਨੀਵਰਸਿਟੀ ਦੀ ਇਹ ਕਾਇਨਾਤ ਉਹਦੇ ਅੰਦਰ ਲੱਥ ਗਈ ਹੈ ਤੇ ਹੁਣ ਉਹ ਉਸ ਕਾਇਨਾਤ ਨੂੰ ਆਪਣੇ ਅੰਦਰ ਲਾਣਾ ਚਾਹੁੰਦਾ ਹੈ ਜਿਹੜੀ ਕਾਇਨਾਤ ਦਾ ਇਹ ਕਾਇਨਾਤ ਪਰਛਾਵਾਂ ਹੈ। ਡਿਪਾਰਟਮੈਂਟ ਉਹਦੀਆਂ ਰਗਾਂ ਵਿੱਚ ਖੂਨ ਵਾਂਗ ਭੱਜਦੇ। ਮੁਤਾਲਿਆ ਪਾਕਿਸਤਾਨ ਦਾ ਨਾਂ ਪੜ੍ਹ ਕੇ ਉਹ ਹੱਸਦਾ। ਇੱਥੇ ਕੂੜਾਂ ਦੀ ਫੈਕਟਰੀ ਹੈ। ਉਹ ਹਮੇਸ਼ਾ ਇਕੱਲਾ ਹੁੰਦਾ ਤੇ ਚੁੱਪ ਚੁਪੀਤਾ ਵੱਖੋ ਵੱਖ ਸ਼ੋਭਿਆਂ ਦੇ ਲਾਂਘੇ ਲੰਘਦਾ, ਸ਼ੋਭਿਆਂ ਦੇ ਨਾਂ ਪੜ੍ਹਦਾ ਜਾਂਦਾ। ਜਾਗਦੀਆਂ ਅੱਖੀਂ ਸੁਪਨੇ ਉਣਨਾ ਉਸ ਬਾਲ ਗੁਣੇ ਤੋਂ ਹੀ ਸਿੱਖ ਲਿਆ।
ਇਹ ਖਾਬ ਵਰਗਾ ਟੋਰਾ ਉਹਨੂੰ ਆਜ਼ਾਦੀਆਂ ਦਾ ਨਸ਼ਾ ਚੜ੍ਹਦਾ ਹੈ ਤੇ ਉਹ ਮਸਤ ਹੋ ਕੇ ਰੜਕਦਾ ਰਹਿੰਦਾ ਹੈ, ਟੁਰਦਾ ਰਹਿੰਦਾ ਹੈ, ਉੱਡਦਾ ਰਹਿੰਦਾ ਹੈ। ਤਾਰੀਖ ਤੇ ਮੁਤਾਲਾ ਪਾਕਿਸਤਾਨ ਬੇਮਲੂਮਾ ਹਾਸਾ ਉਹਦੇ ਬੁੱਲਾਂ ਨੂੰ ਮਾਸਾ ਕੁ ਹਿਲਾਉਂਦਾ ਤੇ ਚੁੱਪ ਹੋਰ ਡੂੰਗੀ ਹੋ ਜਾਂਦੀ। ਵੰਡ ਤੇ ਵੰਡ ਦਾ ਦੁਖਾਂਤ, ਉਸ ਧਰਤੀ ਦੀ ਵੰਡ ਜਿਹਨੂੰ ਮਾਂ ਆਂਦੇ ਹਨ। ਕਈਆਂ ਤੋਂ ਮਾਂ ਖੁਸ਼ੀ ਤੇ ਕਈਆਂ ਤੋਂ ਮਾਂ ਬੋਲੀ। ਇਹ ਮਾਵਾਂ ਵਟਾਣ ਦਾ ਪ੍ਰਚਾਰਕ ਸ਼ੋਭਾ ਹੈ। ਰਾਤ ਦੇ ਹਨੇਰੇ ਵਿੱਚ ਟੁਰਦਾ ਰਹਿੰਦਾ, ਚੁੱਪ ਚੁਪੀਤਾ, ਦੜ ਵਟਿਆ ਟੁਰਦਾ ਰਹਿੰਦਾ। ਸਿਆਸਤ ਦਾ ਸ਼ੋਭਾ, ਸਿਆਸਤ ਦਾ ਸ਼ੋਭਾ ਡਿਪਲੋਮੇਸੀ ਐਂਡ ਸਟ੍ਰੈਟੇਜਿਕ ਸਟੱਡੀਜ਼ ਵਿੱਚ ਮਾਸਟਰ ਕਰਵਾਉਂਦਾ ਹੈ। ਆਰਟ ਆਫ ਵਾਰ ਤੇ ਮੈਕਿਆਵਲੀ ਦੀ ਦਾ ਪ੍ਰਿੰਸ ਨੂੰ ਪੜ੍ਹਾਉਂਦਾ ਹੈ। ਸਦੀਆਂ ਤੋਂ ਇਕੱਠੇ ਰਹਿਣ ਵਾਲੇ ਲੋਕਾਂ ਨੂੰ ਦੁਸ਼ਮਣ ਬਣਾ ਕੇ ਦੁਸ਼ਮਣੀ ਨੂੰ ਤੋੜ ਝਾੜਨ ਦੇ ਗੁਰ ਸਿਖਾਉਂਦਾ ਹੈ। ਉਹ ਨੋਟਿਸ ਬੋਰਡ ਪੜ੍ਹਦਾ, ਕਲਾਸਾਂ ਦੇ ਟਾਈਮ ਵਹਿੰਦਾ, ਮਜ਼ਮੂਨਾਂ ਦੇ ਨਾਂ ਪੜ੍ਹਦਾ ਤੇ ਬਿਸਕਾ ਪਾਉਂਦਾ। ਇੰਟਰਨੈਸ਼ਨਲ ਰਿਲੇਸ਼ਨਸ ਤੇ ਗਲੋਬਲ ਆਰਗੇਨਾਈਜੇਸ਼ਨਸ ਤੇ ਲੈਕਚਰ ਹੁੰਦੇ ਹਨ। ਪਿੰਜਰਾ ਕੁੰਜਣ ਦੇ ਤਰੀਕੇ ਉਹਦੇ ਬੁੱਲ ਮੁੜ ਇੱਕ ਵਾਰੀ ਹਿਲਦੇ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਖੱਲਾ ਨੇ ਉਹਦੀ ਧਰਤੀ ਤੇ ਵਗਦੇ ਦਰਿਆਵਾਂ ਨੂੰ ਵੰਡਣ ਵਾਲੇ ਮੁਆਹਦਿਆਂ ਬਾਰੇ ਇੱਥੇ ਪੜ੍ਹਾਇਆ ਜਾਂਦਾ ਹੈ। ਰਾਤ ਖਲੋ ਜਾਂਦੀ, ਹਨੇਰਾ ਹੋਰ ਗੂੜਾ ਹੋ ਜਾਂਦਾ ਤੇ ਟੋਰਾ ਜਾਰੀ ਰਹਿੰਦਾ। ਉਹ ਟੁਰਦਾ ਰਹਿੰਦਾ। ਇਕਨੋਮਿਕਸ ਦਾ ਸ਼ੋਭਾ ਵੇਖ ਕੇ ਉਹਨੂੰ ਦਿਵਾਲੀਆ ਹੋਏ ਆਪਣੇ ਮੁਲਕ ਤੇ ਹਾਸਾ ਆ ਜਾਂਦਾ। ਸ਼ੋਭਾ ਇਸਲਾਮੀ ਤਾਲੀਮਾਤ ਤੇ ਅਰਬੀ ਨੂੰ ਤੱਕ ਕੇ ਉਹਦੇ ਤਾਸਰਾਤ ਸਪਾਟ ਆਉਂਦੇ, ਨਾ ਹੰਸਾਂ ਵਿੱਚੋਂ ਤੇ ਨਾ ਕਾਵਾਂ ਵਿੱਚੋਂ। ਉਹ ਹੌਲੀ ਜਿਹੀ ਬੋਲ ਕੇ ਅਗਾਂਹ ਟੁਰ ਪਾਉਂਦਾ। ਕਨਫਿਊਸ਼ਸ ਸੈਂਟਰ ਆਉਂਦਾ ਤੇ ਚੀਨੀਆਂ ਦੀਆਂ ਤਸਵੀਰਾਂ ਹੇਠ ਡਿੰਗੀਆਂ ਚਿੜੀਆਂ ਲੈਣਾ ਲੱਗੀਆਂ ਹੁੰਦੀਆਂ। ਉਹਦਾ ਦਿਲ ਕਰਦਾ ਵੀ ਉਹ ਇਹ ਬੋਲੀ ਸਿੱਖ ਹੀ ਲਵੇ। ਉਹਨੂੰ ਇਸ ਯੂਨੀਵਰਸਿਟੀ ਦੇ ਨਾਂ ਤੋਂ ਅੱਡ ਕਦੀ ਪੰਜਾਬ ਨਾ ਡਿੱਠਾ। ਠੱਪੇ ਲਾਣ ਤੇ ਲੱਗੇ ਹੋਏ ਠੱਪਿਆਂ ਨੂੰ ਬਦਲਣ ਦਾ ਚਲਨ ਜਾਰੀ ਹੈ। ਆਰਕੀਓਲੋਜੀ ਡਿਪਾਰਟਮੈਂਟ ਨੂੰ ਇਹ ਖਬਰ ਤੇ ਆਈ ਕਿ ਦੁਨੀਆ ਦੇ ਹੱਡੋਂ ਪੁਰਾਣੇ ਵਸੇਬਾਂ ਤੇ ਰੇਤਲਾਂ ਵਿੱਚੋਂ ਹੜੱਪਾ, ਮੋਹਿੰਜੋਦੜੋ ਤੇ ਟੈਕਸਲਾ ਦੇ ਵਸੇਬ ਰਹੇ ਨੇ। ਪਰ ਉਹਨਾਂ ਕਦੀ ਇਹ ਗੱਲ ਐਂਥਰੋਪੋਲੋਜੀ ਤੇ ਸੋਸ਼ੀਓਲੋਜੀ ਦੇ ਕੰਨੀ ਪਾ ਕੇ ਪੰਜਾਬ ਯੂਨੀਵਰਸਿਟੀ ਲਾਅ ਕਾਲਜ ਤਾਈਂ ਨਾ ਪੜ੍ਹਾਈ। ਇਹ ਸਾਰੇ ਕਸਬ ਇੱਕ ਹੋਰ ਜ਼ੁਬਾਨ ਦੇ ਪ੍ਰਚਾਰਕ ਸ਼ੋਭੇ ਦੇ ਹਨ, ਜਿਹੜਾ ਧਰਮ ਨੂੰ ਰੇਤਲ ਦਾ ਮੁੱਢ ਮੰਨਦਾ ਹੈ। ਜੇ ਸਬਤ ਸੰਧੂ ਦੀ ਰੇਤਲ ਨੂੰ ਵੱਢ ਕੇ ਡਕਰੇ ਕੀਤੇ ਹਨ ਤੇ ਜਿਹੜਾ ਸਿਆਣਤੀ ਕਾਲ ਨੂੰ ਪਾਣੀ ਲਾਉਣ 'ਚ ਸ਼ੇਰ ਹੁੰਦਾ ਹੈ। ਪੋਲੀਟੀਕਲ ਸਾਇੰਸ ਤੇ ਲਾਅ ਨੂੰ ਇੱਕ ਦੂਜੇ ਤੋਂ ਇੰਨਾ ਦੂਰ ਬਣਾਇਆ ਗਿਆ ਕਿ ਇੰਟਰ ਡਿਸਿਪਲਿਨਰੀ ਅਪਰੋਚ ਵਾਸਤੇ ਔਖ ਬਣ ਗਈ ਹੈ। ਰਾਤ ਮੁੱਕ ਜਾਂਦੀ ਪਰ ਉਹਦਾ ਟੋਰਾ ਨਾ ਮੁੱਕਦਾ। ਇਸ ਯੂਨੀਵਰਸਿਟੀ ਉਹਦੇ ਤੇ ਇੱਕ ਕਾਇਨਾਤ ਖੋਲ ਛੱਡੀ ਆਈ। ਕੈਮਿਸਟਰੀ ਤੇ ਬਾਇਓਲੋਜੀ ਦੇ ਸ਼ੋਭੇ ਉਹ ਛੜੱਪੇ ਮਾਰ ਕੇ ਟੱਪਦਾ ਤੇ ਸਾਈਕੋਲੋਜੀ ਕੋਲ ਅੱਪੜ ਜਾਂਦਾ। ਕਲਚਰਲ ਸਾਈਕੋਲੋਜੀ ਦਾ ਸਬਜੈਕਟ 12 ਵਜੇ ਪੜ੍ਹਾਇਆ ਜਾਂਦਾ। ਉਹ ਮੁੜ ਇੱਕ ਵਾਰੀ ਹੱਸਦਾ। ਆਪਣੇ ਲਿਬਾਸ, ਜ਼ੁਬਾਨ, ਵਸੇਬ ਤੇ ਹੋਣ ਤੋਂ ਵਾਂਝੇ ਇੱਕ ਕਲਚਰਲ ਟ੍ਰਾਂਸਫਰਮੇਸ਼ਨ ਦਾ ਸ਼ਿਕਾਰ ਕਿਵੇਂ ਇਸ ਸਬਜੈਕਟ ਨੂੰ ਪੜ੍ਹਦੇ ਹੋਣੇ ਨੇ। ਉਹਨੂੰ ਹਰਡ ਸਾਈਕੋਲੋਜੀ ਪੜ੍ਹ ਕੇ ਕੰਬਣੀ ਜਿਹੀ ਆ ਜਾਂਦੀ ਤੇ ਉਹ ਉਵੇਂ ਸ਼ੋਭਾ ਲਿਟਰੇਚਰ ਨਾਲ ਲੜਕ ਪਾਉਂਦਾ। ਵੇਸਟਲੈਂਡ ਦੀਆਂ ਸਤਨਾਂ ਉਹਦੇ ਦਿਮਾਗ ਵਿੱਚ ਭੱਜਣ ਲੱਗ ਪਾਉਂਦੀਆਂ। ਆਪਣੀ ਧਰਤ ਦੇ ਲਿਟਰੇਚਰ ਨੂੰ ਉਹਨਾਂ ਬਹੁਤ ਦੂਰ ਸੱਟਿਆ, ਮਾਲ ਰੋਡ ਤੇ ਪੁਰਾਣੇ ਕੈਂਪਸ ਵਿੱਚ, ਜਿਵੇਂ ਯਤੀਮ ਤੇ ਮਸਕੀਨ ਬਾਲ ਨੂੰ ਨੁਕਰੇ ਲਾਇਆ ਹੋਵੇ। ਉਹ ਅਕਸਰ ਇੰਝ ਟੁਰਦਾ ਹੈ। ਹਨੇਰਿਆਂ 'ਚ ਰੁੱਝੀਆਂ ਰਾਤਾਂ ਤੇ ਚੰਨ ਨਾਲ ਖੱਬੀਆਂ ਰਾਤਾਂ ਹਰ ਵਾਰ ਉਹ ਵੱਖਰੇ ਰਾਵਾਂ ਤੇ ਵੱਖਰੇ ਸ਼ੋਭਿਆਂ ਵਿੱਚ ਪਾਉਂਦਾ ਹੈ। ਕਮਰੇ ਦੀ ਘੁੱਟੀ ਹੋਈ ਫਿਜ਼ਾ ਦਾ ਅਸਰ ਮੁਕਾਉਣ ਵਾਸਤੇ ਉਹ ਪੂਰੀ ਯੂਨੀਵਰਸਿਟੀ ਦੇ ਇੱਕ ਡਿਪਾਰਟਮੈਂਟ ਤੇ ਇੱਕ ਰਾਹਦਾਰੀ ਵਿੱਚ ਮਸਤਾਂ ਵਾਂਗ ਰੁਲਦਾ ਤੇ ਚੱਸਾਂ ਮਾਣਦਾ। ਫੋਕਾ ਹੀ ਸਹੀ, ਪਰ ਆਜ਼ਾਦੀ ਦਾ ਅਹਿਸਾਸ ਹੁੰਦਾ ਤੇ ਟੁਰਦਾ ਰਹਿੰਦਾ। ਸੋਚਦਿਆਂ ਹੋਇਆਂ, ਨਜ਼ਰੀਆਂ ਤੇ ਤਾਰੀਖਾਂ ਨੂੰ ਰਲਾਉਂਦਿਆਂ ਹੋਇਆਂ, ਸਾਇੰਸ ਤੇ ਸੋਸ਼ਲ ਸਾਇੰਸ ਦਾ ਤਾਲੁਕ ਕੱਢਦਿਆਂ ਹੋਇਆਂ, ਜ਼ੁਬਾਨਾਂ ਤੇ ਸੁਲੇਖਾਂ ਨੂੰ ਫਰੋਲਦਿਆਂ ਹੋਇਆਂ, ਕਾਇਨਾਤ ਦਿਆਂ ਰਾਜ਼ਾਂ ਨੂੰ ਪਰਖਦਿਆਂ ਹੋਇਆਂ ਉਹ ਟੁਰਦਾ ਰਹਿੰਦਾ। ਫਲਸਫੇ ਤੇ ਫਿਜ਼ਿਕਸ ਨੂੰ ਇੱਕੋ ਸਮਝਦਿਆਂ ਹੋਇਆਂ ਟੁਰਦਾ ਰਹਿੰਦਾ। ਮਜ਼ਹਬ ਤੇ ਜੰਗਾਂ ਉੱਤੇ ਗੌ ਕਰਦਿਆਂ ਹੋਇਆਂ ਉਹ ਟੁਰਦਾ ਰਹਿੰਦਾ। ਉਹਦਾ ਜ਼ਿਹਨ ਸਾਰੀ ਕਾਇਨਾਤ ਵਿੱਚ ਮੌਜੂਦ ਉਲੂਮ ਨੂੰ ਆਪਣੇ ਆਪ ਵਿੱਚ ਵਲੇਟ ਕੇ ਘੋਖਦਾ ਤੇ ਉਹ ਟੁਰਦਾ ਰਹਿੰਦਾ। ਯੂਨੀਵਰਸਿਟੀ ਦੇ ਰੰਗ ਬਦਲਦੇ ਰਹਿੰਦੇ, ਫੁੱਲ ਖਿੜਦੇ, ਸੁਗੰਧਾਂ ਖਿਲਰਦੀਆਂ, ਸੂਰਜ ਚੜ੍ਹਦੇ ਡੁੱਬਦੇ, ਚੰਨ ਨਿਕਲਦੇ ਪਰਤਦੇ, ਰੁੱਤਾਂ ਆਉਂਦੀਆਂ ਜਾਂਦੀਆਂ ਤੇ ਹਰ ਰੁੱਤ ਵੱਖਰੇ ਰੰਗਾਂ ਦੀ ਪਾ ਮਾਰ ਕੇ ਯੂਨੀਵਰਸਿਟੀ ਦਾ ਰੂਪ ਸਰੂਪ ਬਣਾਉਂਦੀ। ਹਰ ਰੂਪ ਉਹਦਾ ਮਿਜ਼ਾਜ ਬਦਲਦਾ, ਹਰ ਰੁੱਤ ਉਹਦੀ ਸੋਚ ਬਦਲਦੀ, ਹਰ ਚੰਨ ਉਹਨੂੰ ਚੱਲਾ ਕਰਦਾ ਤੇ ਹਰ ਟੋਰਾ ਉਹਨੂੰ ਉੱਡਣ ਵਾਲਾ ਬਣਾਉਂਦਾ। ਸੈ ਰਤਾਂ ਤੇ ਕਈ ਰੰਗਾਂ ਦਾ ਹੱਡਿਆ। ਅੱਜ ਦਾ ਦਿਨ ਆਮ ਦਿਆਂ ਨਾਲੋਂ ਵੱਖਰਾ ਤੇ ਨਾ, ਪਰ ਅੱਜ ਉਹਦੀ ਸੂਈ ਪਾਉਣਾ ਹਾ ਸੋ ਪੈ ਗਈ। ਦਿਨ ਦੀ ਕੰਨੀ ਨਿਕਲਦਿਆਂ ਸਾਰੀ ਉਹਦੀ ਅੱਖ ਉਗੜੀ ਤੇ ਉਹ ਬੌਂਦਲਿਆ ਖੱਬੀ ਕੱਟ ਤੇ ਲੱਗੇ ਨਕਸ਼ੇ ਨੂੰ ਕੋਰਨ ਲੱਗ ਪਿਆ। ਖਰਬਾਟਾਂ ਖੁੱਲ੍ਹ ਗਈਆਂ, ਨਕਸ਼ੇ ਪਾਟ ਗਏ,
ਮੁੱਦਤਾਂ ਤੋਂ ਬਣੇ ਮਨਸੂਬਿਆਂ ਦੀ ਸੁਣੀ ਪਈ ਤੇ ਉਹ ਸਫ਼ਰ ਨੂੰ ਪੀਰ ਮੰਨ ਕੇ ਪੈਂਡਿਆਂ ਦੀ ਬੈਤ ਹੋ ਗਿਆ। ਟੁਰਿਆ ਟੁਰਿਆ ਜਾ ਫਰੀਦਾ, ਟੁਰਿਆ ਟੁਰਿਆ ਜਾ। ਪਹਿਲਾਂ ਤਾਂ ਲਖਾਰੀ ਦੀ ਹਿੰਮਤ ਦੀ ਤਾਕਤ ਦੇਣਾ ਜਿਹਨੇ ਪਿੰਜਰਾ ਤੋੜਿਆ, ਤੇ ਚੈਪਟਰ ਦੇ ਐਂਡ ਤੋਂ ਪਤਾ ਲੱਗਦਾ ਹੈ ਕਿ ਉਹਨੇ ਪਿੰਜਰਾ ਤੋੜ ਦਿੱਤਾ ਹੈ। ਠੀਕ ਹੈ। ਤੇ ਦੂਸਰਾ ਸ਼ੁਕਰ ਹੈ ਕਿ ਅਫਸਰ ਨਹੀਂ ਬਣਿਆ ਤੇ ਨਜ਼ਾਰੇ ਬਣਿਆ। ਇੱਕ ਅਫਸਰ ਬਣ ਕੇ ਸਾਨੂੰ ਇਹ ਡੰਡਾ ਮਾਰਦਾ ਹੈ। ਲਖਾਰੀ ਨੇ ਇੱਕ ਰਾਤ ਵਿੱਚ ਹੀ ਆਈਆਰ ਤੇ ਪਾਕਿਸਤਾਨ ਸਟੱਡੀ ਦਾ ਦੁੱਖ ਵੇਖ ਲਿਆ, ਤੇ ਇਹ ਦੁੱਖ ਵੇਖਦਿਆਂ ਮੈਨੂੰ 2 ਸਾਲ ਲੱਗ ਗਏ ਨੇ। ਤੇ ਉਸ ਤੋਂ ਬਾਅਦ ਮੈਂ ਮੁਕਤਸਰ ਕਰਨ ਤੇ ਕਿ ਮਾਂ ਬੋਲੀ ਦੀ ਵੰਡ ਕਰਨ ਵਾਲਿਆਂ ਨੂੰ ਤੇ ਆਰ ਕਾਲਜ ਵਾਲਿਆਂ, ਝੂਠ ਬੋਲਣ ਵਾਲਿਆਂ ਨੂੰ ਸ਼ਾਇਦ ਇਹ ਚੱਕਰ ਵੜ ਕੇ ਸੱਚ ਬੋਲਣ ਦੀ ਜ਼ਰੂਰਤ ਹੋਏ। ਬਸ ਇੰਨੀ ਕੀ ਗੱਲ ਕਰ। बहुत अच्छा जी मेहरबान। शाम दिया पहला भी लिखता सुनिया ने जसली आ जाती है। अरफ तारफी चैप्टर दूजा इन्हें जिस अंग नाल नावल बनाना शुरू किया वो तो बहुत खुश होया क्यों साडा पंजाबी नावल जिहड़ा है वो एक रवायती अंदाज जिवें पंजाबी कहानी निकली है ਬਿਆਨੀਆਂ ਜਾ ਕਿ ਪਿੰਡਾਂ ਦੀਆਂ ਗੱਲਾਂ ਹੋਣੀਆਂ ਨੇ, ਰਹਿਤਲ ਦੀਆਂ ਗੱਲਾਂ ਹੋਣੀਆਂ ਨੇ, ਵੀ ਸ਼ਹਿਰ ਦੇ ਵਿੱਚ ਵੀ ਪੰਜਾਬੀ ਸਹੀ ਉਹਦੇ ਤੇ ਵੀ ਝਾਤ ਪਾਉਣ ਦੀ ਲੋੜ ਹੈ। ਔਰ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਨੂੰ ਜਿਸ ਤਰ੍ਹਾਂ ਇਹਦੇ 'ਚ ਦਰਸਾਇਆ ਗਿਆ, ਮੈਂ ਸਮਝਦਾ ਕਿ ਬਹੁਤ ਜ਼ਰੂਰੀ ਚੀਜ਼ ਹੈ। ਕੁਝ ਤੇ ਮੈਂ ਨੋਸਟੈਲਜਿਕ ਵੀ ਹੋ ਗਿਆ ਕਿ ਅੱਜ ਤੋਂ 30 ਵਰ੍ਹੇ ਪਹਿਲਾਂ ਅਸੀਂ ਉੱਥੇ ਹੀ ਸਾਂ, ਤੇ ਮੈਨੂੰ ਲੱਗਦਾ ਕਿ ਇਹਨਾਂ 30 ਵਰ੍ਹਿਆਂ 'ਚ ਵੀ ਉੱਥੇ ਕੁਝ ਨਹੀਂ ਬਦਲਿਆ। ਤੇ ਇਹ ਬਹੁਤ ਸੋਹਣੀ ਗੱਲ ਹੈ ਇਸ ਤਾਰਫੀ ਚੈਪਟਰ ਦੇ ਵਿੱਚ ਸਾਡੀ ਮਾਂ ਬੋਲੀ ਦਾ, ਸਾਡੀ ਯੂਨੀਵਰਸਿਟੀ ਦਾ, ਜਿਹੜੀ ਕਿ ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਔਰ ਰਕਬੇ ਦੇ ਲਿਹਾਜ਼ ਨਾਲ ਸ਼ਾਇਦ ਦੁਨੀਆ ਦੀਆਂ ਬਹੁਤ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਸ਼ਾਮਲ ਹੁੰਦੀ ਹੈ। ਮਿਆਰ ਦੀ ਗੱਲ ਅਸੀਂ ਨਹੀਂ ਕਰ ਸਕਦੇ ਕਦੇ ਵੀ। ਔਰ ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਡਿਪਾਰਟਮੈਂਟ ਉੱਥੇ ਮਾਲ ਰੋਡ ਤੇ ਰੱਖੇ ਨੇ, ਕੁਝ ਇੱਥੇ ਰੱਖੇ ਨੇ। ਔਰ ਇਹ ਜਿਹੜੀ ਇਹਦੀ ਇਹ ਗੱਲ ਹੈ ਉਹਨਾਂ ਦੇ ਡਿਪਾਰਟਮੈਂਟਸ ਦੇ ਨਾਮ, ਉਹ ਮੈਂ ਉੱਥੋਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਮੈਂ ਨੌਨ ਰਾਸਤੇ 'ਚ ਰਹਿੰਦਾ ਸਾਂ, ਉੱਥੋਂ ਯੂਨੀਵਰਸਿਟੀ ਨਾਲ ਗੱਲ ਜਾਂਦੇ ਸਾਂ ਪੈਦਲ ਹੀ, ਤੇ ਰਸਤੇ 'ਚ ਬੜੇ ਡਿਪਾਰਟਮੈਂਟ ਆਉਂਦੇ ਸਨ ਤੇ ਮੈਨੂੰ ਕਦੀ ਸਮਝ ਨਹੀਂ ਸੀ ਆਉਂਦੀ ਉਹਨਾਂ ਡਿਪਾਰਟਮੈਂਟਾਂ ਦੇ ਨਾਮ, ਕਿਉਂਕਿ ਨੇ ਤੇ ਉੱਥੇ ਕੀ ਪੜ੍ਹਦੇ ਹੋਣਗੇ, ਕੀ ਪੜ੍ਹਾਉਂਦੇ ਹੋਣਗੇ। ਉਹਦਾ ਕੁਛ ਇਹਨੇ ਸਾਨੂੰ ਦੱਸਿਆ, ਬਹੁਤ ਸੋਹਣੇ ਅੰਗ ਨਾਲ ਇਹਨੇ ਨਾਮ ਬੋਲਣਾ ਕਿ ਮੇਰੇ ਵਾਸਤੇ ਲਿਖਿਆ ਕਿ ਡਾਇਲੈਕਟ ਜ਼ਿਆਦਾ ਇਹਦੇ 'ਚ ਚੱਲ ਰਿਹਾ, ਜਿਹੜੀ ਸਾਡੀ ਪੰਜਾਬੀ ਆਮ ਜ਼ਿਆਦਾ ਲੋਕ ਹੀ ਬੋਲਦੇ ਨੇ, ਜ਼ਿਆਦਾ ਸਮਝਦੇ ਨੇ, ਉਹਦੇ ਕਰੀਬ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ, ਲੇਕਿਨ ਉਹਨੇ ਆਪਣੇ ਡਾਇਲੈਕਟ 'ਚ ਇਹਨੂੰ ਕੀਤਾ ਜਿਸ ਤਰ੍ਹਾਂ ਹੋ ਗਿਆ ਬਾਕੀ ਲਿਖਤਾਂ ਨੇ। ਇਹ ਕੋਸ਼ਿਸ਼ ਕੀਤੀ ਜਾਏ ਕਿ ਇਹਨੂੰ ਉਹਦੇ ਵੱਲ ਲਿਆਂਦਾ ਜਾਏ, ਤੇ ਮੇਰਾ ਖਿਆਲ ਹੈ ਕਿ ਇਹਦੀ ਲੀਡਰਸ਼ਿਪ 'ਚ ਇਜ਼ਾਫਾ ਹੋ ਸਕਦਾ ਹੈ। ਬਹੁਤ ਬਹੁਤ ਮੁਬਾਰਕ। ਮੇਰਾ ਨਾਮ ਜ਼ਕਾਉਰ ਰਹਿਮਾਨ ਹੈ। ਸਭ ਤੋਂ ਪਹਿਲੇ ਤੇ ਸੁਣਿਆ ਤੇ ਪੜ੍ਹਿਆ ਬਹੁਤ ਹੀ ਚੰਗਾ ਲੱਗਾ। ਖਾਸ ਤੌਰ ਤੇ ਇਹ ਬਹੁਤ ਜ਼ਰੂਰੀ ਹੈ, ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਇਹ ਗੱਲ ਪਤਾ ਹੋਣੀ ਕਿ ਜਿਵੇਂ ਇੱਕ ਡਿਪਾਰਟਮੈਂਟ ਔਰ ਉਸ ਡਿਪਾਰਟਮੈਂਟ ਦੇ ਵਿੱਚ ਪੜ੍ਹਾਈ ਜਾਣ ਵਾਲੀ ਕਿਤਾਬਾਂ, ਉੱਥੇ ਪੜ੍ਹਾਈ ਜਾਣ ਵਾਲੀ ਆਈਡੀਓਲੋਜੀ, ਇੱਕ ਮਜ਼ਮੂਨ ਦੇ ਨਾਲ ਜੁੜੀ ਆਈਡੀਓਲੋਜੀ ਦਾ ਸਾਡੀ ਵਸੇਬ ਦੇ ਨਾਲ, ਸਾਡੇ ਰਹਿਤਲ ਦੇ ਨਾਲ ਕਿੰਨਾ ਜੋੜ ਹੈ। ਔਰ ਉੱਥੋਂ ਸਾਡੇ ਜਿਹੜਾ ਪੜ੍ਹਾਇਆ ਜਾਂਦਾ ਯੂਨੀਵਰਸਿਟੀਆਂ ਵਿੱਚ, ਉੱਥੋਂ ਮਾੜਾ ਜਿਹਾ ਥੁੜਕਾਇਆ ਹੋਇਆ ਪੜ੍ਹਾਰ ਕਿਵੇਂ ਅਖੀਰਲੀ ਉਮਰ ਤਾਈਂ ਜਾ ਕੇ ਸਾਡੇ ਵਸੇਬ ਦੇ ਵਿੱਚ ਕਿਤੇ ਕਿਤੇ ਜਾ ਕੇ ਅਸਰ ਕਰਦਾ ਹੈ। ਉੱਥੋਂ ਮਾੜਾ ਜਿਹਾ ਖਰਾਬ ਕੀਤਾ ਹੋਇਆ ਕਨਸੈਪਟ ਕਿਸੇ ਅਦਾਰੇ ਦੇ ਵਿੱਚ ਉੱਥੋਂ ਖਰਾਬ ਹੁੰਦਾ ਹੈ, ਤੇ ਉਸ ਤੋਂ ਬਾਅਦ ਪੂਰੀ ਰਹਿਤਲ ਫਿਰ ਤਾਰੀਖ ਤੇ ਕਿਤਾਬਾਂ ਦੇ ਅਖੀਰ ਤਾਈਂ ਜਾ ਕੇ ਉਹ ਕਿੰਨਾ ਡੂੰਘਾ ਅਸਰ ਪਾਉਂਦਾ ਹੈ। ਉਹ ਇੱਥੋਂ ਸਿਰਫ ਔਰ ਸਿਰਫ ਜਿਹੜੇ ਸ਼ੋਬਿਆਂ ਦੇ ਨਾਮ ਨੇ ਉੱਥੋਂ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੁੰਦਾ ਹੈ। ਇਹ ਬਹੁਤ ਹੀ ਵਧੀਆ ਗੱਲ ਹੈ ਔਰ ਮੇਰੇ ਖਿਆਲ 'ਚ ਪੜ੍ਹਾਉਣ ਲਈ ਬਹੁਤ ਜ਼ਰੂਰੀ ਸੁਨੇਹਾ ਹੈ। ਦੂਜੀ ਗੱਲ ਇਹ ਜਿਹੜੀ ਸਰ ਸਈਦ ਸਾਹਿਬ ਨੇ ਜਿਹੜੀ ਗੱਲ ਕੀਤੀ, ਉਸ ਗੱਲ ਨੂੰ ਮੈਂ ਇਤਫਾਕ ਕਰਦਾ ਹਾਂ। ਇਸ ਤੋਂ ਪਹਿਲੇ ਵੀ ਲੇਕਿਨ ਉਹ ਜਸ਼ਾਮ ਸਾਹਿਬ ਦੇ ਆਪਣੇ ਲਿਖਤ ਦੇ ਅਕਸਰ ਇਹ ਹੁੰਦਾ ਹੈ, ਖਾਸ ਤੌਰ ਤੇ ਸਾਡੇ ਇੱਥੇ ਪਾਕਿਸਤਾਨ ਵਿੱਚ ਜਿਵੇਂ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ, ਅੰਗਰੇਜ਼ੀ ਵਿੱਚ ਚੋਖੀ ਲੱਗਦੀ ਹੈ ਤੇ ਸੁਨੇਹਾ ਘੱਟ ਲੱਗਦਾ ਹੈ। ਅਕਸਰ ਲਿਖਾਰੀ ਇਸ ਤਰ੍ਹਾਂ ਦਾ ਉਹਦੇ ਵਿੱਚ ਮੈਸੇਜ ਦੇ ਜਾਂਦਾ ਹੈ, ਇਸ ਤਰ੍ਹਾਂ ਦੇ ਜਾਰਗਨਸ ਵਿੱਚ ਵਰਤ ਜਾਂਦਾ ਹੈ, ਜਿੱਥੋਂ ਲੱਗਦਾ ਹੈ ਕਿ ਜ਼ੁਬਾਨ ਚੋਖੀ ਵਰਤੀ ਗਈ, ਵਿੱਚ ਸੁਨੇਹਾ ਛੋਟਾ ਹੈ। ਹਾਲਾਂਕਿ ਇਹਦੇ ਵਿੱਚ ਸੁਨੇਹਾ ਬਹੁਤ ਵੱਡਾ ਹੈ, ਗੱਲ ਬਹੁਤ ਚੋਖੀ ਹੈ,
ਮਗਰ ਜਿਹੜੀ ਸਾਡੇ ਕੋਲ ਆਮ ਲਿਪੀ ਵਰਤੀ ਜਾਂਦੀ ਹੈ ਉਹਦੇ ਤੋਂ ਜ਼ਿਆਦਾ ਚੋਖੀ ਹੈ, ਸੁਨੇਹਾ ਫਿਰ ਵੀ ਬਹੁਤ ਜ਼ਿਆਦਾ ਹੈ। ਬਹੁਤ ਬਹੁਤ ਧੰਨਵਾਦ। ਬਹੁਤ ਅੱਛਾ। क्योंकि तुसी आप ही नॉवल लिखते हो तो मेरे ख्याल सब तो औखा जरा ये बन रहा है वो नॉवल लिखना है। और ये बड़ी खुशी की गल है खास तौर पर साडी जो नवी पीढ़ी है हुण बहुत सारे नौजवान जिहड़े ओरिएंटल च पढ़दे पे ने, जीसी च पढ़दे पे ने, होर जगह ते पढ़दे पे ने, वो उर्दू के नाल बड़ी जिहड़ी ना भरपूर किस्म की पंजाबी शायरी और फिक्शन भी लिखते पे। ਅਸੀਂ 2 ਸੈਸ਼ਨ ਵੀ ਕੀਤੇ ਇਸ ਹਵਾਲੇ ਨਾਲ। ਤੇ ਉਹ ਇਤਸ਼ਾਮ ਵੀ ਉਹਨਾਂ ਚੋਂ ਇੱਕ ਬੱਚੇ ਦਾ ਸ਼ੋਭਾ ਮੇਰਾ ਅੰਗਰੇਜ਼ੀ ਵਾਲਾ ਹੀ ਹੈ। ਤੇ ਲੇਕਿਨ ਇਹ ਵੇਖ ਕੇ ਅੱਛਾ ਹੁਣ ਜਿਹੜੇ ਡਾਇਲੈਕਟ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਤੇ ਚੋਇਸ ਹੈ ਰਾਈਟਰ ਦੀ, ਜਿਹੜੀ ਉਹ ਉਹਦੇ ਅੰਦਰੋਂ ਜਿਹੜਾ ਡਾਇਲੈਕਟ ਪੁੰਗਰ ਹੈ ਉਹਨੇ ਉਹ ਚੀਜ਼ ਲਿਖਣਾ ਹੈ ਤੇ ਇਹ ਤੇ ਕੋਈ ਜ਼ੁਬਾਨ ਦੇ ਵਜ੍ਹਾ ਨਾਲ ਗੱਲ ਨਹੀਂ ਹੋ ਸਕਦੀ। ਅੱਛਾ ਹੁਣ ਆ ਜਾਂਦੇ ਹਾਂ ਇਹ ਬੁਨਿਆਦੀ ਤੌਰ ਤੇ ਜਿਹੜਾ ਕਿਉਂਕਿ ਚੈਪਟਰ ਨੰਬਰ 1 ਜਿਹੜਾ ਉਹ ਮੈਂ ਪੜ੍ਹਿਆ ਹੈ ਉਹ ਉਸੇ ਰਹਿਤਨ ਦੇ ਬਾਰੇ 'ਚ ਸੀ ਜਿਸ ਰਹਿਤਨ ਨੂੰ ਅਸੀਂ ਪਿੰਡ ਦੀ ਰਹਿਤਨ ਕਹਿੰਦੇ ਹਾਂ। ਤੇ ਉਹਦੇ ਵਿੱਚ ਐਸੇ ਹੀ ਮੁੰਡੇ ਦੇ ਬਚਪਨ ਦੀ ਕੁਝ ਯਾਦਾਂ ਜਿਹੜੀਆਂ ਨੇ ਉਹ ਮੌਜੂਦ ਸਨ ਸ਼ਾਇਦ, ਕਿਉਂਕਿ ਉਹ ਇੱਥੇ ਲਿੰਕ ਕੋਈ ਉਸ ਤਰ੍ਹਾਂ ਡਿਵੈਲਪ ਨਹੀਂ ਹੋਇਆ ਤੇ ਇਸ ਵਾਸਤੇ ਹੱਥੀਂ ਗੱਲ ਨਹੀਂ ਕੀਤੀ ਜਾ ਸਕਦੀ। ਤੇ ਇੱਥੇ ਉਹ ਮੁੰਡਾ ਇੱਥੇ ਆਇਆ ਵੀ ਤੇ ਇੱਕ ਜਿਹੜਾ ਕਨਫਲਿਕਟ ਹੈ ਖਾਬਾਂ ਦੇ ਦਰਮਿਆਨ ਤੇ ਡਿਊਟੀ ਦੇ ਦਰਮਿਆਨ, जो ड्यूटी जी सानू साइन करती थी जाती साढ़े घर वालों कि मुंडा अफसर बनेगा, मुंडा जो है जगह पर होगी नौकरी करेगा, तो वो कन्फ्लिक्ट जो है ना वो इतने दहाने की कोशिश की गई है। तो जी बर्तावा है लफ्ज़ों का जो बर्तावा है ज़बान का बड़ा सोहना है। हूँ एक जो मसला बिच आया वो यह आया कि जो तीजा क्योंकि मेरा भी नॉस्टैल्जिया पंजाब यूनिवर्सिटी ਨਾਲ जुड़िया है, इंग्लिश डिपार्टमेंट ਨਾਲ जुड़िया 24 साल पहले की गल है। तो उस तो अड गल करना पैंदी नॉस्टैल्जिया यूनिवर्सिटी उस एनालिसिस करना फिर अपना नॉस्टैल्जिया नहीं देखना होंदा, ਅਸੀਂ देखना है जो ओवरऑल जो इंपैक्ट है उस चैप्टर का और पे कोई असर नहीं पाड़ी कोई चीज़। तो जो डिपार्टमेंट्स की गल करना शुरू की मैंने लगा क्लीशे हुए मतलब मैं एक काम साढ़े पंजाबी ਦੇ ਵਿੱਚ ਮੈਂ ਨਸੀਰ ਪੁਰਾਪੁਰ ਦੇਖਿਆ ਕਿ ਉਹ ਇਸ ਤਰ੍ਹਾਂ ਕਰਕੇ ਇੱਕ ਪੂਰੀ ਕਹਾਣੀ ਬਣਾਉਂਦੇ ਨੇ ਜਿਵੇਂ ਲਫ਼ਜ਼ਾਂ ਦੇ ਵਾਲੇ ਨਾਲ ਇੱਕ ਅਫਸਾਨਾ ਸੀ ਬਣਾਉਣੇ ਲਫ਼ਜ਼ਾਂ ਦੇ ਵਾਲੇ ਅਫਸਾਨੇ ਦੇ ਵਿੱਚ ਇੱਕ ਪੂਰਾ ਸਟੈਪ ਬਾਈ ਸਟੈਪ ਐਂ ਚੱਲੇ। ਮੈਨੂੰ ਲੱਗਾ ਕਿ ਇੱਥੇ ਜਿਹੜੇ ਜਜ਼ਬਾਤ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਜ਼ਰੀਏ ਸਿਚੁਏਸ਼ਨ ਦੀ ਡਿਵੈਲਪਮੈਂਟ ਦੇ ਜ਼ਰੀਏ ਜਿਹੜਾ ਉਹ ਚੀਜ਼ਾਂ ਕੱਢਣ ਦੇ ਬਜਾਏ ਡਿਸਕ੍ਰਿਪਸ਼ਨ ਦੇ ਜ਼ਰੀਏ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। 3rd person ਨਰੇਟਰ ਨੇ ਕੱਢੀ ਹੈ ਤੇ ਜੋ ਚੀਜ਼ਾਂ 3rd person ਨਰੇਟਰ ਦੇ ਜ਼ਰੀਏ ਆਉਣਾ ਸ਼ੁਰੂ ਹੋ ਜਾਂਦੀਆਂ ਨੇ ਔਰ ਇੰਨੀ ਡਿਟੇਲ ਦੇ ਨਾਲ ਆਉਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਉਹਦਾ ਇੰਪੈਕਟ ਓਵਰਆਲ ਘੱਟ ਜਾਂਦਾ ਹੈ। ਇਹ ਪਹਿਲੇ 2 ਸਫ਼ੇ ਜਿਹੜੇ ਨੇ ਨਾ ਔਰ ਉਸ ਤੋਂ ਬਾਅਦ ਆਖਰੀ ਸਫ਼ੇ ਦੇ ਅੱਧ ਤੋਂ ਬਾਅਦ ਦਾ ਜਿਹੜਾ ਸਫ਼ਾ ਹੈ ਉਹ ਲਿੰਕ ਬਣਦਾ ਹੈ। 1.5 ਸਫ਼ਾ ਜਿਹੜਾ ਨਾ ਉਹ ਮੈਨੂੰ ਇਜ਼ਾਫੀ ਲੱਗਦਾ ਪਿਆ ਲਾਈਕ ਉਹਨੂੰ ਅਗਰ ਤੁਸੀਂ ਇੱਕ ਪੈਰਾਗ੍ਰਾਫ ਦੇ ਵਿੱਚ ਸਿਰਫ ਉਹਨੂੰ ਜਜ਼ਬਾਤ ਦੇ ਨਾਲ ਜਾਂ ਉਹਨੂੰ ਇਮੋਸ਼ਨਸ ਦੇ ਨਾਲ ਜੋੜਦੇ ਹੋਏ ਤੁਸੀਂ ਲਿੰਕ ਕਰ ਲੈਂਦੇ ਤੇ ਇੰਨੀਆਂ ਡਿਟੇਲ ਦੇਣ ਤੇ ਹਰ ਡਿਪਾਰਟਮੈਂਟ ਦੀ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਸੀ। ਫਿਰ ਇੱਕ ਵਿੱਚ ਕਿਉਂਕਿ ਮੁੰਡਾ ਪੰਜਾਬੀ ਯੂਨੀਵਰਸਿਟੀ ਨਹੀਂ ਪੜ੍ਹਿਆ ਤਾਂ ਉਹਨੂੰ ਇਹਦਾ ਨਹੀਂ ਪਤਾ ਕਿ ਇਸਲਾਮਿਕ ਡਿਪਾਰਟਮੈਂਟ ਬਾਅਦ ਚੋਂ ਆਉਂਦਾ ਹੈ, ਇੰਗਲਿਸ਼ ਡਿਪਾਰਟਮੈਂਟ ਦੇ ਪਹਿਲੇ ਨਹੀਂ ਆਉਂਦਾ, ਪੋਲੀਟੀਕਲ ਸਾਇੰਸ ਤੋਂ ਪਹਿਲੇ ਨਹੀਂ ਆਉਂਦਾ। ਕੁਛ ਇਹ ਛੋਟੀਆਂ ਚੀਜ਼ਾਂ ਉਹ ਖੈਰ ਠੀਕ ਹੋ ਜਾਂਦੀਆਂ ਨੇ। ਅੱਛਾ ਹੁਣ ਜਿਹੜਾ ਇਹਦਾ ਐਂਡ ਹੋਇਆ ਉਹ ਜਿਹੜਾ ਕਾਇਆ ਕਲਪ ਹੋਈ ਮੁੰਡੇ ਦੀ ਮੇਰੇ ਖਿਆਲ ਨਾਲ ਉਹ ਵੀ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈ। ਐਡੇ ਛੋਟੇ ਜਿਹੇ ਚੈਪਟਰ ਦੇ ਵਿੱਚ ਕੋਈ ਕਾਇਆ ਕਲਪ ਕਰਤੀ ਹੈ ਕਿਉਂਕਿ ਇਸ ਤੋਂ ਪਹਿਲਾ ਜਿਹੜਾ ਚੈਪਟਰ ਦੇ ਵਿੱਚ ਤੇ ACSS ਦਾ ਵੀ ਜ਼ਿਕਰ ਕੋਈ ਨਹੀਂ ਹੈ, ਮੁੰਡੇ ਦੇ ਜਵਾਨ ਹੋਣ ਦਾ ਵੀ ਜ਼ਿਕਰ ਕੋਈ ਨਹੀਂ ਹੈ। ਈਵਨ ਮੇਰੇ ਖਿਆਲ ਨਾਲ ਇੱਕ ਹੋਰ ਜਿਹੜੀ ਕਮੀ ਨਜ਼ਰ ਆਉਂਦੀ ਹੈ ਕਿ ਇਸ ਚੈਪਟਰ ਦਾ ਲਿੰਕ ਪ੍ਰੀਵੀਅਸ ਚੈਪਟਰ ਦੇ ਨਾਲ ਵੀ ਕਿਸੇ ਹਵਾਲੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਜ਼ਰੂਰੀ ਨਹੀਂ ਹੁੰਦਾ ਕਿ ਟਾਂਕਾ ਲਾ ਕੇ ਜੋੜਿਆ ਜਾਏ, ਇਮੋਸ਼ਨਲੀ ਕਿਧਰੇ ਜੋੜ ਦੇਣਾ, ਫਲੈਸ਼ਬੈਕ ਦੇ ਜ਼ਰੀਏ ਜੋੜ ਦੇਣਾ, ਨੋਸਟੈਲਜੀਆ ਦੇ ਜ਼ਰੀਏ ਜੋੜ ਦੇਣਾ, ਕੋਈ ਨਾ ਕੋਈ ਕਿਉਂਕਿ ਪਿਛਲਾ ਜਿਹੜਾ ਚੈਪਟਰ ਸੀ ਉਹ ਬੱਚਿਆਂ ਦੀ ਜਿਹੜੀਆਂ ਖੇਡਾਂ ਨੇ ਕਿਸੇ ਸਾਡੇ ਵਸੀਅਤ ਦੇ ਪਿੰਡ ਵਸੀਅਤ ਦੀ ਜਿਹੜੀਆਂ ਨੇ ਉਹਦੀ ਬੜੀ ਡਿਟੇਲਡ ਜਿਹੜੀ ਨਾ ਉਹ ਇੱਕ ਡਿਸਕ੍ਰਿਪਸ਼ਨ 15ਵਾਂ 16ਵਾਂ ਚੈਪਟਰ ਹੈ। ओवरऑल असलूब चला है ना कांड शान कमी पैनी पिछले चैप्टर से बाबा सारी कांड शान की जरूरत थी लेकिन क्योंकि एक चैप्टर छोड़ा अगर परसेंटेज दी देगा तो 50% पे भी कांड शान की जरूरत है। तो बाकी बड़ी खुश आई गल कि साडा नौजवान जो है वो नॉवल में हाथ पा रहे हैं। नॉवल एक मुश्किल काम तो मैं इस चीज़ से हाथ पाने के बारे में और उम्मीद है
ਕਿ ਇਹ ਤੁਹਾਡੇ ਕੋਲ ਸੀਨੀਅਰਸ ਨੂੰ ਦਿਖਾਉਂਦੇ ਰਹਿਣਗੇ ਚੀਜ਼ਾਂ ਤੇ ਤੁਸੀਂ ਜ਼ਿਆਦਾ ਚੰਗਾ ਮਸ਼ਵਰਾ ਦੇ ਪਾਓਗੇ ਤੇ ਇਹ ਇੱਕ ਅੱਛਾ ਨੋਵਲ ਜਿਹੜਾ ਹੈ ਨਾ ਉਹ ਆ ਜਾਏਗਾ। ਤੇ ਬਹੁਤ ਸ਼ੁਕਰੀਆ। ਸਾਡੀ ਖੁਸ਼ਬਖਤੀ ਹੈ ਕਿ ਐਸੇ ਨੌਜਵਾਨ ਪੰਜਾਬੀ ਵਾਲੇ ਪਾਸੇ ਆਏ ਔਰ ਮੈਂ ਸਮਝਦਾ ਕਿ ਅੱਜ ਦੇ ਦਿਨ ਆਉਣ ਦਾ ਮੁੜ ਗਿਆ। ਅੱਜ ਦਾ ਦਿਨ ਇੱਥੇ ਕੱਢ ਕੇ ਵਕਤ ਆਣਾ ਇhtisham ਨੇ ਉਹਦਾ ਮੁੜ ਦਿੱਤਾ ਹੈ। ਮਾਮਲਾ ਇਹ ਹੈ ਕਿ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਕੰਟੈਂਟ ਤੇ ਦੂਸਰੀ ਕ੍ਰਾਫਟ। ਇਹ ਨਾਵਲ ਦਾ ਇਹ ਚੈਪਟਰ ਦੋਵਾਂ ਐਤਬਾਰ ਨਾਲ ਬਹੁਤ ਹੀ ਸ਼ਾਨਦਾਰ ਹੈ ਔਰ ਇਹਨੂੰ ਪੰਜਾਬੀ ਦੇ ਕਿਸੇ ਵੀ ਅੱਛੇ ਲਿਖਾਰੀ ਦੇ ਨਾਲ ਰੱਖ ਕੇ ਪਰਖਿਆ ਜਾ ਸਕਦਾ, ਵੇਖਿਆ ਜਾ ਸਕਦਾ। ਫਲਸਫਿਆਨਾ ਅੰਦਾਜ਼ ਦੇ ਵਿੱਚ ਜਿਹੜੇ ਇਹਨਾਂ ਨੇ ਸਾਈਕੋਲੋਜੀਕਲ ਐਨਾਲਿਸਿਸ ਦਿੱਤਾ ਹੈ ख्वाबां और हकीकत, वो सिर्फ एक पंजाब यूनिवर्सिटी की हद तक नहीं है, वो सिर्फ पंजाब की हद तक नहीं है, ਉਹਦੇ इशारे मौजूद ने कि साडी रहत नाल की हो रहा है और साडा ਜਿਹੜਾ तालीमी निज़ाम है ਉਹ ਸਾਡੇ ਨਾਲ किस तरह खिलवाड़ कर रहा है। मैं ਇਹਨੂੰ ਉਸ ਤੋਂ ਅੱਗੇ ਜਾ ਕੇ ਸਮਝਣਾ ਕਿ ਉਹ ਜਿਹੜਾ ख्वाबां ਦੇ ਨਾਲ ਟੁਰਿਆ ਜਾਂਦਾ ਹੈ ਉਹ इंटरनेशनल ह्यूमन बीइंग है जिहदी ये सारी धरती है, ख्वाब है और वो सुखां दा ख्वाब देखने वाला है, अपने अंदर दे मुताबिक जीन दा चारा करने वाला है और वो इंटरनेशनल ह्यूमन है जिहड़ा कि इस वक्त हकीकत दे विच बुरी तरह फस के जिहड़ी हकीकी जिंदगी है उहदे तसव्वुर तो बहुत दूर निकल चुका है, जिहदे विच मन की शांति जिहड़ी है वो बुनियाद है किसी भी ह्यूमन वास्ते, उहदे तो दूर हो चुका है। और इन्होंने अपनी जुबान दे विच कोई भी लिखाई जिहड़ी उहदी मां बोली हुंदी है और जो भी उहदा एक्सेंट हुंदा है मेरा ख्याल है उहदे विच लिखे ही चंगा है और इहदे विच कोई भारी भरकम लफ्ज़ नहीं आया और कोई भी ऐसा लफ्ज़ नहीं है कि जिसकी समझ ना आ रही होवे। भरपूर तरीके नाल इब्लाग हो रहा चीज़ां दा और इन्होंने बहुत ही शानदार अंदाज दे विच जो कहना चाहा वो आख्या है और वो मेरी भी गल है और मैं समझना हर इंसान की गल है। वो साडे पंजाब की जिहड़ी रैतर ते कुछ इन्होंने क्वेश्चन मार्क लाए ने जिहड़ा साडे नाल फरेब हो रहा है वो अपनी जगह मैं समझना कि वो जिहड़ा इंटरनेशनली असी एक हर बंदा एलिनेशन का शिकार हो रहा है, वो सिर्फ अपने ख्वाबां तो दूर हो के हकीकत दे विच ही हर वक्त गुम रहन दी वजह तो हो रहा है। उहदे उत्ते इन्होंने बहुत खूबसूरत अंदाज दे नाल गल कीती है। बहुत शुक्रिया। हाँ जी, एहतशाम मुबारकबाद का हकदार है और सानू ये खुशी है कि रावी की पट्टी की जुबान जी है वो अगली पीढ़ी के कोल चली गई ते बड़े खूबसूरत अंदाज नाल लिखा है और वही जुबान अच्छी होंगी जी साड़ी माँ बोलती है, ਉਹਦੇ ਵਿੱਚ ਹੀ ਆਸਾਨੀ ਹੁੰਦੀ। ਦੁਨੀਆ ਦਾ ਜਿੰਨਾ ਵੀ ਬਿਹਤਰੀਨ ਅਦਬ ਹੈ ਉਹ ਆਪਣੀ ਮਾਤਰੀ ਜ਼ਬਾਨ ਵਿੱਚ ਹੀ ਲਿਖਿਆ ਗਿਆ। ਉਹਨੂੰ ਤੁਸੀਂ ਦੂਸਰਾ ਕੋਈ ਚੋਲਾ ਪਵਾ ਦਿਓਗੇ ਉਹਦੇ ਵਿੱਚ ਉਹ ਇੰਪੈਕਟ ਨਹੀਂ ਰਹੇਗਾ। दूसरा ये भी खुशी है कि तुसी अर्बन ते रूरल उन्होंने दोनों का जोड़ा एक फ्यूजन जोड़ा इस नावल में लैके आओगे और यकीनन ये गल जी है चूँकि मैं क्रिटिक नहीं है, मैं तेरा मदार है छोटा जाना ये लिखना सौखा है लेकिन उस उत्ते कैंची चलानी जी है ना वो बड़ी औखी होंगी, लेकिन उसकी भी बड़ी अच्छा जरूरत होगी। मैंने जो सारे सीनियर कहते थे तो सानू बड़ा फील होता कि ये किवें कटांगे, मतलब लिखना ही बड़ा औखा है तो ये इस चैप्टर में भी जरूरत है और अगला आने तो बाद और दूसरा साढ़े एक जो सब तो बड़ा जो अलमिया है इस वास्ते कि साढ़े कोल जो सीनियर गाइड करने वाले शायद रहन भी या उन्होंने कोल वक्त नहीं है
ਲੇਕਿਨ ਕ੍ਰੀਏਟਿਵ ਵੀ ਨਹੀਂ ਹੈਗੇ ਨੇ ਜਿਹੜੇ ਨਕਾਦ ਹੁੰਦੇ ਨਾ, ਬਿਲਕੁਲ ਪ੍ਰੋਫੈਸ਼ਨਲ ਤਾਂ ਨਹੀਂ ਕਹਿਣਾ ਚਾਹੀਦਾ, ਲੇਕਿਨ ਸਾਨੂੰ ਉਹ ਵੀ ਮੁਯੱਸਰ ਨਹੀਂ ਹੈ। ਸਾਡਾ ਅੱਜ ਦਾ ਜਿਹੜਾ ਰਾਈਟਰ ਹੈ ਉਹ ਹੀ ਨਕਾਦ ਵੀ ਹੈ, ਤੇ ਉਹਦੇ ਵਿੱਚ ਜ਼ਾਤੀ ਪਸੰਦ ਨਾ ਪਸੰਦ ਵੀ ਆ ਜਾਂਦੀ ਹੈ, ਲੇਕਿਨ ਉਸ ਤੋਂ ਬਾਲਾਤਰ ਹੋ ਕੇ ਜਿਹੜਾ ਕੰਮ ਤੂੰ ਇਹ ਛੋਹ ਲਿਆ, ਇਹਨੂੰ ਹੁਣ ਬਸ ਪਹੁੰਚਾ ਦੇਣਾ ਹੈਗਾ, ਇਹਨੂੰ ਲੂਰ ਨਾਲ ਰੋਲਦੇ ਨਹੀਂ ਫਿਰਨਾ ਹੈਗਾ, ਇਹਨੂੰ ਇਹਦੀ ਸ਼ਕਲ ਵਿੱਚ ਲੈਣ ਦਾ ਸਾਨੂੰ ਇਹਦਾ ਇੰਤਜ਼ਾਰ ਹੋਵੇਗਾ। ਇੱਕ ਵਾਰ ਫਿਰ ਮੁਬਾਰਕ ਜੀ। ਲੋਕ ਦਾ ਦੂਜਾ ਚੈਪਟਰ ਖੁਸ਼ਕਿਸਮਤੀ ਨਾਲ ਪਹਿਲਾਂ ਵੀ ਸੁਣਿਆ ਆਪਾਂ ਆਪਦੇ ਹਾਊਸ ਦੇ ਵਿੱਚ, ਔਰ ਉਹਦੀ ਜੁੜਤ ਕੁਝ ਦੋਸਤਾਂ ਨੂੰ ਨਹੀਂ ਲੱਗੀ ਔਰ ਮੈਨੂੰ ਪੂਰੀ ਤਰ੍ਹਾਂ ਇਸ ਕਰਕੇ ਲੱਗੀ ਹੈ ਕਿ ਪਹਿਲੇ ਚੈਪਟਰ 'ਚ ਕੁਝ ਬਾਲ ਭਜੇ ਜਾਂਦੇ ਨੇ ਕਿਸੇ ਟਿੱਬੇ ਵਾਲੇ ਨੂੰ, ਉਹਨਾਂ 'ਚ ਇਹ ਵੀ ਇੱਕ ਬਾਲ ਬਣ ਕੇ ਲਿਖਦੇ ਨੇ ਔਰ ਉਹ ਵਿਰਲਾ ਨੂੰ ਵੇਖਦਾ ਹੈ, ਸੋਚਦਾ ਹੈ ਕਿ ਜਿਹੜੀ ਮਸੀਤੋਂ ਆਵਾਜ਼ ਆਉਂਦੀ ਪਈ ਉਹ ਲੰਮੀਆਂ ਦੀ ਆਵਾਜ਼ ਹੈ। ਸੋ ਇੱਕ ਐਸਾ ਜ਼ਿਹਨ ਹੈ ਜਿਹੜਾ ਟਿਪੀਕਲ ਸੋਚ ਤੋਂ ਨਿਕਲ ਕੇ ਸੋਚਦਾ ਹੈ ਔਰ ਗੌਰ ਕਰਦਾ ਹੈ ਔਰ ਕਿਉਰਿਓਸਿਟੀ ਉਹਦੇ ਵਿੱਚ ਰਹਿੰਦੀ ਹੈ। ਉਹੀ ਉਹ ਕਿਉਰਿਓਸਿਟੀ ਨੂੰ ਚੈਪਟਰ 2 ਦੇ ਵਿੱਚ ਇੱਕ ਐਸੇ ਬਾਲ ਜਾਂ ਨੌਜਵਾਨ ਜਿਹਦੇ ਜਿਹੜਾ ਕਿ ਹੁਣ ਯੂਨੀਵਰਸਿਟੀ ਪੜ੍ਹਦਾ ਪਿਆ, ਇੱਥੇ ਵੀ ਉਹ ਟਿਕਦਾ ਨਹੀਂ ਪਿਆ, ਉੱਥੇ ਵੀ ਨਹੀਂ ਸੀ। ਪਹਿਲੇ ਚੈਪਟਰ ਵੀ ਅਗਰ ਕਿਸੇ ਦੋਸਤ ਨੇ ਸੁਣਿਆ ਪੜ੍ਹਿਆ ਤੇ ਉਹਦੇ 'ਚ ਵੀ ਬਾਰਿਸ਼ ਹੋ ਰਹੀ ਹੈ, ਭੱਜੇ ਜਾਂਦੇ ਨੇ, ਬਸ ਟਿਕਦੇ ਨਹੀਂ ਪਏ। ਯਾਨੀ ਇੱਕ ਐਸਾ ਜਿਹਦੇ ਧਰਤ ਦੇ ਉੱਤੇ ਪੈਰ ਨਾ ਲੱਗਦੇ ਹੋਣ ਇੰਦਾ ਕੋਈ ਕਰੈਕਟਰ ਹੈ ਜਿਹਦੀ ਇਹ ਕਹਾਣੀ ਖੋਲ੍ਹਦੀ ਸਾਨੂੰ ਨਜ਼ਰ ਆਉਂਦੀ ਹੈ। ਅੱਗੋਂ ਜਾ ਕੇ ਕਿਹਦੇ ਨਾਲ ਕੀ ਜੁੜੇਗਾ ਜਾਂ ਕੀ ਨਹੀਂ ਜੁੜੇਗਾ ਉਹ ਤੇ ਜ਼ਾਹਿਰ ਪੂਰਾ ਨਾਵਲ ਪੜ੍ਹ ਕੇ ਸਮਝ ਆਵੇਗੀ। ਦੂਜਾ ਜਿਹੜਾ ਬਾਰ-ਬਾਰ ਹਰ ਦਫੇ ਪੰਜਾਬੀ ਦੇ ਸੈਸ਼ਨ ਦੇ ਐਂਡ 'ਚ ਆਉਂਦਾ ਹੈ ਕਿ ਜੀ ਇੱਕ ਤੇ ਲਹਿਜੇ ਦੀ ਤਕਰਾਰ ਸ਼ੁਰੂ ਹੋ ਜਾਂਦੀ ਹੈ, ਆਪਣਾ ਲਹਿਜਾ ਲਿਖਣਾ ਚਾਹੀਦਾ, ਦੂਜੇ ਦਾ ਲਿਖਣਾ ਚਾਹੀਦਾ, ਪਹਿਲਾ ਨੇ ਲਿਖਿਆ ਦੂਜਾ ਨੇ ਲਿਖਿਆ, ਇਹ ਵੀ ਟਾਈਮ ਜ਼ਾਇਆ ਕਰਨ ਵਾਲੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਟਾਈਮ ਜ਼ਾਇਆ ਕਰਨ ਵਾਲੀ ਗੱਲ ਹੈ। ਸਰੈਕੀ ਫੋਟੋ ਆ ਰਹੀ ਹੈ, ਸਾਰੀਆਂ ਜ਼ੁਬਾਨਾਂ ਨਾ ਬਣਦੀਆਂ ਜੇ ਅਸੀਂ ਇਹ ਤਕਰਾਰਾਂ 'ਚ ਨਿਕਲ ਗਏ ਹੁੰਦੇ, ਹਰ ਕਿਸੇ ਨੂੰ ਪੰਜਾਬੀ ਸਮਝ ਕੇ ਟੋਰ ਲੈਂਦੇ। ਦੂਜਾ ਔਖੀ ਜ਼ੁਬਾਨ ਕੀ ਹੁੰਦੀ ਹੈ, ਅਗਰ ਤੇ ਕੋਈ ਲਫ਼ਜ਼ ਮੈਨੂੰ ਔਖਾ ਲੱਗਦਾ ਪਿਆ ਤਾਂ ਮੇਰੇ ਇਲਮ 'ਚ ਘੱਟ ਹੈ, ਮੈਂ ਡਿਕਸ਼ਨਰੀ ਕੰਸਲਟ ਕਰਾਂ, ਮੈਂ ਪੰਜਾਬੀ ਸਿੱਖਾਂ, ਮੈਨੂੰ ਪੜ੍ਹਨਾ ਆਉਂਦਾ ਹੋਵੇ, ਮੈਨੂੰ ਪੰਜਾਬੀ ਆਉਂਦੀ ਹੋਵੇ, ਮੈਂ ਰਾਈਟਰ ਦੇ ਬੰਦੂਕ ਧਰ ਦਿਆਂ ਕਿ ਚੂੰਕਿ ਮੈਨੂੰ ਨਹੀਂ ਆਉਂਦੀ ਤੇ ਤੂੰ ਸੌਖਾ ਲੈ, ਸੋ ਕਾਲ ਸੌਖਾ, ਪਤਾ ਨਹੀਂ ਉਹਦੀ ਡੈਫੀਨੇਸ਼ਨ ਕੀ ਹੈ ਔਖੇ ਤੇ ਸੌਖੇ ਦੀ। ਸੋ ਜੋ ਵੀ ਰਾਈਟਰ ਲਿਖਦਾ ਤੁਸੀਂ ਉਸ ਲਿਖਤ ਨੂੰ ਡੀਕੋਡ ਕਰਨਾ, ਨਾ ਕਿ ਇੰਜ ਹੋ ਜਾਂਦਾ ਤੇ ਆ ਹੋ ਜਾਂਦਾ, ਉਂਝ ਹੋ ਜਾਂਦਾ ਤੇ ਉਹ ਹੋ ਜਾਂਦਾ, ਹੁਣ ਮੈਨੂੰ ਤੇਰਾ ਕੁਝ ਹੋ ਸਕਦਾ। ਇਹੋ ਚੈਪਟਰ 8 ਤਰੀਕੇ ਨਾਲ ਲਿਖਿਆ ਜਾ ਸਕਦਾ ਤੇ ਜੋ ਲਿਖਿਆ ਉਹਦੇ ਵਿੱਚੋਂ ਅਸੀਂ ਡੀਕੋਡ ਕਰਨ ਦੀ ਕੋਸ਼ਿਸ਼ ਕਰਨੀ। ਪਹਿਲੇ ਚੈਪਟਰ ਦਾ ਜ਼ਿਕਰ ਮੈਂ ਕਰ ਦਿੱਤਾ। ਦੂਸਰਾ ਇਹਨਾਂ ਨੇ ਵਿੱਚ ਇੱਕ ਥਾਂ ਲਿਖਿਆ ਸੀ ਉਸ ਕੰਧ ਤੇ ਲੱਗਾ ਨਕਸ਼ਾ ਪਾੜਿਆ, ਨਿੱਕੀਆਂ ਨਿੱਕੀਆਂ ਦੀਆਂ ਕਰੋਪੜਾਂ ਕੀਤੀਆਂ, ਫਿਰ ਉਹ ਸਾਰੀਆਂ ਉਡਾ ਛੱਡੀਆਂ, ਫਿਰ ਉਹਦਾ ਸਿੰਬਲਿਜ਼ਮ ਵੀ ਉਹਦਾ ਬਣਾਇਆ ਕਿ ਪੰਜਾਬ ਤੇ ਧੁੱਪ ਪੈ ਗਈ ਤੇ ਰਾਵੀ ਲੈ ਗਈ ਤੇ ਫਲਾਣੀ ਸ਼ਾਹ ਫਲਾਣੇ ਨਾਲ ਅੱਡ ਹੋ ਗਈ। ਅਖੀਰ ਤੇ ਫਿਰ ਇੱਕ ਲਾਈਨ ਆਉਂਦੀ ਹੈ ਕਿ ਖੱਬੀ ਕੰਧ ਤੇ ਲੱਗੇ ਨਕਸ਼ੇ ਨੂੰ ਘੁਰਨ ਲੱਗ ਪਿਆ, ਨਕਸ਼ਾ ਫਿਰ ਖੱਬੀ ਕੰਧ ਤੇ ਲੱਗਾ ਹੋਇਆ। ਸ਼ਾਇਦ ਮੈਂ ਨਹੀਂ ਸਮਝ ਸਕਿਆ ਕਿ ਪਹਿਲਾਂ ਵਾਕਈ ਨਕਸ਼ਾ ਪਾਟਾ ਹੈ ਜਾਂ ਕਿਸੇ ਖਾਬ ਦੇ ਵਿੱਚ ਪਾੜਿਆ ਗਿਆ, ਤੇ ਜੇ ਉਹ ਪਾਟ ਹੀ ਗਿਆ ਫਿਜ਼ੀਕਲੀ ਤੇ ਫਿਰ ਆਖਰੀ ਲਾਈਨ 'ਚ ਦੁਬਾਰਾ ਖੱਬੀ ਕੰਧ ਤੇ ਕਿਵੇਂ ਲੱਗਿਆ ਜਦੋਂ ਦੀ ਅੱਖ ਉਗੜਦੀ ਹੈ। ਇਹ ਥੋੜੀ ਜਿਹੀ ਮੇਰੇ ਲਈ ਕਨਫਿਊਜ਼ਨ ਸੀ, ਸ਼ਾਇਦ ਮੈਂ ਦੂਜੀ ਵਾਰੀ ਪੜ੍ਹਾਂ ਤੇ ਮੈਨੂੰ ਸਮਝ ਆ ਜਾਏ। ਦੂਸਰਾ ਇਹਨਾਂ ਨੇ ਲਿਖਿਆ ਕਿ ਹੜੱਪਾ ਮੌਜੂਦੜੋ ਤੇ ਟੈਕਸਲਾ ਦੇ ਵਸੇਬ ਰਹੇ ਨੇ, ਵਸੇਬਾਂ ਵਿੱਚੋਂ ਮੈਨੂੰ ਲੱਗਦਾ ਕਿ ਇੱਕੋ ਵਸੇਬ ਦੇ 3-4 ਥਾਂ ਨੇ। ਵਸੇਬ ਇੰਡਸ ਵੈਲੀ ਸਿਵਲਾਈਜੇਸ਼ਨ ਹੀ, ਉਹਦੇ ਵਿੱਚ ਹੀ ਟੈਕਸਲਾ ਵੀ, ਹੜੱਪਾ ਵੀ ਔਰ ਮੌਜੂਦੜੋ ਵੀ, ਸ਼ਾਇਦ ਵੱਖ-ਵੱਖ ਵਸੇਬ ਇਹਨਾਂ ਨੂੰ ਕਹਿਣਾ ਟੈਕਨੀਕਲ ਥੋੜ੍ਹਾ ਜਿਹਾ ਗਲਤ ਲੱਗ ਰਿਹਾ ਸੀ। ਫਿਰ ਤੁਰਿਆ ਜਾਂਦਾ ਟੁੱਟਦਾ ਜਾਂਦਾ ਦਾ ਜਿਹੜੀ ਤਕਰਾਰ ਹੈ ਉਹ ਜਿਵੇਂ ਤੁਸੀਂ ਸੌਤੀ ਅਸਰ ਕਹਿ ਦਿੰਦੇ ਹੋ ਜਿਹਨੂੰ, ਉਹ ਥੋੜਾ ਜਿਹਾ ਚੁੱਭਦਾ ਹੈ ਜ਼ਾਤੀ ਤੌਰ ਤੇ। ਇਹ ਕੋਈ ਹਾਰਡ ਐਂਡ ਫਾਸਟ ਕ੍ਰਿਟਿਕ ਨਹੀਂ ਹੈ, ਲੇਕਿਨ ਤੁਰਿਆ ਜਾਂਦਾ, ਲਗਾ ਜਾਂਦਾ, ਵਗਦਾ ਜਾਂਦਾ, ਪੈਰ ਪੁੱਟਦਾ ਰਹਿੰਦਾ। 8 ਤਰੀਕੇ ਨਾਲ ਇਸ ਗੱਲ ਨੂੰ ਵੀ ਟੋਰਿਆ ਜਾ ਸਕਦਾ ਕਿ ਇੱਕ ਬੰਦਾ ਜਿਹੜਾ ਕਿਤੇ ਟਿਕਦਾ ਨਹੀਂ ਗਿਆ, ਇਹਨਾਂ ਦੇ ਕਿੰਨੇ ਅੱਖਰ ਨੇ, ਕਿੰਨੇ ਸ਼ਬਦ ਨੇ, ਕਿੰਨੀ ਵੱਡੀ ਬੋਲੀ ਹੈ, ਉਹਨੂੰ ਅਗਰ 5-6-8 ਤਰੀਕਿਆਂ ਨਾਲ ਵਰਤ ਲੈਣਗੇ ਤਾਂ ਸੁਹੱਪਣ ਵਧੇਗਾ। ਕੰਟੈਂਟ ਤੇ ਉਹ ਹੀ ਰਹਿਣਾ ਚਾਹੀਦਾ, ਉਹ ਨਹੀਂ ਬਦਲਦਾ। ਦੂਸਰਾ ਅਸੀਂ ਪਤਾ ਨਹੀਂ ਕਿਉਂ ਨਾਵਲ ਨੂੰ ਕਹਾਣੀ ਸਮਝ ਕੇ ਕ੍ਰਿਟਿਕ ਕਰਨ ਲੱਗ ਪੈਂਦੇ ਹਾਂ। ਇਹਨੂੰ ਛੋਟਾ ਕੀਤਾ ਜਾ ਸਕਦਾ। ਦੇਖੋ ਕੱਪੜੇ ਤੇ ਹੈ ਕੋਈ ਨਹੀਂ ਕਿ ਥੱਲੋਂ ਉਤਰ ਕੇ ਤੇ ਫਰਾਕ ਬਣਾਉਣੀ ਹੈ, ਖਿਲਾਰ ਤੇ ਪਸਾਰ ਹੁੰਦਾ ਨਾਵਲ 'ਚ ਤਾਂ ਉਹਨੂੰ ਨਾਵਲ ਕਹਿੰਦੇ ਹੋ। ਅਗਰ ਉਹ ਦੱਸ ਹੀ ਨਹੀਂ ਰਿਹਾ ਰਾਈਟਰ ਜਾਂ ਸਾਨੂੰ ਕੋਈ ਕਾਹਲ ਪੈ ਗਈ ਇਸ ਟਿਕਟੌਕ ਵੇਖ ਕੇ ਸਾਡੀ ਅਟੈਂਸ਼ਨ ਸਪੈਨ ਘੱਟ ਗਿਆ ਤਾਂ ਫਿਰ ਮੇਰਾ ਕਸੂਰ ਹੈ, ਸ਼ਾਇਦ ਰਾਈਟਰ ਦਾ ਨਹੀਂ। ਹਰ ਸ਼ਾਇਦ ਦਾ ਸਵਾਦ ਲੈਣ ਦਾ ਤਰੀਕਾ ਅੱਡੋ ਅੱਡ, ਕਹਾਣੀ ਪੜ੍ਹਨਾ, ਕਹਾਣੀ ਲਿਖਣਾ ਉਹ ਸ਼ਾਰਟ ਫਾਰਮ ਵਿੱਚ ਹੁੰਦੀ, ਉਹਦਾ ਹੋਰ ਤਰੀਕਾ ਹੈ। ਨਾਵਲ ਦਾ ਇੱਕ ਹੋਰ ਤਰੀਕਾ ਸਾਇ ਸਵਾਏ ਬਹਿ ਕੇ ਨਿੱਠ ਕੇ ਬਹਿ ਕੇ ਲਿਖਣਾ ਔਰ ਪੜ੍ਹਨ ਦੀ ਗੱਲ ਨੂੰ ਮੈਂ ਸਮਝਦਾ ਕਿ ਨਾਵਲ ਕਿਹਾ ਜਾਂਦਾ। ਨਸੀਰ ਸਾਹਿਬ ਦਾ ਜ਼ਿਕਰ ਵੀ ਵਿੱਚ ਹੋਇਆ, ਉਹਨਾਂ ਦੀ ਕਹਾਣੀ ਦਾ ਸ਼ਾਇਦ ਹਾਲੋ ਮੇਰੇ ਮਾਣਿਆ ਕਹਾਣੀ ਦਾ ਸ਼ਾਇਦ ਜ਼ਿਕਰ ਹੋਇਆ ਹੋਵੇ, ਜਾਂ ਫਿਰ ਬੂਟ ਦੇ ਹਵਾਲੇ ਦੀ ਕਹਾਣੀ ਹੈ। ਤੇ ਸਿੰਪਲ ਨਸੀਰ ਸਾਹਿਬ ਵੀ ਬਣਾਉਂਦੇ ਨੇ,
ਆਫ ਦ ਰਿਕਾਰਡ ਇਹਨਾਂ ਦੇ ਨਾਲ ਗੁਫ਼ਤਗੂ ਵੀ ਹੁੰਦੀ ਰਹਿੰਦੀ ਹੈ ਸਿੰਬਲਸ ਦੇ ਹਵਾਲੇ ਨਾਲ ਕਿ ਸਿੰਬਲ ਕੀ ਹੈ, ਅਲਾਮਤ ਕੀ ਹੈ। ਇੱਕ ਤਾਂ ਇੰਟਰਨੈਸ਼ਨਲ ਅਲਾਮਤ ਹੈ ਕਿ ਫਾਸਤਾ ਜਿਹੜੀ ਅਮਨ ਦੀ ਅਲਾਮਤ ਹੈ। ਰੈੱਡ ਕਰਾਸ ਸਾਰੀ ਦੁਨੀਆ ਦੇ ਵਿੱਚ ਇੱਕ ਐਸੀ ਤਨਜ਼ੀਮ ਹੈ ਕਿ ਜਿਹੜੀ ਜੰਗ ਦੇ ਵਿੱਚ ਜਾਂ ਕਹਿਰ ਦੇ ਵਿੱਚ ਕੰਮ ਕਰਦੀ ਹੈ, ਤੇ ਉਹਦਾ ਇੱਕ ਸਿੰਬਲ ਬਣ ਗਿਆ ਕਰਾਸ। ਕੋਈ ਅਸੀਂ ਲੋਕਲ ਸਿੰਬਲ ਬਣਾਉਂਦੇ ਹਾਂ, ਮਸਲਨ ਬੂਟ ਦਾ ਜਿਹੜਾ ਸਿੰਬਲ ਹੈ ਉਹ ਸ਼ਾਇਦ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਰੈਲੇਵੈਂਟ ਹੋਵੇ, ਕਿਸੇ ਐਸੇ ਮੁਲਕ 'ਚ ਨਾ ਹੋਵੇ ਜਿਹਨੇ ਡਿਕਟੇਟਰਸ਼ਿਪ ਨਹੀਂ ਵੇਖੀ, ਉਹਦੇ ਲਈ ਸ਼ਾਇਦ ਘੱਟ ਰੈਲੇਵੈਂਟ ਬਣ ਜਾਵੇ। ਕਿਹੜੀ ਸ਼ਾਇਦ ਸਿੰਬਲ ਹੁੰਦੀ ਔਰ ਕਿਹੜੀ ਨਹੀਂ ਹੁੰਦੀ, ਇਹ ਵੀ ਇੱਕ ਛੋਟੀ ਜਿਹੀ ਬਹਿਸ ਜੇ ਗੱਲ ਲੱਗੇ ਟੋਰ ਸਕੇ। ਸ਼ਾਮੀ ਨੇ ਜਿਹੜੇ ਸਿੰਬਲ ਬਣਾਏ ਨੇ ਡਿਪਾਰਟਮੈਂਟਸ ਨੂੰ ਲੈ ਕੇ, ਉਹ ਪੂਰੀ ਤਰ੍ਹਾਂ ਉਤਰਦੇ ਨੇ। ਅਗਰ ਉਹ ਸਿੰਬਲ ਨਾ ਵੀ ਬਣਨ ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਕਹਾਣੀ ਕੀ ਹੈ, ਪਰ ਅਗਰ ਉਹਦੀ ਤਹਿ 'ਚ ਜਾਈਏ ਤਾਂ ਵੀ ਸਾਨੂੰ ਸਮਝ ਆਉਂਦੀ ਕਿ ਮੁਤਾਲਿਆ ਪਾਕਿਸਤਾਨ ਨਾਲ ਕੀ ਗੱਲ ਕਰਦਾ ਪਿਆ, ਪੰਜਾਬੀ ਦੇ ਨਾਲ ਮੋਹ ਕਿਉਂ ਹੈ, ਉਹਨੂੰ ਰੈਂਡਲ ਕਾਲਜ ਸੁਣਦਾ ਪਿਆ, ਇੰਟਰਨੈਸ਼ਨਲ ਰਿਲੇਸ਼ਨਸ, ਇਸਲਾਮੀਆ, ਕਨਫਿਊਸ਼ਸ ਦਾ ਜ਼ਿਕਰ ਆ ਰਿਹਾ। ਕਹਿੰਦਾ ਕਿ ਮੈਂ ਉਹ ਬੋਲੀ ਸਿੱਖ ਹੀ ਲਵਾਂ, ਇਹਦਾ ਮਤਲਬ ਹੈ ਕਿ ਉਹ ਤੁਹਾਨੂੰ ਫਿਊਚਰ ਦੀ ਕੋਈ ਗੱਲ ਦੱਸਦਾ ਪਿਆ ਕਿ ਹੋ ਸਕਦਾ ਕਿ ਕੱਲ੍ਹ ਨੂੰ ਹੁਣ ਚਾਈਨਾ ਤੁਹਾਡਾ ਪਿਓ ਹੋਵੇ ਅਮਰੀਕਾ ਤੋਂ ਬਾਅਦ। ਸੋ ਇਹਦੇ ਵਿੱਚ ਸਿਆਸੀ ਪੱਤਾ ਵੀ ਹੈ। ਕਹਿਣ ਦਾ ਮਕਸਦ ਇਹ ਗੱਲ ਇੱਥੇ ਮੁੱਕਦੀ ਹੈ ਕਿ ਜਿਵੇਂ ਅਸੀਂ ਪਹਿਲੇ ਕਿਹਾ ਕਿ ਪਿੰਡਾਂ ਦੀਆਂ ਕਹਾਣੀਆਂ ਲਿਖਦੇ ਪੜ੍ਹਦੇ ਰਹੇ, ਹੁਣ ਕਹਾਣੀ ਬਹੁਤ ਬਦਲ ਗਈ ਪੰਜਾਬੀ ਦੇ ਵਿੱਚ ਵੀ, ਸਾਡੇ ਵਾਲੇ ਪਾਸੇ ਵੀ। ਹੁਣ ਤੁਸੀਂ ਸਿਆਸਤ ਦੀ ਗੱਲ ਵੇਖਦੇ ਹੋ, ਮੁਹੰਮਦ ਜਵਾਦ ਦੀ ਇੱਕ ਕਿਤਾਬ ਅਸੀਂ ਇੱਥੇ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਕਹਾਣੀਆਂ ਨੇ, ਠੀਕ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅੱਜ ਗੱਲ ਹੁੰਦੀ ਹੈ, ਸਿਮੁਲੇਸ਼ਨ ਨਾਲ ਵੀ ਤੁਸੀਂ ਦੇਖ ਰਹੇ ਹੋ। ਸੋ ਇੱਕ ਟਿਪੀਕਲ ਕ੍ਰਿਟਿਕ ਕਰ ਦੇਣਾ ਪੰਜਾਬੀ ਦੇ ਪੁਰਾਣੇ ਲਿਟਰੇਚਰ ਨੂੰ ਜ਼ਿਹਨ 'ਚ ਰੱਖਦੇ ਹਾਂ ਕਿ ਸ਼ਾਇਦ ਉਹ ਪਿੰਡਾਂ ਦੀ ਮੁਰੀਦ ਹੈ, ਇਹ ਵੀ ਥੋੜ੍ਹੀ ਜਿਹੀ ਜ਼ਿਆਦਤੀ ਪੰਜਾਬੀ ਅਜੋਕੇ ਲਿਟਰੇਚਰ ਨਾਲ ਹੋ ਜਾਏਗੀ। ਇਹ ਅੱਜ ਦਾ ਲਿਟਰੇਚਰ ਹੈ, ਇਹ ਅੱਜ ਦੀ ਬੋਲੀ ਹੈ, ਔਰ ਇਹ ਅੱਜ ਦਾ ਸਿੰਬਲਿਜ਼ਮ। ਸੋ ਮੈਨੂੰ ਲੱਗਦਾ ਹੈ ਕਿ ਚੈਪਟਰ ਜਿਹੜਾ ਹੈ ਉਹ ਠੀਕ ਟੁਰਿਆ ਜਾ ਫਰੀਦਾ ਚੈਪਟਰ ਪੜ੍ਹਿਆ ਗਿਆ ਨਾਵਲ ਦਾ, ਜਿਹੜਾ ਕਿ ਗੱਲ ਨੂੰ ਦੂਸਰਾ ਚੈਪਟਰ ਹੈ ਉਹਦਾ ਪੜ੍ਹਨ ਸ਼ੁਰੂ ਕਰਨ ਲੱਗੇ ਸਨ। ਇੰਤਸ਼ਾਮ ਨੇ ਮੈਨੂੰ ਉਹ ਕਹਿਣ ਲੱਗਾ ਸੀ ਥੋੜ੍ਹਾ ਜਿਹਾ ਪਹਿਲੇ ਚੈਪਟਰ ਨੂੰ ਜ਼ਰਾ ਦੱਸ ਦਿਓ ਵਿੱਚ ਕੀ ਹੋਇਆ ਸੀ, ਉਹ ਤੱਕ ਅਸੀਂ ਰੈਲੀਵੈਂਸੀ ਨਾਲ ਸਮਝ ਲੱਗੀ। ਉਹਦੀ ਤਲਬ ਦੀ ਗੱਲ ਹੋ ਗਈ ਕਿ ਉਹਦੇ 'ਚ ਕੀ ਆਇਆ ਸੀ। ਇੱਕ ਚੈਪਟਰ ਜਿਹਦੇ 2 ਪਲਾਟ ਨੇ, ਉਸ ਪਲਾਟ ਦੇ ਵਿੱਚ ਨਾਵਲ ਦੇ ਵਿੱਚ ਜਿਹੜੀ ਚੀਜ਼ਾਂ ਚੈਲੰਜਸ ਹੈ ਨਾ ਮੇਰੇ ਨਜ਼ਦੀਕ, ਉਹ ਹੈਗਾ ਜਿਹੜਾ ਉਹਦਾ ਰਾਵੀ ਦਾ ਬਿਆਨੀ ਹੈ, ਉਹਦੇ ਅੰਦਰ ਦਾ ਜਿਹੜਾ ਉਹਦਾ ਖਿਲਾਰ ਹੈ, ਉਹਨੂੰ ਕਿਤੇ ਨਾਵਲ ਦੇ ਵਿੱਚ ਇਸ ਤਰ੍ਹਾਂ ਆ ਜਾਵੇ ਕਿ ਕੋਈ ਡਾਇਲੋਗ ਨਾ ਹੋਵੇ, ਟਾਈਮ ਲਾਈਨ ਤੇ ਸਟੋਰੀ ਪੂਰੀ ਨਾ, ਸਿਰਫ ਇੱਕ ਵਾਕਿਆ ਜਾਂ ਉਹ ਫਿਰ ਨਾਵਲ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਉਹਦੀ ਕੀ ਪੋਜੀਸ਼ਨ ਹੈਗੀ, ਉਹ ਕਿਸ ਤਰ੍ਹਾਂ ਦਾ ਹੈ। ਮੇਰੇ ਨਜ਼ਦੀਕ ਇਹ ਜਿਹੜਾ ਨਾਵਲ ਚੈਪਟਰ ਹੈ ਜੀ, ਇਹਦੇ 2 ਪਲਾਟ ਇਹਨਾਂ ਨੇ ਕੀਤੇ ਨੇ। ਇਹਨਾਂ ਨੇ ਪਹਿਲੇ ਪਲਾਟ ਦੇ ਵਿੱਚ ਵਾਕਿਆ ਦੱਸਿਆ ਕਿ ਉਹਨੇ ਉਹ ਪਹਾੜ ਦੀ ਧਰਤ ਨਕਸ਼ਾ ਔਰ ਨਕਸ਼ਾ ਪਾੜ ਕੇ ਉਹਨੇ ਹਵਾ 'ਚ ਉਛਾਲ ਦਿੱਤਾ। ਦੂਸਰੀ ਜਿਹੜਾ ਹਿੱਸਾ ਹੈ ਉਹਦੇ ਵਿੱਚ ਉਹਨੇ ਉਹਦਾ ਹੀ ਫਲੈਸ਼ਬੈਕ ਦੱਸਿਆ ਔਰ ਦੁਬਾਰਾ ਉੱਥੇ ਆ ਕੇ ਉਹਨੇ ਜਦੋਂ ਨਕਸ਼ਾ ਪਾੜਿਆ, ਲੇਕਿਨ ਉਹਦੇ ਵਿੱਚ ਇੰਨੀ ਬਾਰੀਕ ਲਾਈਨ ਹੈ, ਕਿਤੇ ਮੈਨੂੰ ਲੱਗਦਾ ਹੈ ਕਿ ਉਸ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਹੋ ਸਕਿਆ। ਬਿਲਕੁਲ ਜਿਹੜਾ ਨਾ ਉਹ ਉੱਤੇ ਵਰਗੀ ਇਲਾਕਾ ਸਨ ਥੱਲੇ, ਇਸ ਵਾਸਤੇ ਉਹਦੇ ਫਲੈਸ਼ਬੈਕ ਦਾ ਅੱਛੀ ਤਰ੍ਹਾਂ ਤਾਸੁਰ ਨਹੀਂ ਗਿਆ। ਔਰ ਇਹ ਸਵਾਲ ਬਹੁਤ ਸਾਰੇ ਕਾਰੀਨ ਦੇ ਜ਼ਿਹਨ 'ਚ ਪੈਦਾ ਹੋਏਗਾ ਕਿ ਯਾਰ ਇੱਕ ਵਾਰੀ ਨਕਸ਼ਾ ਪਾੜ ਦਿੱਤਾ ਹੈ, ਦੁਬਾਰਾ ਕੀ ਹੋਇਆ। ਅਗਲੇ ਸਫੇ ਤੇ ਬੰਦਾ ਭੁੱਲ ਜਾਂਦਾ ਕਿ ਦਸਵੇਂ ਤੇ ਦੂਸਰਾ ਪਲਾਟ ਦਾ ਦੂਸਰਾ ਪਲਾਟ ਹੈ ਜਿਹਦੇ ਵਿੱਚ ਪਹਿਲੇ ਦੇ ਫਲੈਸ਼ਬੈਕ ਲਿਖਿਆ ਗਿਆ ਹੈ। ਸੋ ਉਸੇ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਜਿਹੜੀਆਂ ਅਲਾਮਤਾਂ ਨੇ ਉਸੇ ਤਰ੍ਹਾਂ ਦੀਆਂ, ਮੈਨੂੰ ਨਹੀਂ ਲੱਗਦਾ ਸੀ ਕਿ ਯੂਨੀਵਰਸਿਟੀ ਦੀ ਕੋਈ ਗੱਲ ਹੈ। ਮੈਂ ਤਾਂ ਉਸ ਅਲਾਮਤ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੇ ਵਿੱਚ ਨਫਸਿਆਤ ਤੋਂ ਸਿਆਸਤ ਦਾ ਜਿਹੜਾ ਡਿਪਾਰਟਮੈਂਟ ਉਹ ਦੂਰ ਹੈ। ਮੈਂ ਤਾਂ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਮੇਰੇ ਨਜ਼ਦੀਕ ਉਹ ਬਹੁਤ ਅੱਛੀਆਂ ਅਲਾਮਤਾਂ ਨੇ, ਬੜੀਆਂ ਗੂੜੀਆਂ ਬਣਾਈਆਂ ਨੇ। ਲੇਕਿਨ ਮੈਂ ਇੱਕ ਗੱਲ ਜ਼ਰੂਰ ਅਰਜ਼ ਕਰਾਂਗਾ, ਉਹ ਹੈ ਕਿ ਨਾਵਲ ਦੀ ਜਿਹੜੀ ਕੋਮਲਤਾ ਹੈ ਨਾ ਉਹਦਾ ਖਿਆਲ ਰੱਖਿਆ ਜਾਂਦਾ, ਕਿਧਰੇ ਵੀ ਉਹਦੀ ਫਿਲਾਸਫੀ ਜਾਂ ਕੋਈ ਸ਼ਾਇਰੀ ਕੋਈ ਸ਼ੇਰੀ ਪੰਜ ਜਿਹੜਾ ਨਾ ਉਹ ਓਵਰਲੈਪ ਨਾ ਕਰੇ। ਕਾਰੀ ਨੂੰ ਅਹਿਸਾਸ ਨਾ ਹੋਵੇ ਕਿ ਮੈਂ ਨਜ਼ਮ ਪੜ੍ਹਨ ਲਿਆ, ਕਾਰੀ ਨੂੰ ਅਹਿਸਾਸ ਨਾ ਹੋਵੇ ਮੈਂ ਕੋਈ ਫਲਸਫੇ ਦੀ ਕਿਤਾਬ ਪੜ੍ਹਨ ਲਿਆ। ਇਸ ਵਾਸਤੇ ਉਹਨੂੰ ਓਵਰਲੈਪ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਨਾਵਲ ਬਹਰਹਾਲ ਨਾਵਲ ਹੀ ਰਹਿਣਾ ਚਾਹੀਦਾ। ਕੋਈ ਬੰਦਾ ਉਹ ਅੰਗਰੇਜ਼ੀ ਫਿਲਮ ਸੀ ਉਹਦੇ ਵਿੱਚ ਛਾਲ ਮਾਰਦਾ ਹੈ ਕਣਕ ਦੇ ਵਿੱਚ, ਤੇ ਉਹ ਕਣਕ ਦੇ ਵਿੱਚ ਹੀ ਉਹਦਾ ਫਰ ਹੋ ਜਾਂਦਾ ਹੈ। ਏਡਾ ਵੱਡਾ ਢੇਰ ਹੁੰਦਾ ਹੈ, ਲਫ਼ਜ਼ਾਂ ਦਾ ਢੇਰ ਏਡਾ ਵੱਡਾ ਕਿ ਮੈਂ ਉਹਦੇ ਵਿੱਚ ਹੀ ਗੁੰਮ ਹੋ ਗਿਆ ਵਾ ਤੇ ਅਵਸਥਾ ਹੋ ਗਿਆ। ਲੇਕਿਨ ਮੈਂ ਇਹ ਗੁਜ਼ਾਰਿਸ਼ ਕਰਨੀ ਸੀ, ਇੰਝ ਲੱਗਦਾ ਕਿ ਇਹ ਜਿਹੜਾ ਸਟੋਰੀ ਟੈਲਰ ਹੈ ਉਹ ਤਾਲਬ ਤੇ ਹੈ ਹੀ ਨਹੀਂ, ਉਹ ਤੇ ਘਰੋਂ ਹੀ ਮੈਂ ਜਿਹੜਾ ਬੜਾ ਵੱਡਾ ਦਾਨਿਸ਼ਵਰ ਹੈ
ਜਿਹੜਾ ਆਪੇ ਹੀ ਟ੍ਰਾਂਸਫਾਰਮ ਹੁੰਦਾ ਚਲਾ ਜਾ ਰਿਹਾ ਹੈ, ਆਪੇ ਹੀ ਆਪਣਾ ਚੀਜ਼ਾਂ ਦੇ ਐਨਾਲਿਸਿਸ ਕਰੀ ਜਾ ਰਿਹਾ ਹੈ। ਆਪ ਉਹ ਤਾਂ ਪੜ੍ਹਨ ਆਇਆ ਹੈ, ਯੂਨੀਵਰਸਿਟੀ ਦਾ ਸਟੂਡੈਂਟ ਹੈ, ਉਹਦੇ ਇੱਕ ਆਪਣਾ ਸਟੂਡੈਂਟ ਵਾਲਾ ਵੀ ਹੁੰਦਾ ਹੈ ਕਿ ਸਿਰਫ ਆਪਣਾ ਜਿਹੜੀ ਸਾਰੀ ਉਹਦੀ ਟ੍ਰਾਂਸਫਰਮੇਸ਼ਨ ਹੈ ਉਹ ਇੱਕ ਅਨਕਾੜ ਮੁੰਡਾ ਜਿਹੜਾ ਪੜ੍ਹਨ ਹੁੰਦਾ ਯੂਨੀਵਰਸਿਟੀ ਤੋਂ ਅਚਾਨਕ ਉਹ ਜਿਹੜਾ ਰਾਤੋਂ ਰਾਤ ਉਹ ਸਾਰੀ ਸਫ਼ਰ ਨੂੰ ਜਿਹੜਾ ਤੈਅ ਕਰ ਲਿਆ। ਉਹਦੇ ਵਾਸਤੇ ਇੱਕ ਮੰਜ਼ਰ ਵੀ ਤੇ ਇੱਕ ਨਾਮਾ ਵੀ ਇੱਕ ਚੀਜ਼ ਹੁੰਦੀ ਹੈ ਨਾਵਲ ਦੇ ਵਿੱਚ। ਉਸ ਮੰਜ਼ਰਨਾਮੇ ਦੀ ਪਰਪੈਚੁਏਸ਼ਨ ਜਿਹੜੀ ਹੈ ਉਹ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਉਹਦੇ ਸਾਰੇ ਜਿਹੜੀਆਂ ਨਾ ਜਿਹੜੇ ਅਕੋਪਸ ਦੀਆਂ ਪੈਰ ਤੇ ਲੱਤਾਂ ਹੁੰਦੀਆਂ ਨਾ ਬੇਸ਼ੁਮਾਰ, ਇਸ ਤਰ੍ਹਾਂ ਨਾਵਲ ਦੇ ਵਿੱਚ ਵੀ ਬੇਸ਼ੁਮਾਰ ਖਿਲਰੀਆਂ ਹੋਈਆਂ ਜਿਹੜੀਆਂ ਨਾ ਲਿੰਕ ਹੁੰਦੇ ਨੇ, ਉਹ ਲਿੰਕਸ ਜਿਹੜੇ ਨੇ ਜਿਸ ਵੇਲੇ ਮਿਲ ਕੇ ਤੇ ਇੱਕ ਬਣਦੇ ਤੇ ਫਿਰ ਨਾਵਲ ਬਣਦਾ ਹੈ। ਇਹਦੇ ਵਿੱਚ ਮੈਨੂੰ ਜਿਹੜਾ ਨਾ ਉਹ ਲਿੰਕ ਨਜ਼ਰ ਨਹੀਂ ਆਉਂਦੇ। ਉਹਦੀ ਬਜਾਏ ਜਿਹੜਾ ਨਾ ਇੱਕ ਬੰਦਾ ਆਪੇ ਹੀ ਆਪਣਾ ਚੀਜ਼ਾਂ ਨੂੰ ਜਿਹੜਾ ਸੋਚੀ ਜਾ ਰਿਹਾ, ਪਕਾਈ ਜਾ ਰਿਹਾ ਔਰ ਉਹਨੂੰ ਜਿਹੜਾ ਨਾ ਵਧਾਈ ਜੜਨਾ ਜਾ ਰਿਹਾ। ਮੰਜ਼ਰਨਾਮਾ ਬਣਾਉਣਾ ਇੱਥੇ ਬਹੁਤ ਜ਼ਰੂਰੀ ਸੀ ਕਿ ਉਹਦੇ ਕੋਈ ਦੋਸਤਾਂ ਦਾ ਇੱਕ ਡਿਸਕਸ਼ਨ ਫੋਰਮ ਹੋਵੇ ਜਾਂ ਉਹਦੇ ਕੋਈ ਆਪਣਾ ਉਸਤਾਦਾਂ ਦਾ ਕੋਈ ਹੋਵੇ, ਕੋਈ ਨਾ ਕੋਈ ਰੇਤ ਤੇ ਹੋਣੀ ਚਾਹੀਦੀ ਨਾ ਜਿਹਦੇ ਵਿੱਚੋਂ ਚੀਜ਼ਾਂ ਜਿਹੜੀਆਂ ਨਿਕਲਦੀਆਂ ਨਜ਼ਰੋਂ। ਅੱਛਾ, ਇਹ ਇੱਕ ਮੈਨੂੰ ਇਹਦੇ ਵਿੱਚ ਨਾ ਐਂ ਲੱਗਦਾ ਕਿ ਜਿਵੇਂ ਜਿਹੜਾ ਰਾਈਟਰ ਹੈ ਜਾਂ ਸਟੋਰੀ ਟੈਲਰ ਜਿਹੜਾ ਉਹ ਆਪਣੇ ਆਪ ਹੀ ਸਭ ਕੁਝ ਉਹ ਪਿੰਡ ਦੀ ਰੀਤ ਤੇ ਆਪਣਾ ਜਿਹੜਾ ਖੇਡ ਤੇ ਰਸਮਾਂ ਨੇ ਉਹਨਾਂ ਨੂੰ ਵੀ ਆਪਣਾ ਉਹਨਾਂ ਦਾ ਵੀ ਬੜਾ ਜਾਣੂ ਵਾਕਫ ਹੈ ਤੇ ਉਹ ਸ਼ਹਿਰਾਂ ਦੀਆਂ ਤੇ ਆਪਣਾ ਨਫਸੀਆਤ ਦੀਆਂ ਤੇ ਆਪਣਾ ਫਾਸਲਿਆਂ ਦੀਆਂ ਤੇ ਉਹਨਾਂ ਦੀਆਂ ਗੁਜ਼ਰਾਂ ਦਾ ਜਿਹੜਾ ਨਾ ਬੜਾ ਉਹ ਪੀ ਚੁੱਕੇ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਇੱਕ ਚੰਗਾ ਨਾਵਲ ਜਿਹੜਾ ਹੈ ਉਹਦੇ ਵਿੱਚ ਇਹ ਸਾਰੀਆਂ ਬੁੰਦਰਾਂ ਜਿਹੜੀਆਂ ਨਾ ਉਹ ਬਹੁਤ ਜ਼ਰੂਰੀ ਹੁੰਦੀਆਂ ਜਿਹੜੀਆਂ ਮੈਨੂੰ ਇਹਦੇ ਵਿੱਚ ਘੱਟ ਨਜ਼ਰ ਆਈਆਂ ਨੇ। ਇਹਨਾਂ ਨੂੰ ਹੁਣ ਅੱਗੇ ਜਾ ਕੇ ਸ਼ਾਇਦ ਕਿਸੇ ਦੂਸਰੇ ਆਉਣ ਵਾਲੇ ਜਿਹੜੇ ਹਨ ਚੈਪਟਰ ਨੇ ਉਹਨਾਂ ਦੇ ਵਿੱਚ ਰਾਈਟਰ ਜਿਹੜਾ ਉਹ ਇਹਨਾਂ ਨੂੰ ਬਿਹਤਰ ਤਰੀਕੇ ਨਾਲ ਲਿੰਕ ਅਪ ਕਰਦਾ ਤੇ ਸ਼ਾਇਦ ਬਿਹਤਰ ਹੋਵੇ। ਲੇਕਿਨ ਐਸ ਜਿਹੜਾ ਹੱਦ ਤੱਕ ਮੈਨੂੰ ਇਹਦੇ ਵਿੱਚ ਸਪਾਰਕ ਆਪਣਾ ਚੀਜ਼ ਜਿਹੜੀ ਨਜ਼ਰ ਆ ਰਹੀ ਹੈ, ਇਹਦੇ ਵਿੱਚ ਕੋਈ ਜਿਹੜਾ ਨਾ ਉਹ ਚੀਜ਼ ਨਜ਼ਰ ਨਹੀਂ ਆ ਰਹੀ ਜਿਹਦੇ ਵਿੱਚ ਪੂਰਾ ਨਾਵਲ ਦੇ ਜਿਹੜੇ ਜਜ਼ਬਾਤ ਹੁੰਦੀਆਂ ਨੇ ਉਹ ਪੂਰੀਆਂ ਹੁੰਦੀਆਂ। ਮੈਨੂੰ ਤਾਂ ਐਂ ਲੱਗਦਾ ਜਿਵੇਂ ਜਿੰਨਾ ਵੀ ਮੈਂ ਖਿਲਾ ਰਿਹਾ ਉਹ ਬੜਾ ਡਿਫਿਕਲਟ ਹੈ, ਕੋਈ ਇੰਪੈਕਟ ਨਹੀਂ ਆਦਾ ਮਾਈਕ ਨੇੜੇ ਜਿਸ ਵੇਲੇ ਕਿਤੇ ਲੱਗਦਾ ਹੈ ਕਿ ਆਪਣੇ ਜਿਹੜੀ ਬੇਚੈਨੀ ਹੈ ਦੇ ਅੰਦਰ ਉਹ ਕਿਤੇ ਇਹਨੂੰ ਬਾਰ-ਬਾਰ ਸੌਰੀ ਗੁੱਜਾ ਮਾਰਦੀ ਰਹਿੰਦੀ ਹੈ ਕਿ ਹੁਣ ਅੱਗੇ ਚੱਲ ਕੇ ਕ੍ਰਿਟੀਕਲ ਥਿੰਕਿੰਗ ਜਿਹੜੀ ਵਿਜ਼ਡਮ ਇਹਦੇ ਦਿਮਾਗ 'ਚ ਆਉਂਦੀ ਹੈ ਜਾਂ ਕੰਡੀਸ਼ਨ ਸਿਚੁਏਸ਼ਨ ਬਾਕੀਆਂ ਨਾਲ ਜੁੜ ਰਿਹਾ ਗਿਆਨ ਮੰਜ਼ਰਾਂ ਦਾ ਉੱਠੀ ਗੱਲ। ਲੇਕਿਨ ਕਿਤੇ ਵੀ ਮੈਨੂੰ ਸਾਰਾ ਫਲੈਟ ਜਿਹਾ ਲੱਗਦਾ, ਸਾਰਾ ਖਿਲਾਰ ਔਰ ਦੋ ਡਾਇਮੈਂਸ਼ਨਸ ਨੇ। ਇੱਕ ਤੇ ਐਵੇਂ ਕਿ ਬਾਹਰ ਦਾ ਖਿਲਾਰ, ਇੱਕ ਜਿਹੜੀ ਅੰਦਰ ਦੀ ਕੋਈ ਬੇਚੈਨੀ ਸਿਵਾਏ ਇਹਦੇ ਕਿ ਕੋਈ ਨੂਰ ਜਿਹੜਾ ਟੌਪਿਕ ਹੈ ਉਹ ਹੀ ਬਸ ਜ਼ਰਾ ਜਿਹਾ ਜਿਹੜਾ ਹੈ ਉਹਦੇ ਵਿੱਚ ਗਲਿੰਪਸ ਦੇ ਤੌਰ ਤੇ ਟੁੱਟਦਾ ਨਜ਼ਰ ਆਉਂਦਾ। ਬਾਕੀ ਉਹਦਾ ਵੀ ਜਿਹੜਾ ਨਫਸੀਆਤੀ ਪਹਿਲੂ ਹੈ ਤੇ ਅੰਦਰ ਦੀ ਬੇਚੈਨੀ ਹੈ, ਕੋਈ ਮਤਲਬ ਜਿੱਥੇ ਤੂੰ ਬੈਠਾ ਹੈ ਉਹਨਾਂ ਨਾਲ ਕੋਈ ਡਿਸਕਸ਼ਨ ਹੈ ਜਾਂ whatever ਕੋਈ ਸਾਈਕੀ ਜਿਹੜੀ ਹੈ ਵਿੱਚੋਂ ਬਿਲਕੁਲ ਐਬਸੈਂਟ ਹੈ। ਔਰ ਦਾਨਿਸ਼ਵਰੀ ਐਂਡ wisdom and knowledge, wisdom ਹੀ ਨਹੀਂ, knowledge, wisdom is something different। knowledge ਵੀ ਜਿਹੜਾ ਹੈ ਨਾ ਉਹ ਫੜ ਕੇ ਤੇ ਇੰਝ ਲੱਗਦਾ ਜਿਵੇਂ ਵਿੱਚ ਪਾਏ ਮੈਨੂੰ ਤੇ ਬਈ ਇੰਝ ਲੱਗਦਾ। ਥੀਮ ਚੂਜ਼ ਕੀਤਾ ਹੈ ਕਿ ਅੱਜ ਦਾ ਜਿਹੜਾ ਪੋਸਟ ਮਾਡਰਨ ਸ਼ਖਸ ਹੈ ਉਹ ਕਿਹੜੀ ਸਿਚੁਏਸ਼ਨਸ ਤੋਂ ਤੇ ਕਨਫਿਊਜ਼ਨਸ ਤੋਂ ਗੁਜ਼ਰ ਰਿਹਾ ਹੈ। It was a very good thing to select actually, but ਉਸ ਤਰ੍ਹਾਂ ਮੈਨੂੰ ਕੈਪਚਰ ਨਹੀਂ ਕਰ ਪਾਇਆ। ਕੈਪਚਰ ਤਾਂ ਨਹੀਂ ਕਰ ਪਾਇਆ ਕਿ ਫॉर एग्जांपल ਮੈਂ ਕਹਾਂ ਕਿ ਅਫਜ਼ਲ ਸਾਹਿਬ ਬੈਠੇ ਨੇ, ਸਾਦੇ ਸਦਾਰਤ ਬੈਠੇ ਨੇ, ਸ਼ਾਮੀ ਬੈਠਾ, ਇੱਥੇ ਜ਼ੁਹੈਰ ਸਾਹਿਬ ਬੈਠੇ ਨੇ, 3-4 ਲੋਕ ਬੈਠੇ ਨੇ ਔਰ ਮੈਂ ਬਸ ਵੇਖ ਕੇ ਸਰਸਰੀ ਜੀ ਨਜ਼ਰ ਪਾ ਕੇ ਸਭ ਦਾ ਜ਼ਿਕਰ ਕਰ ਛੱਡਿਆ। ਠੀਕ ਇਸੇ ਤਰ੍ਹਾਂ ਮੈਨੂੰ ਲੱਗਿਆ ਕਿ ਨਾਵਲ 'ਚ ਵੀ ਇੰਝ ਹੋਇਆ, ਮਤਲਬ ਇਸ ਚੈਪਟਰ 'ਚ। ਠੀਕ ਹੈ, ਫॉर एग्जांपल ਤੁਸੀਂ ਮੁਤਾਲਿਆ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ
ਨਾਵਲ 'ਚ ਅੰਦਰ ਗੱਲ 'ਚੋਂ ਗੱਲ ਟੁਰਦੀ, ਠੀਕ ਗੱਲ 'ਚੋਂ ਗੱਲ ਟੁਰਦੀ ਹੈ। ਉਹ ਜਿੰਨੇ ਵੀ ਮੈਂ ਹੁਣ ਤੱਕ ਨਾਵਲ ਪੜ੍ਹੇ ਨੇ, ਔਰ ਉਹ ਕੋਈ ਨਾ ਕੋਈ ਤੁਹਾਨੂੰ ਚੀਜ਼ 'ਚ ਐਸੀ ਚੀਜ਼ 'ਚ ਲੈ ਜਾਂਦੇ ਨੇ ਜਿਹੜੀ ਫॉर एग्जांपल प्रेजेंटली डिस्कस हो रही होए, ठीक है, ਤੇ ਉਹ ਫਿਰ ਦੁਬਾਰਾ ਉਸੇ ਜਗ੍ਹਾ ਤੇ ਮੋੜ ਲਿਆਂਦਾ ਹੈ ਕਰੈਕਟਰ। ਜ਼ਾਹਿਰ ਹੈ ਮੰਜ਼ਰਨਾਮੇ ਨਾਲ ਵੀ ਇਹ ਕੀਤਾ ਜਾ ਸਕਦਾ ਸੀ, ਮਗਰ ਸ਼ਾਇਦ ਮੈਂ ਪਾੜ ਕੇ ਵੀ ਇਹ ਕੀਤਾ ਜਾ ਸਕਦਾ ਸੀ। ਸ਼ਾਇਦ ਉਹ ਜਿਹੜਾ ਬਹਿਰੇ ਹਿੰਦੂ ਦਾ ਡਿਗਿਆ ਉਹਦੇ ਨਾਲ ਵੀ ਗੱਲਾਂ ਕੀਤੀਆਂ ਜਾ ਸਕਦੀਆਂ ਸਨ। ਤੇ ਜਿਵੇਂ ਕਰੈਕਟਰ ਹੈ ਬਹੁਤ ਸਰਸਰੀ ਜਿਹਾ, ਯਾਨੀ ਦੌੜ ਰਿਹਾ, ਭੱਜ ਰਿਹਾ, ਮੈਨੂੰ ਲੱਗ ਰਿਹਾ ਕਿ ਉਹ ਨਾਵਲ 'ਚ ਵੀ ਇਹੀ ਹੋ ਰਿਹਾ ਕਿ ਮਤਲਬ ਨਾ ਤੱਕ 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 you know something is very fast and it is not making me stay and think about it for a single line. सही दूजा है कि yes बहुत सारे ਇਹਦੇ क्लेवरनेस ज़्यादा है, मतलब the character is very clever and I am unable to find that मासूमियत जो किसी चीज़ ਨੂੰ बहुत खूबसूरत बनाती है। बहरहाल इनू अगर तुसी कंटिन्यू करो तो इन सारिया चीज़ों का ध्यान रखो और हैरत ऐड करो ये वंडर, बिकॉज इट इज़ वेरी इंपॉर्टेंट। दैट्स ऑल। मोहम्मद जैन मेरा नाम है, मैं इस्लामिया कॉलेज डेविड रोड इंग्लिश लिटरेचर का स्टूडेंट हूँ। नॉवल की जी खूबसूरती होती है और खूबी होती है कि तुम नावल पढ़ते हो, तुसी उस दुनिया में चले जाते हो, तो फील होता है कि वो दुनिया, और मैंने एक फील बड़ी चंगी तरह हो जाए साहब बड़ी खूबसूरती नाल बयान किया है। पंजाब यूनिवर्सिटी जाइए असी या वैसे भी एज ए स्टूडेंट पढ़ते हो तो चीज़ फील होगी कि अच्छा मैं पंजाब यूनिवर्सिटी पढ़ने और उत्थे हॉस्टल जेडे उन्होंने कमरे जिस तरह के बने या उन्होंने लाइफ जिस तरह की है वो फील होगी। अज की दुनिया में सानू बहुत सारी चीज़ें नजर आउंदियां, काफ़ी सारे बंदे बैठे, लेकिन साढ़े कोई टाइम कोई नहीं कि ऐसी चीज़ों को देखिए। एक कह लो कि अनथिंकिंग लाइफ चलती है और एक ही कॉन्फ्लिक्ट है, कंफ्यूजन है सारी दुनिया में जेडी के मैंने सवाल चाहिए। आज की दुनिया में जिस तरह ना काफ़ी सारी चीज़ें जिक्र किया, बेस स्टैंड, डिलीवरी ट्रैवल्स और काफ़ी चीज़ें, और एक ही एक खूबी मैंने लगी इस नावल की जेडी पोर्ट्रेट कर रहे हैं कि सारी कोई टाइम कोई नहीं इसी चीज़ों को देखिए, सोचिए और उनको फील करिए। मैं नहीं गल कर रहा, बहुत शुक्रिया। जिमें जोया ने गल की थी, नमरा ने गल की थी, जिस तरह चीज़ां है जी बहुत सारी बंदे की पढ़त होंगी है और वो ज़ाहिर एक मंजर के विच भी है, वो सारी चीज़ों डिपार्टमेंट्स भी देख रहे हैं, फिर वो नक्शे राही पूरी दुनिया हिस्टोरिक करैक्टर्स जिहड़े जिन्हां दा जिक्र है, जिहड़े बड़े बड़े मशाहिर ने उन्हां दा भी जिहड़े वक्खो वक्ख मतलब एक साइंसिस के नाल जिन्हां दी जरूरत है। ये डाटा बेस ਉਹਦੀ ਕਿਤੇ ਨਾ ਕਿਤੇ ਜੁੜਤ ਉਹਨੂੰ ਛੋਟਾ ਛੋਟਾ ਕਰਕੇ ਉਹਨੂੰ ਕੋਸ਼ਿਸ਼ ਕਰਕੇ ਇਹ ਗੱਲ ਹੈ ਕਿ ਉਹ ਆਪਣੇ ਉਸ ਮੇਨ ਧੁਰੇ ਨੂੰ ਜਿਹੜੀ ਉਹ ਹੈਰਤ ਵਾਲੀ ਗੱਲ ਹੈ, ਜਿਹੜੀ ਉਹ ਜਿਹਦੇ ਵਿੱਚ ਜਿਹਦੇ ਦਿੱਤੇ ਉਹ ਸਾਰੀ ਪੌਂਤੀ ਕਰ ਰਿਹਾ ਹੈ, ਉਹਨੂੰ ਨਾਲ ਨਾਲ ਡਿਫਰੈਂਟ ਪੋਰਸ਼ਨਸ ਦਾ ਡਾਟਾ ਇਕੱਠਾ ਕਰਕੇ ਤੁਸੀਂ ਇੱਕੋ ਸਾਇੰਸ ਦੇ ਵਿੱਚ ਪਾ ਸਕਦੇ ਹੋ। ਇਹ ਸ਼ਹਜ਼ਾਦ ਹੋਰਾਂ ਨੇ ਵੀ ਇਹ ਗੱਲ ਕੀਤੀ ਸੀ। ਇਹ ਜਿਸ ਤਰ੍ਹਾਂ ਹਾਲਾਂਕਿ ਬੜੇ ਬੜੇ ਜ਼ਖੀਮ ਨਾਵਲ ਨੇ, ਬੜੀ ਬੜੀ ਡਿਟੇਲ ਚੀਜ਼ਾਂ ਨੇ, ਲੇਕਿਨ ਉਹ ਬਾਹਰ ਹਾਲ ਇੱਕ ਤਨ ਨਾਲ ਤਨ ਜਾਂ ਗੱਲ ਜੁੜੀ ਹੁੰਦੀ ਹੈ ਤੇ ਉਹ ਇਨਵੋਲਵ ਰੱਖਦਾ ਹੈ। ਬਾਅਦ ਇਹ ਚੀਜ਼ਾਂ ਮੈਨੂੰ ਇਸ ਤਰ੍ਹਾਂ ਦੀ ਫੀਲ ਆਈ। ਫਿਰ ਇਹਨਾਂ ਨੇ ਪੂਰਾ ਇੱਕ ਸਾਈਕਲ ਬਣਾਇਆ, ਟੁਰਿਆ ਜਾਣ ਲੂਰ ਹੋਣ ਤੋਂ आखिर तक बाबा फरीद दा वो बाबा फरीद का भी मिसरा नहीं है। उस नुसरत फतेह अली खान ने गाया, गायकी के किसी अंग च आ गया है, या ये कहते हो कि कितने मशहूर हो चुका है मिसरा मिसरा भी नहीं, वो बल्कि वो तो मिसरे का भी हद है। तो वो एक टीप के तौर पर रिहावत के तौर पर नुसरत फतेह अली खान ने गा छड़िया और सारी दुनिया फरीदा टुरे जाके गो ये सारा नावल उस स्टोर के उत्ते और अंदर के सफर से और बाहर की सारी जर्नी से उसकी सारी जी गुजरान है उसके उत्ते और गुजरान का पसार बड़ा तवारीखी है, तहजीबी पद्धर जो भी पिछों तंज तोड़ता है जोड़ता है, फिर पिंडों भी टुरता होगा। पहले चैप्टर जिमें बाजू दसिया
ਇਹ ਸਾਰੇ ਦਾ ਸਾਰਾ ਕਲਾਰ ਹੈ, ਇਹਦੀ ਬਾਹਰ ਹਾਲ ਕੋਈ ਨਾ ਕੋਈ ਜੁੜਤ ਬਣਨੀ ਚਾਹੀਦੀ। ਤੇ ਮਿਸਰਾ ਵੀ ਜਿਹੜਾ ਬਾਬਾ ਫਰੀਦ ਹੈ ਕਿਹਾ ਜਾ ਸਕਦਾ ਹੈ ਹੁਣ, ਕਿਉਂਕਿ ਮੈਂ ਇਹ ਨਹੀਂ ਕਹਿ ਸਕਦਾ ਜਾਂ ਅਸੀਂ ਇਹ ਨਹੀਂ ਕਹਿ ਸਕਦੇ, ਸਲਾਹ ਦੇ ਸਕਦੇ ਕਿ ਮਿਸਰੇ ਨੂੰ ਕੱਢ ਦਿਓ। ਇਹਦੇ ਉੱਤੇ ਹੁਣ ਇੱਕ ਪੂਰਾ ਇੱਕ ਨਜ਼ਮੀਆ ਅੰਗ ਦੇ ਵਿੱਚ ਉਹਦੇ ਵਿੱਚ ਰਚਿਆ ਹੋਇਆ, ਉਹਦੇ ਉੱਤੇ ਉਹ ਸਟਾਰਟ ਵੀ ਕਰ ਰਿਹਾ, ਉਸ ਨੂੰ ਕੰਕਲੂਡ ਵੀ ਕਰ ਰਿਹਾ। ਹਾਂ ਇਹ ਕਹਿ ਸਕਦੇ ਹਾਂ ਅਸੀਂ ਕਿ ਵੀ ਇਹ ਇੱਕ ਬਾਬਾ ਫਰੀਦ ਦੇ ਨਾਮ ਹੀ ਲੱਗਾ ਹੋਇਆ, ਨੁਸਰਤ ਦਾ ਗਾਇਆ ਹੋਇਆ ਇੱਕ ਮਿਸਰਾ, ਤੁਰਿਆ ਤੁਰਿਆ ਜਾ, ਉਹਨੂੰ ਇਸ ਤਰ੍ਹਾਂ ਕਰਕੇ ਉਹਨੂੰ ਸਿੱਧਾ ਕਹਿ ਕਿ ਬਾਬਾ ਫਰੀਦ ਦਾ ਮਿਸਰਾ ਹੈ, ਉਹ ਬਾਬਾ ਫਰੀਦ ਦੀ ਕਿਸੇ ਕਿਤਾਬ ਕੀ 140 ਦੇ ਸ਼ਲੋਕ ਨੇ ਬਾਬਾ ਜੀ ਦੇ, ਉਹਨਾਂ ਦੇ ਵਿੱਚ ਉਹ ਮਿਸਰਾ ਨਹੀਂ ਹੈ। ਬਾਕੀ ਓਵਰਆਲ ਬੋਲੀ ਬੜੀ ਵਧੀਆ ਹੈ ਤੇ ਪੜ੍ਹਤ ਜ਼ਿਆਦਾ ਹੈ। ਉਹ ਪੜ੍ਹਤ ਅਗਰ ਕਿਸੇ ਨਾਵਲ ਦੇ ਉਸ ਧੁਰੇ ਤੋਂ ਤੁਹਾਨੂੰ ਦੂਰ ਲੈ ਜਾਏ, ਉਸ ਖਿਆਲ ਜਾਂ ਉਸ ਸੋਚ ਜਾਂ ਉਸ ਜਿਹਦੇ ਤੇ ਤੁਸੀਂ ਸਾਰੀ ਕਹਾਣੀ ਨੂੰ ਬੁਣਿਆ ਹੋਇਆ, ਆਪਣੇ ਜੀਵਨ ਦੀ ਕਹਾਣੀ ਨੂੰ ਬੁਣਿਆ, ਉਹ ਅਗਰ ਦੂਰ ਲੈ ਜਾਏ ਤਾਂ ਫਿਰ ਬਾਅਦ ਇੱਕ ਸਮਝ ਲਓ ਕਿ ਤੁਸੀਂ ਬਸ ਕਿਸੇ ਨੂੰ ਬਹੁਤ ਸਾਰੀਆਂ ਇਨਫੋਰਮੇਸ਼ਨ ਤੇ ਦੇ ਰਹੇ ਹੋ, ਲੇਕਿਨ ਉਹਨੂੰ ਇਨਵੋਲਵ ਕਰਕੇ ਅੰਦਰੋਂ ਗਹਿਰਾ ਜੋੜ ਕੇ ਉਹਨੂੰ ਕਿਸੇ ਬੰਦੇ ਕੰਨੇ ਨਹੀਂ ਲਾ ਸਕਦੇ। ਪਰ ਮੈਂ ਨਹੀਂ ਗੱਲ ਕਰ ਸਾਰੇ ਬਹੁਤ ਘੱਟ ਇੰਨੀ ਭਰਵੀਂ ਗੱਲਬਾਤ ਹੁੰਦੀ ਹੈ ਕਦੀ ਵੀ, ਜਦੋਂ ਵੀ ਮੈਂ ਇੱਥੇ ਆਇਆ ਤੁਹਾਡੀ ਸੰਗਤ ਵਿੱਚ। ਅਤੇ ਇਹ ਸਬੂਤ ਇਸ ਗੱਲ ਦਾ ਕਿ ਜਿਹੜਾ ਇਹਨਾਂ ਦਾ ਨਾਵਲ ਦਾ ਚੈਪਟਰ ਸੀ ਉਹ ਸਭ ਨੇ ਬੜੇ ਗੌਰ ਨਾਲ ਧਿਆਨ ਨਾਲ ਸੁਣਿਆ, ਔਰ ਬਾਕੀ ਹਰ ਕਿਸੇ ਦੀ ਪਸੰਦ ਨਾ ਪਸੰਦ ਅਤੇ ਸੋਚ ਸਮਝ ਫਰਕ ਹੁੰਦਾ। ਮੇਰੀ ਆਪਣੀ ਓਪੀਨੀਅਨ ਇਹ ਚੈਪਟਰ ਸੁਣ ਕੇ ਜਿਹੜੀ ਬਣੀ ਉਹ ਤਾਂ ਇਹ ਵੇ ਕਿ ਬਹੁਤ ਹੀ ਕਮਾਲ ਇਹਨਾਂ ਨੇ ਲਿਖਿਆ, ਬੋਲੀ ਤੋਂ ਲੈ ਕੇ ਅਤੇ ਜੋ ਕੁਝ ਇਹਨਾਂ ਡਿਟੇਲਸ ਵੀ ਵਿੱਚ ਦਿੱਤੀਆਂ ਉਹ ਸਾਰੀਆਂ ਮੈਂ ਆਪਣੀ ਹੱਦ ਤੱਕ ਤੇ ਸਮਝਣਾ ਬਹੁਤ ਹੀ ਕਮਾਲ। ਔਰ ਮੈਂ ਇਹ ਵੀ ਕਹਿ ਸਕਦਾ ਕਿ ਪੰਜਾਬੀ ਦਾ ਨਾਵਲ ਇੰਝ ਦਾ ਹੀ ਹੋਣਾ ਚਾਹੀਦਾ। ਅਸੀਂ ਜਿਹੜੀਆਂ ਕ੍ਰਿਟਿਕਸ ਨੇ ਡੈਫੀਨੇਸ਼ਨਾਂ ਬਣਾਈਆਂ ਸਾਡੀਆਂ ਜਾਨਰੇਜ਼ ਦੀਆਂ, ਅਸੀਂ ਬਹੁਤ ਸਾਰੇ ਲੋਕ ਉਹਦੇ ਵਿੱਚ ਕੈਦ ਹੋ ਗਏ ਹਾਂ ਕਿ ਕਹਾਣੀ ਇੰਝ ਦੀ ਹੋਣੀ ਚਾਹੀਦੀ ਹੈ, ਨਾਵਲ ਇੰਝ ਦਾ ਹੋਣਾ ਚਾਹੀਦਾ ਹੈ, ਡਰਾਮਾ ਇੰਝ ਦਾ ਹੋਣਾ ਚਾਹੀਦਾ। ਠੀਕ ਹੈ, ਉਹ ਤੁਸੀਂ ਪੜ੍ਹਦੇ ਹੋ, ਐਗਜ਼ਾਮੀਨੇਸ਼ਨ ਵਿੱਚ ਤੁਸੀਂ ਉਹ ਲਿਖ ਕੇ ਨੰਬਰ ਲੈ ਲੈਂਦੇ ਹੋ, ਪਰ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹਨਾਂ ਨੂੰ ਆਪਣੀ ਲਿਖਤ ਦੇ ਉੱਤੇ ਅਪਲਾਈ ਕਰੋ। ਨਾਵਲ ਬੜਾ ਬਦਲ ਚੁੱਕਿਆ, ਖ਼ਾਸ ਤੌਰ 'ਤੇ ਨਾਵਲ ਦੀ ਇੱਕ ਐਸੀ ਵੀ ਕਿਸਮ ਹੈ ਕਿ ਜਿਹਨੂੰ ਐਂਟੀ ਨਾਵਲ ਕਿਹਾ ਜਾਂਦਾ ਹੈ। ਇਸ ਵਾਸਤੇ ਨਾਵਲ ਦੇ ਉੱਤੇ ਗੱਲਬਾਤ ਕਰਨਾ ਬਹੁਤ ਔਖੀ ਹੁੰਦੀ ਹੈ। ਉਹਦੇ ਵਿੱਚੋਂ ਕੋਈ ਨੁਕਸ ਕੱਢਣਾ, ਉਹਦੇ ਵਿੱਚੋਂ ਕਹਿਣਾ ਵੀ ਇੰਝ ਦਾ ਹੋਣਾ ਚਾਹੀਦਾ ਸੀ, ਇੰਝ ਦਾ ਨਹੀਂ ਸੀ ਹੋਣਾ ਚਾਹੀਦਾ। ਇਹ ਕੋਈ ਜਦੋਂ ਵਾਰ ਐਂਡ ਪੀਸ ਲਿਖਿਆ ਟਾਲਸਟਾਈ ਨੇ, ਤਾਂ ਉਹ ਇੱਕ ਡਾਇਰੀ ਦੀ ਸ਼ਕਲ ਵਿੱਚ ਛਪਦਾ ਰਿਹਾ ਬੜੀ ਦੇਰ ਤੱਕ, ਕਿਸ਼ਤਵਾਰ ਕੁਛ ਰਸਾਲਿਆਂ ਦੇ ਵਿੱਚ ਪੂਰੇ ਯੂਰਪ ਵਿੱਚ। ਜਦੋਂ ਪਬਲਿਸ਼ਰ ਨੇ ਉਹਨੂੰ ਪੁੱਛਿਆ ਡਾਇਰੀ ਮੁਕੰਮਲ ਹੋ ਗਈ, ਤਾਂ ਉਹਨੇ ਕਿਹਾ ਕਿ ਹੁਣ ਮੈਂ ਇਹਨੂੰ ਛਾਪਣਾ ਅਤੇ ਇਹਨੂੰ ਕਿਸ ਤਰ੍ਹਾਂ ਛਾਪਾਂ। ਉਹਨੇ ਕਿਹਾ ਇਹਨੂੰ ਨਾਵਲ ਦੇ ਤੌਰ 'ਤੇ ਛਾਪ ਦੇ। ਲਿਖਦਾ ਉਹ ਡਾਇਰੀ ਰਿਹਾ ਸੀ। ਅਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਖੁੱਲ੍ਹ ਹੈ ਨਾਵਲ ਲਿਖਣ ਦੇ ਵਿੱਚ। ਪਰ ਇਹਦਾ ਇਹ ਮਤਲਬ ਹੀ ਨਹੀਂ ਕਿ ਜਿਹਦਾ ਦਿਲ ਕਰੇ ਜੋ ਮਰਜ਼ੀ ਲਿਖ ਦੇਵੇ ਅਤੇ ਉਹਨੂੰ ਅਸੀਂ ਨਾਵਲ ਕਹੀਏ, ਇਹਦਾ ਇਹ ਵੀ ਮਤਲਬ ਨਹੀਂ। ਦੇਖੋ, ਜਿਹੜਾ ਪੰਜਾਬੀ ਦਾ ਲਿਖਣ ਵਾਲਾ ਨਾ, ਖ਼ਾਸ ਤੌਰ 'ਤੇ ਪੰਜਾਬੀ ਦਾ ਫਿਕਸ਼ਨ ਲਿਖਣ ਵਾਲਾ, ਉਹ ਇੱਕ ਰੁੱਸਿਆ ਜੀ ਹੈ, ਉਹ ਰਿੰਝ ਹੈ, ਉਹਦੀਆਂ ਬਹੁਤ ਸਾਰੀਆਂ ਗੁੰਝਲਦਾਰ ਬੁਝਾਰਤਾਂ ਦਾ ਹਰ ਵੇਲੇ ਉਹ ਸ਼ਿਕਾਰ ਰਹਿੰਦਾ ਹੈ। ਉਹਨੇ ਥੋੜ੍ਹੀ ਬਹੁਤੀ ਹਿਸਟਰੀ ਵੀ ਪੜ੍ਹੀ ਹੁੰਦੀ ਹੈ, ਸਾਈਕੋਲੋਜੀ ਦੇ ਬੜੇ, ਕੋਈ ਪੰਜਾਬ ਨਾਲ ਇੰਝ ਕਿਉਂ ਹੋਇਆ, ਸਾਡੀ ਬੋਲੀ ਨਾਲ ਇੰਝ ਕਿਉਂ ਹੋਇਆ, ਇਹ ਸਾਰੇ ਉਹਦੇ ਅੰਦਰ ਰਿੰਝਗੀਆਂ ਰੋਸੇ ਹੁੰਦੇ ਹਨ। ਅਤੇ ਫਿਰ ਜਿਸ ਵੇਲੇ ਉਹਦੇ ਬਾਰੇ ਉਹ ਲਿਖਣਾ ਚਾਹ ਰਿਹਾ ਹੁੰਦਾ ਉਹਨਾਂ ਸਾਰਿਆਂ ਨੂੰ, ਅਤੇ ਉਹਨੂੰ ਕਈ ਦਫਾ ਬਹੁਤ ਸਾਰਾ ਆਰਟੀਫਿਸ਼ਲ ਵੀ ਕਰਨਾ ਪੈ ਰਿਹਾ ਹੁੰਦਾ, ਜਿਹੜਾ ਆਰਟ ਤੋਂ ਥੋੜ੍ਹਾ ਹਟ ਵੀ ਜਾਂਦਾ ਹੈ। ਐਸੇ ਕਿਰਦਾਰ ਕਰਨੇ ਪੈਂਦੇ ਨੇ ਕਿ ਜਿਹੜੇ ਫਿਲਾਸਫਰ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਉਹ ਤਾਂ ਘਰੋਂ ਹੀ ਸਿਆਣਾ ਨਿਕਲਿਆ ਸਟੂਡੈਂਟ, ਉਹ ਮਜਬੂਰੀ ਹੈ ਲਿਖਣ ਵਾਲੇ ਦੀ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦਾ, ਉਹ ਇੱਕ ਨਾਰਮਲ ਬੰਦਾ ਨਹੀਂ, ਉਹ ਇੱਕ ਥੋੜ੍ਹਾ ਅਬਨਾਰਮਲ ਜਿਹਾ ਬੰਦਾ। ਉਹ ਬਹੁਤ ਕੁਝ ਜਾਣਦਾ ਹੈ। ਉਹਦੇ ਸਰਾਣੇ ਥੱਲੇ ਕੋਈ ਕਿਤਾਬ ਹੈ, ਕੋਈ ਅਲਮਾਰੀ ਥੱਲੇ, ਜਿਹੜਾ ਇਹਨਾਂ ਜ਼ਿਕਰ ਵੀ ਕੀਤਾ, ਕਿਧਰੇ ਉਹ ਸ਼ਾਇਰੀ ਵੀ ਪੜ੍ਹ ਰਿਹਾ, ਅਦਬ ਵੀ ਪੜ੍ਹ ਰਿਹਾ, ਕਿਧਰੇ ਉਹ ਤਾਰੀਖ। ਸਾਡੀ ਜਿਹੜੀ ਸੁਸਾਇਟੀ ਹੈ ਸੋਸ਼ਲੀ, ਇਕਨੋਮਿਕਲੀ, ਪੋਲੀਟੀਕਲੀ, ਸਾਈਕੋਲੋਜੀਕਲੀ, ਤੁਸੀਂ ਡਿਸਟਰਬ ਲੋਕ ਹਾਂ ਅਸੀਂ ਸਾਰੇ ਨਾ। ਸਾਡੀਆਂ ਲਿਖਤਾਂ ਦੇ ਵਿੱਚ ਅਗਰ ਉਹ ਡਿਸਟਰਬੈਂਸ ਆਏਗੀ ਤਾਂ ਉਹ ਸਾਨੂੰ ਹਕੀਕਤ ਲੱਗੇਗੀ। ਜੇ ਅਸੀਂ ਉਹਨੂੰ ਬੜਾ ਉਹਦੇ ਉੱਤੇ ਮਿੱਟੀ ਪਾ ਕੇ ਅਤੇ ਉਹਨੂੰ ਮਲਫੂਫ ਜਿਹਾ ਕਰ ਦਿਆਂਗੇ ਤਾਂ ਉਹ ਤਾਂ ਫਿਰ ਉਹ ਰਹੇਗਾ ਹੀ ਨਹੀਂ ਉਹ। ਅਤੇ ਮੇਰੇ ਆਪਣੇ ਖਿਆਲ ਵਿੱਚ ਤੇ ਔਰ ਬਹੁਤ ਸਾਰੀ ਇਹਦੇ 'ਤੇ ਬਹਿਸ ਵਿੱਚ ਲੋਕਾਂ ਨੇ ਸਿਫਤ ਹੀ ਕੀਤੀ ਇਹਨਾਂ ਦੀ
ਲਿਖਤ ਦੀ। ਕੁਝ ਉਹਦੇ ਵਿੱਚ ਜਿਹੜਾ ਬੋਲੀ ਦੀ ਗੱਲ ਹੋਈ, ਵੇਖੋ ਸਾਡੀ ਜਿਹੜੀ ਪੰਜਾਬੀ ਦਾ ਹੈ ਨਾ ਮਸਲਾ, ਇਹ ਅਜੇ ਤੱਕ ਬੋਲੀ ਹੀ ਹੈ, ਜ਼ੁਬਾਨ ਉਂਝ ਨਹੀਂ ਬਣੀ ਕਿ ਜੋ ਸਾਡੀ ਬੋਲੀ ਅਸੀਂ ਉਹੀ ਲਿਖਦੇ ਹਾਂ। ਸਾਡੀ ਇਲਮੀ ਜ਼ੁਬਾਨ ਪੰਜਾਬੀ ਕਦੀ ਵੀ ਇਲਮੀ ਜ਼ੁਬਾਨ ਨਹੀਂ ਸੀ ਰਹੀ। ਜਿਹੜੇ ਅੱਜ ਲੋਕੀ ਬਹੁਤ ਸਾਰੇ ਅੰਗਰੇਜ਼ਾਂ 'ਤੇ ਜਾਂ ਮੌਜੂਦਾ ਹਕੂਮਤਾਂ 'ਤੇ ਗੱਲ ਪਾਉਂਦੇ ਨੇ ਨਾ, ਇਹ ਕਦੀ ਵੀ ਪੰਜਾਬੀ ਮੁਗਲਾਂ ਦੇ ਜ਼ਮਾਨੇ 'ਚ, ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਇਹ ਕਦੀ ਫਾਰਸੀ ਰਹੀ ਇੱਥੇ, ਫਿਰ ਉਸ ਤੋਂ ਪਹਿਲਾਂ ਸੰਸਕ੍ਰਿਤ ਸੀ, ਫਿਰ ਅੰਗਰੇਜ਼ੀ ਆ ਗਈ, ਕਿਸੇ ਹੱਦ ਤੱਕ ਤੁਸੀਂ ਉਰਦੂ ਕਹਿ ਲਓ। ਅਤੇ ਇਹ ਬੋਲੀ ਹੀ ਰਹੀ ਹੈ ਜਜ਼ਬਿਆਂ ਦਾ ਇਹਦੇ ਵਿੱਚ ਬਿਆਨ ਤੁਸੀਂ ਬਹੁਤ ਸੋਹਣਾ ਕਰ ਸਕਦੇ ਹੋ, ਜੋ ਮਹਿਸੂਸ ਕਰਦੇ ਹੋ। ਬਹੁਤ ਸਾਰਾ ਇਲਮੀ ਗੱਲ ਕਰਨ ਵਾਸਤੇ ਬਹੁਤ ਔਖਤਾਂ ਨੇ। ਜਿਸ ਵਕਤ ਤੁਸੀਂ ਫਲਸਫਿਆਂ ਕਿ ਸਾਡੇ ਕੋਲ ਟਰਮੀਨਾਲੋਜੀ ਨਹੀਂ ਹੋ, ਹੁਣ ਕਿਸ ਤਰ੍ਹਾਂ ਮੈਂ ਲਿਆਵਾਂ? ਮੈਂ ਆਪਣੇ ਪੇਂਡੂ ਨੂੰ ਛੱਡ ਵੀ ਦਿਆਂ, ਮੈਂ ਸ਼ਹਿਰ ਵਿੱਚ ਵੀ ਆ ਜਾਵਾਂ ਅਤੇ ਸ਼ਹਿਰ ਵਿੱਚ ਵੀ ਮੈਂ ਆਪਣੀ ਬੋਲੀ ਵਿੱਚ ਉਹਨਾਂ ਟਰਮਾਂ ਨੂੰ ਕਿਵੇਂ ਬਿਆਨ ਕਰਾਂ? ਕਿਉਂਕਿ ਮੇਰਾ ਇਲਮ ਡਿਫਰੈਂਟ ਬੋਲੀ 'ਚ ਔਰ ਮੇਰੀ ਮੈਂ ਲਿਖਣਾ ਚਾਹ ਰਿਹਾ ਉਹ ਕੁਝ ਹੋਰ ਹੈ, ਉਹ ਕਿਸੇ ਹੋਰ ਬੋਲੀ 'ਚ। ਅਤੇ ਉਹ ਮੇਰੀ ਇੱਕ ਬੜੀ ਇਹ ਸਾਰੀ ਨੂੰ ਸਮਝਣ ਦੀ ਜ਼ਰੂਰਤ ਹੈ। ਅੱਛਾ, ਫਿਰ ਹੁਣ ਇਹ ਜਿਸ ਤਰ੍ਹਾਂ ਜਿਵੇਂ ਆਕਾਸ਼ ਦੀ ਬੋਲੀ ਹੈ ਜਾਂ ਇਹਨਾਂ ਦੀ ਬੋਲੀ ਹੈ, ਇਹ ਹੁਣ ਬਾਹਰ ਦੀ ਜਾਂ ਲਹਿੰਦਾ ਪੰਜਾਬ ਜਿਹਨੂੰ ਅਸੀਂ ਕਹਿੰਦੇ, ਇਹ ਉਹਦੀ ਬੋਲੀ ਹੈ। ਹੁਣ ਇਹਦੇ ਵਿੱਚ ਇਹ ਕੱਦ ਕਹਿੰਦੇ, ਕੰਧ ਨਹੀਂ ਕਹਿੰਦੇ, ਇਹ ਲੰਘਣਾ ਨਹੀਂ ਕਹਿੰਦੇ, ਲੱਗਣਾ ਕਹਿੰਦੇ, ਇਹ ਉਹਦੀ ਨਹੀਂ ਕਹਿੰਦੇ, ਉਹਦੀ ਕਹਿੰਦੇ ਨੇ। ਹੁਣ ਇਹ ਵੇਖੋ, ਤੁਸੀਂ ਇਸ ਤਰ੍ਹਾਂ ਲਿਖਦੇ ਰਹੋਗੇ ਅਤੇ ਜਿਹੜੀ ਇੱਕ ਬੋਲੀ ਬਣਦੀ ਹੈ ਨਾ, ਜਦੋਂ ਬਹੁਤ ਸਾਰੇ ਤੁਸੀਂ ਲਿਖਦੇ ਰਹੋਗੇ, ਉਹ ਹੈ ਨਾ ਗਰਮੇ ਖਵਾਹੀ ਕਿ ਖੁਸ਼ ਨਵੀਸ ਮੈਂ ਨਵੀਸੋ ਮੈਂ ਲਿਖਦੇ ਰਹੋ ਇੱਕ ਉਹ ਬੋਲੀ ਬਣ ਜਾਏਗੀ। ਸਾਰੀਆਂ ਬੋਲੀਆਂ ਇੰਝ ਬਣੀਆਂ ਨੇ। ਸਾਡਾ ਤਾਂ ਫਿਕਸ਼ਨ ਦਾ ਸਫ਼ਰ ਹੀ ਹੁਣ ਪਿਆ ਸ਼ੁਰੂ ਹੁੰਦਾ। ਸਾਡਾ ਕੋਈ ਫਿਕਸ਼ਨ ਲੰਬਾ ਚੌੜਾ ਹੈ ਹੀ ਕੋਈ ਨਹੀਂ। ਸਾਨੂੰ ਫਿਕਰਾ ਲਿਖਣਾ ਹੀ ਨਹੀਂ ਹੈ। ਮਤਲਬ ਅਸੀਂ ਅਕਸਰ ਲੋਕ ਤਾਂ ਇਹਨਾਂ ਦੇ ਬਿਲਕੁਲ ਠੇਠ ਪੰਜਾਬੀ ਦੇ ਹਿਸਾਬ ਨਾਲ ਲਿਖਿਆ। ਬਹੁਤ ਸਾਰੇ ਤੇ ਜਿਹੜੇ ਸਾਡੇ ਲਿਖਣ ਵਾਲੇ ਨੇ ਪੰਜਾਬੀ, ਅਸਲ ਵਿੱਚ ਉਰਦੂ ਪੰਜਾਬੀ ਵਿੱਚ ਲਿਖਦੇ ਨੇ, ਅਸਲ ਵਿੱਚ ਪੰਜਾਬੀ ਨਹੀਂ ਲਿਖ ਰਹੇ ਹੁੰਦੇ, ਕਿਉਂਕਿ ਉਹਨਾਂ ਨੂੰ ਕਿਸੇ ਨੇ ਕਿਹਾ ਤੂੰ ਇੱਕ ਕਹਾਣੀ ਪੰਜਾਬੀ 'ਚ ਵੀ ਲਿਖ ਲੈ, ਤਾਂ ਉਹਨੇ ਉਹਦੇ ਵਿੱਚ ਲਿਖ ਦਿੱਤੀ। ਲਿਖਿਆ ਉਹਨਾਂ ਨੇ ਅਸਲ ਵਿੱਚ ਉਰਦੂ ਵਿੱਚ ਹੀ ਹੈ। ਅਤੇ ਉਹ ਬੜਾ ਟਾਈਮ ਲੱਗੇਗਾ ਸਾਨੂੰ ਨਾ, ਅਸੀਂ ਉਸ ਬੋਲੀ 'ਤੇ ਪਹੁੰਚ ਜਾਈਏ ਕਿ ਜਿਸ ਵਕਤ ਸਾਨੂੰ ਇੱਕ ਹੀ ਟਾਈਮ ਦੇ ਵਿੱਚ ਕਿਧਰੇ ਵੀ ਬੈਠਾ ਬੰਦਾ ਪੰਜਾਬੀ ਜਿਹੜੀ ਲਿਖੇਗਾ ਸਾਰਿਆਂ ਨੂੰ ਸਮਝ ਆ ਜਾਏ। ਨਹੀਂ ਆਣੀ। ਇਹਦੇ 'ਚ ਬਹੁਤ ਸਾਰੇ ਲਫ਼ਜ਼ ਐਸੇ ਨੇ ਜਿਹੜਾ ਲਾਹੌਰ ਵਿੱਚ ਬੈਠਾ ਬੰਦਾ ਸ਼ਾਇਦ ਨਾ ਸਮਝ ਸਕੇ, ਉਹਦੀ ਪ੍ਰੋਬਲਮ ਹੈ। ਹੁਣ ਉਹ ਡਿਕਸ਼ਨਰੀਆਂ ਬਣਨ ਜਾਂ ਇਦਾਰੇ ਜਿਵੇਂ ਪੰਜਾਬੀ ਅਦਬੀ ਬੋਰਡ ਜਾਂ ਪਿਲਾ ਕੇ ਇਹਦੇ 'ਤੇ ਕੰਮ ਕਰਨ ਕਿ ਜਦੋਂ ਲਿਖਤਾਂ ਕੋਈ ਕਿਤਾਬਾਂ ਛਾਪਣ ਤਾਂ ਉਹਨਾਂ ਦੇ ਵਿੱਚ ਨਾਲ ਉਹਨਾਂ ਦੇ ਮਤਲਬ ਦੇਣ ਔਰ ਸਾਡੀ ਬੋਲੀ ਜਿਹੜੀ ਹੈ ਉਹ ਅੱਗੇ ਜ਼ਿਆਦਾ ਫੱਲੇ ਫੁੱਲੇ। ਇੱਕ ਚੀਜ਼ ਦੇ ਉੱਤੇ ਮੈਨੂੰ ਥੋੜ੍ਹਾ ਜਿਹਾ ਮਸਲਾ ਹੋ ਰਿਹਾ ਸੀ ਕਿ ਜਿਹੜਾ ਲੂਰ ਇਹਨਾਂ ਨੇ ਨਾਂ ਰੱਖਿਆ, ਉਹਦੇ ਉੱਤੇ ਮੈਨੂੰ ਥੋੜ੍ਹਾ ਜਿਹਾ ਹੋ ਰਿਹਾ ਸੀ। ਇਹ ਵੀ ਨਾਵਲ ਦਾ ਚੈਪਟਰ ਸੁਣਨ ਤੋਂ ਬਾਅਦ, ਪਹਿਲਾਂ ਨਹੀਂ ਸੀ ਮੈਨੂੰ ਕੋਈ ਮਸਲਾ, ਲੇਕਿਨ ਨਾਵਲ ਦਾ ਜਦੋਂ ਮੈਂ ਚੈਪਟਰ ਸੁਣਿਆ ਤਾਂ ਉਹਦੇ 'ਤੇ ਮੈਨੂੰ ਥੋੜ੍ਹਾ ਮਸਲਾ ਹੋ ਰਿਹਾ। ਸ਼ਾਇਦ ਅੱਗੇ ਜਾ ਕੇ ਖੁਦ ਆਪ ਵੀ ਮਹਿਸੂਸ ਕਰਨ, ਲੇਕਿਨ ਇਹ ਮੇਰਾ ਮਸ਼ਵਰਾ ਹੈ, ਜ਼ਰੂਰੀ ਨਹੀਂ। ਲੂਰ ਨੈਗੇਟਿਵਲੀ ਯੂਜ਼ ਅਸੀਂ ਕਰ ਰਹੇ ਹਾਂ। ਲੂਰ ਕਰਨਾ, ਲੂਰ ਫਿਰਨਾ, ਬੇਮਕਸਦ ਜਾਂ ਲਾਵਾਰਸ ਕੁੱਤੇ ਦਾ ਜਿਹੜਾ ਫਿਰਨਾ ਹੁੰਦਾ ਨਾ, ਬੇਸਿਕਲੀ ਉਹਦੇ ਵਾਸਤੇ ਲੂਰ ਲਫ਼ਜ਼ ਯੂਜ਼ ਹੁੰਦਾ ਕਿ ਬੇਵਾਰਸ, ਲਾਵਾਰਸ ਹੋਏ, ਉਹਦਾ ਕੋਈ ਵਾਰਸ ਨਾ ਹੋਏ, ਔਰ ਬੇਮਕਸਦ ਕਦੀ ਇੱਧਰ ਜਾ ਕਦੀ। ਦੁਆਬੇ ਦੇ ਵਿੱਚ ਇੱਕ ਲਫ਼ਜ਼ ਵਰਤਿਆ ਜਾਂਦਾ ਲਾਹੌਰ ਲੈਣਾ। ਲਾਹੌਰ ਲੈਣਾ ਕੀ ਹੁੰਦਾ ਹੈ? ਬੇਸਿਕਲੀ ਮੈਨੂੰ ਲੱਗਦਾ ਕਿ ਉਹੀ ਲਾਹੌਰ ਜਿਹੜਾ ਲੂਰ ਬਣਿਆ। ਦੁਆਬੇ ਦੇ ਵਿੱਚ ਲਫ਼ਜ਼ ਬਹੁਤ ਬੋਲਿਆ ਜਾਂਦਾ ਅਤੇ ਲਿਖਿਆ ਵੀ ਜਾਂਦਾ। ਲਾਹੌਰ ਹੁੰਦਾ ਕਿ ਦੂਜਿਆਂ ਦਾ ਤਰਸ ਲੈਣਾ ਆਪਣੇ ਵਾਸਤੇ, ਐਸਾ ਕੁਝ ਕਰਨਾ ਕਿ ਦੂਜੇ ਤੁਹਾਡੇ 'ਤੇ ਤਰਸ ਕਰਨ। ਕੁੱਤੇ ਦੀ ਜਿਹੜੀ ਝਾਤੀ ਹੁੰਦੀ ਹੈ ਨਾ, ਕਿਸੇ ਦਰਵਾਜ਼ੇ ਦੇ ਵਿੱਚੋਂ ਇੰਝ ਅੰਦਰ ਝਾਤੀ ਮਾਰਨੀ ਕਿਸੇ ਭੁੱਖੇ ਕੁੱਤੇ ਦੀ, ਬੇਸਿਕਲੀ ਉਹ ਲਾਹੌਰ ਹੈ ਕਿ ਜਦੋਂ ਇਹ ਮੈਨੂੰ ਵੇਖਣਗੇ ਭੁੱਖਾ ਅਤੇ ਕੋਈ ਮੈਨੂੰ ਰੋਟੀ ਪਾਉਣਗੇ। ਬੇਸਿਕਲੀ ਉਹ ਲਫ਼ਜ਼ ਲਾਹੌਰ, ਉਹਦੇ ਤੋਂ ਹੀ ਲੂਰ ਬਣਿਆ। ਅਤੇ ਅਸੀਂ ਇਹਨੂੰ ਨੈਗੇਟਿਵਲੀ ਯੂਜ਼ ਕਰਦੇ ਹਾਂ। ਹੁਣ ਮੈਨੂੰ ਨਹੀਂ, ਕਿਉਂਕਿ ਜਿਹੜਾ ਫਿਲਹਾਲ ਸਾਨੂੰ ਲੱਗਿਆ ਉਹਨਾਂ ਦਾ ਜਿਹੜਾ ਸਫ਼ਰ ਹੈ ਉਹ ਅੰਦਰ ਦਾ ਬਾਹਰ ਦਾ, ਉਹ ਤਾਂ ਬਹੁਤ ਹੀ ਪੋਜ਼ੀਟਿਵ ਜਿਹਾ ਲੱਗ ਰਿਹਾ। ਅਤੇ ਉਹ ਲਫ਼ਜ਼ ਮੈਨੂੰ ਅੱਗੇ ਜਾ ਕੇ, ਔਰ ਫਿਰ ਕਿਸੇ ਇੱਕ ਚੈਪਟਰ ਦੇ ਉੱਤੇ ਅਸੀਂ ਪੂਰੀ ਓਪੀਨੀਅਨ ਵੀ ਨਹੀਂ ਦੇ ਸਕਦੇ, ਪਤਾ ਨਹੀਂ ਅੱਗੇ ਜਾ ਕੇ। ਔਰ ਇਹ ਮੈਨੂੰ ਪੁੱਛਿਆ ਅਤੇ ਇਹਨਾਂ ਦੱਸਿਆ ਕਿ 600 ਸਫ਼ੇ ਲਿਖ ਚੁੱਕੇ ਨੇ ਇਸ ਚੈਪਟਰ 'ਤੇ, ਜਿਹਦੀ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਕਮਾਲ ਹੀ ਕੀਤਾ ਹੋਏਗਾ। ਕਿਉਂਕਿ ਇਹ 4 ਪੇਜ ਜਿਹੜੇ ਇਹਨਾਂ ਨੇ ਇੱਥੇ ਪੜ੍ਹੇ ਨੇ, ਇਹਦੇ ਵਿੱਚ ਹੀ ਇੰਨਾ ਕੁਝ ਇਹਨਾਂ ਨੇ ਲਿਖਿਆ ਹੈ ਕਿ ਬੜਾ ਸੋਚ ਕੇ ਸਮਝ ਕੇ ਲਿਖਿਆ ਹੈ। ਅਤੇ ਇੰਨੇ 600 ਪੇਜ ਇਹਨਾਂ ਨੇ ਲਿਖ ਦਿੱਤੇ ਅਤੇ ਕਮਾਲ ਹੀ। ਹੁਣ ਇਹ ਕਹਿ ਰਹੇ ਸਨ ਮੈਂ ਕੱਟਾਂਗਾ ਬਹੁਤ ਸਾਰਾ ਨਾ ਕੱਟੋ, ਵਿੱਚੋਂ ਕੋਈ ਥੋੜ੍ਹਾ ਬਹੁਤਾ ਕੱਟ ਲੈਣਾ। ਉਹਨੇ ਜਿਹੜੀ ਤੁਸੀਂ 5-6 ਪੇਜਿਸ ਦੀ ਇੱਕ ਨਜ਼ਮ ਪੜ੍ਹਦੇ ਹੋ, T.S. Eliot ਦੀ ਵੇਸਟਲੈਂਡ, ਇਹ ਬੜੀ ਕੋਈ 36-37 ਸਫ਼ਿਆਂ ਦੀ ਨਜ਼ਮ ਸੀ, ਬਹੁਤ ਲੰਬੀ। ਅਤੇ ਕਿਸੇ
ਏਅਰਪੋਰਟ ਤੇ ਇਜ਼ਰਾ ਪੌਂਡ ਤੇ ਟੀ.ਐਸ. ਇਲੀਅਟ ਦੀ ਮੁਲਾਕਾਤ ਹੋਈ ਸ਼ਾਇਦ ਫਰਾਂਸ ਵਿੱਚ। ਤੇ ਟੀ.ਐਸ. ਇਲੀਅਟ ਨੂੰ ਇਜ਼ਰਾ ਪੌਂਡ ਨੇ ਪੁੱਛਿਆ ਤੂੰ ਅੱਜ ਕੱਲ੍ਹ ਕੀ ਲਿਖ ਰਿਹਾ? ਤਾਂ ਉਹਨੇ ਕਿਹਾ ਕਿ ਮੈਂ ਇਹ ਨਜ਼ਮ ਲਿਖੀ ਤੇ ਤੂੰ ਜ਼ਰਾ ਦੇਖ। ਉਹ ਇਜ਼ਰਾ ਪੌਂਡ ਨੇ ਪੜ੍ਹੀ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਉਹਨੂੰ ਵਾਪਸ ਦਿੱਤੀ ਨਾ ਉਹੀ ਛਾਪੀ ਉਹਨੇ ਨਾ, ਬਾਕੀ ਉਹਨੇ ਕੱਟ ਦਿੱਤੀ। ਉਹ ਬੜੀ ਵੱਡੀ ਇੱਕ ਸਾਡੇ ਪਾਸੇ ਨਮੂਨਾ ਹੈ। ਲੇਕਿਨ ਇਹ ਇਹਨਾਂ ਦੀ ਮਰਜ਼ੀ ਹੈ। ਲੇਕਿਨ ਇਹਦੇ ਵਿੱਚ ਉਹ ਬੜਾ ਸੋਚ ਸਮਝ ਕੇ ਕੱਟਣਾ, ਕਿਉਂਕਿ ਇਹਦੇ 'ਚ ਬਹੁਤ ਥੋੜ੍ਹਾ ਕੱਟਣ ਵਾਲਾ, ਕਿਉਂਕਿ ख़ास तौर ਤੇ ਥਾਂ ਥਾਂ 'ਤੇ ਫਿਕਰਾਂ ਦੀ ਜਿਹੜੀ ਬਣਤਰ ਔਰ ਬੁਣਤਰ ਹੈ ਔਰ ਉਹਦੇ 'ਚ ਜਿਹੜੇ ਲਫਾਜ਼ੀ ਹੈ ਉਹ ਸੰਭਾਲਣ ਵਾਲੀ, ਉਹਨੂੰ ਇੰਝ ਸੁੱਟਣ ਵਾਲੀ ਨਹੀਂ। ਬਾਕੀ ਤੁਹਾਡੀ ਮਰਜ਼ੀ ਹੈ। ਬਹੁਤ ਸਾਰੇ ਦੋਸਤਾਂ ਦਾ ਤਾਂ ਖਿਆਲ ਹੈ ਇਹਨੂੰ ਤੁਸੀਂ ਕੱਟੋ। ਈਵਨ ਇਹਨਾਂ ਆਕਾਸ਼ ਦਾ ਨਹੀਂ ਮੈਨੂੰ ਸਮਝ, ਉਹਨੇ ਵੀ ਕਿਹਾ ਕੱਟੋ। ਹਾਂ ਮੈਂ ਲੇਕਿਨ ਆਕਾਸ਼ ਨੂੰ ਚਾਹੀਦਾ ਸੀ ਇਸ਼ਾਰਾ ਵੀ ਕਰਦਾ ਕਿ ਕਿੱਥੋਂ ਕੱਟੋ। ਤੇ ਉਹ ਮੈਨੂੰ ਮਤਲਬ ਕੱਟਣ ਵਾਲਾ ਕੁਝ ਨਹੀਂ ਲੱਗ ਰਿਹਾ, ਬਹੁਤ ਹੀ ਜ਼ਬਰਦਸਤ ਹੈ ਔਰ ਇੱਕ ਨਮੂਨਾ ਬਣੇਗਾ ਨਾਵਲ ਮੈਨੂੰ ਲੱਗਦਾ ਹੈ। ਔਰ 600 ਦਾ 600 ਸਫ਼ੇ ਹੀ ਇਹਨੂੰ 2 ਹਿੱਸਿਆਂ ਵਿੱਚ ਵੀ ਛਾਪ ਸਕਦੇ ਨੇ, ਕਮਾਲ ਹੋਏਗਾ ਨਾਵਲ। ਐਸਾ ਵੀ ਤੁਹਾਡੀ ਚਾਹ ਤੱਕ ਮੈਂ ਕਿਸੇ ਨੂੰ ਉੱਠਣ ਨਹੀਂ ਦਿੰਦਾ ਕਿ ਅਸੀਂ ਹੁਣ ਨਾ ਅੱਲਾ ਦੀ ਰਾਹ ਤੇ ਇੱਕ ਗਰੁੱਪ ਫੋਟੋ ਕਰਨਾ ਹੈ ਤੇ ਸਾਰਿਆਂ ਨੇ। ਨਹੀਂ ਮੇਰੀ ਚਾਹਤ ਨਾ ਕਰੋ ਤੁਸੀਂ, ਕਰ ਤੇ ਉਹ ਬੜਾ ਹੀ ਵਧੀਆ ਲੱਗਾ ਕਿ ਸਭ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਆਪਣਾ ਹਿੱਸਾ ਪਾਇਆ ਔਰ ਸਭ ਦਾ ਰਿਕਾਰਡ ਵੀ ਹੋਇਆ। ਜਿਹਨਾਂ ਕਿਹਾ ਨਹੀਂ ਮੇਰਾ ਕਰਨਾ ਉਹਨਾਂ ਦਾ ਵੀ ਹੋਇਆ।